वाहिगुरू जी का खालसा वाहिगुरू जी की फतेह अस्सलाम वालेकुम आदाब अर्ज महा तुहाडी होस्ट अनिल मकौर ते मैं टीवी 84 ਦੇ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 20 दिसंबर 2023 7 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਾਰਥਫੀਲਡ ਓਹਾਇਓ ਤੋਂ ਸਰਦਾਰ ਨਿਰਭੈ ਸਿੰਘ ਧਾਲੀਵਾਲ ਜੀ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਿਰਭੈ ਸਿੰਘ ਧਾਲੀਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵਕੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦਾ ਕਾਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਖੀਰ ਅਮਰੀਕਨ ਦਬਾਅ ਹੇਠ ਆਪਣਾ ਗੰਦਾ ਮੂੰਹ ਖੋਲਣ ਤੇ ਮਜਬੂਰ ਹੋ ਹੀ ਗਿਆ ਹੈ ਔਰ ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਹੈ ਕਿ ਉਹ ਅਮਰੀਕਾ ਦੀ ਧਰਤੀ ਤੇ ਸਿੱਖ ਮਾਰੂ ਪਲਾਟ ਸੰਬੰਧੀ ਜਾਂਚ ਕਰਨ ਲਈ ਜਿਹੜੀ ਤਿਆਰ ਹੈ ਜੇ ਉਸ ਨੂੰ ਕੋਈ ਠੋਸ ਜਾਣਕਾਰੀ ਮਿਲੀ ਤਾਂ। ਸੋ ਇਸ ਸੰਬੰਧੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਨਿਰਭੈ ਸਿੰਘ ਧਾਲੀਵਾਲ ਜਿਹੜੇ ਨਾਰਥਫੀਲਡ ਓਹਾਇਓ 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਇਹ ਸਾਰੇ ਉਹੀ ਵੀਰ ਨੇ ਜਿਹੜੇ ਸਾਡੀ ਕਲੀਵਲੈਂਡ ਓਹਾਇਓ ਵਿਜ਼ਿਟ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੇ ਔਰ ਸੰਗਤ ਦੇ ਵਿੱਚ ਕੀਤੀ ਅਪੀਲ ਤੋਂ ਬਾਅਦ ਇਹਨਾਂ ਨੇ ਬੜੇ ਖੁੱਲ੍ਹੇ ਦਿਲ ਨਾਲ ਟੀਵੀ 84 ਨੂੰ ਜਿਹੜਾ ਹੈ ਉਹ ਡੋਨੇਟ ਕੀਤਾ ਔਰ ਅਸੀਂ ਇਹੀ ਆਸ ਕਰਦੇ ਹਾਂ ਕਿਉਂਕਿ ਜਿੱਥੇ ਜਿੱਥੇ ਵੀ ਕੋਈ ਪੰਥ ਨੂੰ ਪਿਆਰ ਕਰਨ ਵਾਲਾ ਹੈ ਇੱਕ ਤਾਂ ਉਹ ਨੇ ਕਿਉਂਕਿ ਇਸੇ ਹੀ ਇਕੱਠ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਾਡੇ ਟਰੱਕਰ ਵੀਰ ਵੀ ਆ ਕੇ ਮਿਲੇ ਜਿਹੜੇ ਕਿ ਰੈਗੂਲਰ ਵਿਊਅਰ ਨੇ ਕੁਛ ਜਿਹੜੇ ਨੇ ਉਹ ਨਵੇਂ ਜਿਹਨਾਂ ਨੇ ਅਜੇ ਸ਼ੁਰੂ ਹੀ ਕੀਤਾ ਸੀ ਉਹ ਵੀ ਐਡਮਾਇਰਿੰਗ ਮੋਡ ਦੇ ਵਿੱਚ ਸੀ ਔਰ ਕੁਛ ਜਿਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਭਾਈ ਇਸ ਕਿਸਮ ਦਾ ਪ੍ਰੋਗਰਾਮ ਪਿਛਲੇ 11-12 ਸਾਲਾਂ ਤੋਂ ਚੱਲ ਰਿਹਾ ਹੈ ਤੇ ਉਹਨਾਂ ਨੇ ਸਗੋਂ ਰਿਗਰੈਟ ਮਹਿਸੂਸ ਕੀਤਾ ਕਿ ਉਹਨਾਂ ਨੂੰ ਇਸ ਦਾ ਪਤਾ ਕਿਉਂ ਨਹੀਂ ਹੈ ਔਰ ਬਹੁਤ ਸਾਰਿਆਂ ਨੇ ਫੌਰਨ ਮੌਕੇ ਦੇ ਉੱਤੇ YouTube ਦੇ ਉੱਤੇ ਔਰ ਉਸ ਚੈਨਲ ਨੂੰ ਜਾ ਕੇ ਟੀਵੀ 84 ਨੂੰ ਸਬਸਕ੍ਰਾਈਬ ਵੀ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਸਾਡੀ ਪੂੰਜੀ ਸਾਡੇ ਵਿਊਅਰ ਨੇ ਔਰ ਅਸੀਂ ਜੇ ਹੁਣ ਤੱਕ ਇਸ ਨੂੰ ਜਾਰੀ ਰੱਖ ਪਾ ਰਹੇ ਹਾਂ ਤੇ ਆਪਣੇ ਵਿਊਅਰਸ ਦੀ ਕੰਟਰੀਬਿਊਸ਼ਨ ਦੀ ਬਦੌਲਤ। ਅੱਜ ਕੱਲ੍ਹ ਦਸੰਬਰ ਦਾ ਮਹੀਨਾ ਚੱਲ ਰਿਹਾ ਇਹ ਬੇਸ਼ੱਕ ਇੱਕ ਪਾਸੇ ਸਾਡੇ ਲਈ ਜਦੋਂ ਅਸੀਂ ਇਹ ਦਿਨ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਔਰ 6-7 ਪੋਹ 'ਚ ਅਸੀਂ ਆ ਚੁੱਕੇ ਹਾਂ ਤੇ ਇਹ ਉਹ ਸਫਰੇ ਸ਼ਹਾਦਤ ਦਾ ਪੀਰੀਅਡ ਹੈ ਜਦੋਂ ਕਿ ਹਰ ਸਿੱਖ ਜਿਹੜਾ ਜਿੱਥੇ ਜਿੱਥੇ ਵੀ ਹੈ ਉਸ ਦੇ ਮਨ ਦੀਆਂ ਨਜ਼ਰਾਂ ਸਾਹਮਣੇ ਜਿੱਥੇ 8-9 ਮਹੀਨੇ ਅਨੰਦਪੁਰ ਸਾਹਿਬ ਦਾ ਘੇਰਾ ਫਿਰ ਅੱਜ ਦੀ ਰਾਤ ਸਰਸਾ ਦੇ ਕੰਢੇ ਪਰਿਵਾਰ ਵਿਛੋੜਾ ਫਿਰ ਮਾਤਾ ਪਰਿਵਾਰ ਦਾ ਵਿਛੜਨਾ ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਉਹ ਗੰਗੂ ਬ੍ਰਾਹਮਣ ਦੇ ਨਾਲ ਕੁੰਮੇ ਮਾਸ਼ਕੀ ਦੀ ਚੌਂਕ ਉਸ ਦੀ ਝੁੱਗੀ 'ਚ ਫਿਰ ਗੰਗੂ ਬਾਹਮਣ ਦੇ ਪਿੰਡ ਫਿਰ ਮੋਰਿੰਡਾ ਥਾਣੇ ਤੇ ਫਿਰ ਸਰਹੰਦ ਦੀ ਕਚਹਿਰੀ
ਤੇ ਫਿਰ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਣਾ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ। ਬਿਲਕੁਲ। ਦੂਸਰੇ ਪਾਸੇ ਸਰਸਾ ਦੇ ਕੰਢੇ ਅੱਜ ਦੀ ਰਾਤ 3 ਪਿਆਰਿਆਂ ਦੀ ਸ਼ਹਾਦਤ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਜੀ। 10ਵੇਂ ਪਾਤਸ਼ਾਹ ਦੇ ਪਿਆਰੇ ਜਰਨੈਲ ਸਰਦਾਰ ਜੀਵਨ ਸਿੰਘ, ਜਿਨ੍ਹਾਂ ਦਾ ਨਾਂ ਕਦੇ ਭਾਈ ਜੈਤਾ ਸੀ, ਭਾਈ ਜੈਤਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸੀ, ਚਾਂਦਨੀ ਚੌਂਕ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀ, ਉਹਨਾਂ ਦੀ ਸ਼ਹਾਦਤ, ਭਾਈ ਬਚਿੱਤਰ ਸਿੰਘ ਦੀ ਸ਼ਹਾਦਤ, ਭਾਈ ਉਦੈ ਸਿੰਘ ਦੀ ਸ਼ਹਾਦਤ, ਔਰ ਸੈਂਕੜਿਆਂ ਹੋਰ ਸਿੰਘ ਜਿਨ੍ਹਾਂ ਨੇ ਇਤਬਾਰ ਕੀਤਾ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਕੁਰਾਨ ਸ਼ਰੀਫ ਦੇ ਉੱਤੇ ਲਿਖ ਕੇ ਖਾਧੀ ਗਈ ਸਹੁੰ ਤੇ 22 ਤਾਰ ਦੇ ਪਹਾੜੀ ਰਾਜਿਆਂ ਵੱਲੋਂ ਗੀਤਾ ਦੇ ਉੱਤੇ ਖਾਧੀ ਸਹੁੰ, ਆਟੇ ਦੀਆਂ ਗਊਆਂ ਬਣਾ ਕੇ ਉਹਨਾਂ ਦੇ ਪੰਡਤ ਔਰ ਕਾਜ਼ੀ ਵੱਲੋਂ ਜੋ ਇਕਰਾਰਨਾਮਾ, ਉਹ ਸਭ ਨੂੰ ਪਾਸੇ ਦਰਕਿਨਾਰ ਕਰਕੇ ਜਿਸ ਸਮਝੌਤੇ ਦਾ ਹਿੱਸਾ ਸੀ ਕਿ ਇੱਕ ਵਾਰ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ, ਫਿਰ ਤੁਸੀਂ ਆਜ਼ਾਦ ਹੋ, ਜਿੱਥੇ ਮਰਜ਼ੀ ਜਾਓ, ਲੇਕਿਨ ਜਿਉਂ ਹੀ ਉਹ ਸਰਸਾ ਦੇ ਕੰਢੇ ਔਰ ਉਹ ਖੂਨੀ ਸਰਸਾ ਵੀ ਔਰ ਉਹ ਠੰਡੀ ਰਾਤ ਵੀ, ਜਦੋਂ ਅਸੀਂ ਪੋਹ ਦੇ ਮਹੀਨੇ ਦੀ ਗੱਲ ਕਰਦੇ, ਸੋ ਇਹ ਸਾਰਾ ਵਰਤਾਰਾ ਜਿਹੜਾ ਭਾਵੇਂ ਲਗਭਗ 3 ਸਦੀਆਂ ਪਹਿਲਾਂ ਵਾਪਰਿਆ, ਹਰ ਸਿੱਖ ਇਸ ਹਫਤੇ ਦੇ ਵਿੱਚ ਉਹ ਪੀੜ ਮਹਿਸੂਸ ਕਰਦਾ ਹੈ। ਹਾਲਾਂ ਅੱਜ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਇਹ ਕ੍ਰਾਈਟੇਰੀਆ, ਇਹ ਪੈਮਾਨਾ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤਾ ਸੀ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਸੀ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਔਰ ਇਸ ਕ੍ਰਾਈਟੇਰੀਆ ਦੇ ਉੱਤੇ ਹੀ ਗੁਰੂ ਅਮਰਦਾਸ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਕਿ ਭਾਈ ਇਹ ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣ, ਕਿ ਇਹ ਜਿਹੜਾ ਸੱਚ ਹੱਕ ਇਨਸਾਫ ਦਾ ਰਸਤਾ ਹੈ, ਰੱਬ ਦੀ ਮੁਹੱਬਤ ਦਾ ਸਫ਼ਰ ਹੈ, ਇਸ਼ਕੇ ਹਕੀਕੀ ਹੈ, ਇਹ ਤਲਵਾਰ ਦੀ ਧਾਰ ਤੇ ਤੁਰਨਾ ਹੈ, ਮਰਨ ਨੂੰ ਕਬੂਲ ਕਰਕੇ ਫਿਰ ਇਸ ਰਸਤੇ ਤੇ ਆਉਣਾ ਹੈ। ਤੇ ਇਹ ਵੀ ਕ੍ਰਾਈਟੇਰੀਆ ਕਿ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਸੋ ਇਹ ਬੇਸ਼ੱਕ ਇਸ ਦੀ ਪਰਖ ਗੁਰੂ ਅਰਜਨ ਸਾਹਿਬ ਨੇ ਆਪਣੇ ਪੂਰਨੇ ਪਾ ਕੇ ਆਪਣੀ ਉਮਤ ਨੂੰ ਦੱਸ ਦਿੱਤਾ ਸੀ ਕਿ ਇਸ ਰਸਤੇ ਤੇ ਤੁਰਨਾ ਹੋਏਗਾ, ਪਿਆਰ ਦੀ ਖੇਡ ਦੇ, ਉਹ ਤੱਤੀ ਤਵੀ ਤੇ ਬਹਿਣਾ, ਸਿਰ ਦੇ ਉੱਤੇ ਰੇਤ ਦੇਗ ਵਿੱਚ ਉਬਾਲਿਆ ਜਾਣਾ। ਔਰ 10ਵੇਂ ਪਾਤਸ਼ਾਹ ਨੇ, ਜਦੋਂ ਅਸੀਂ ਇਸ ਹਫਤੇ ਨੂੰ ਯਾਦ ਕਰਦੇ ਹਾਂ, ਜਿਸ ਨੂੰ ਸ਼ਹੀਦੀ ਹਫਤਾ ਵੀ, ਕਈ ਵਾਰ 15 ਦਿਨਾਂ ਦੀ ਯਾਦ ਵੀ ਹੈ, ਔਰ ਇਸ ਵੇਲੇ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਸਾਡੇ ਚੰਗੇ ਪ੍ਰਚਾਰਕਾਂ ਨੇ, ਰਾਗੀਆਂ ਨੇ, ਧਾਰਮਿਕ ਵਿਅਕਤੀਆਂ ਨੇ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ, ਜਿਹਦਾ ਨਾਮ ਬੜਾ ਕਰੰਟ ਦਿੱਤਾ ਗਿਆ, ਸਫਰੇ ਸ਼ਹਾਦਤ। ਹੁਣ ਉਹ ਸਫਰੇ ਸ਼ਹਾਦਤ 'ਚ ਉਵੇਂ ਹੀ, ਕਿਉਂਕਿ 8-9 ਮਹੀਨੇ ਅਨੰਦਪੁਰ ਦੇ ਕਿਲੇ ਦਾ ਘੇਰਾ ਹੈ, ਔਰ ਇਹ ਕਿਉਂਕਿ ਰਾਤ ਜਿਹੜੀ ਅੱਜ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਕਿਲੇ 'ਚੋਂ ਨਿਕਲਣ ਦੀ ਹੈ, ਸਰਸਾ ਦਾ ਕੰਢ ਹੈ, ਔਰ ਇਹ ਸਫਰੇ ਸ਼ਹਾਦਤ ਫਿਰ ਉਸੇ ਹੀ ਰਾਊਟ ਤੋਂ ਜਿੱਥੋਂ ਇਹ ਇੱਕ ਪਾਸੇ ਪਰਿਵਾਰ ਵਿਛੜ ਕੇ ਫਤਿਹਗੜ੍ਹ ਸਾਹਿਬ ਦਾ ਮੁਕਾਮ, ਜਿੱਥੇ ਸਰਹੰਦ ਦੀ ਖੂਨੀ ਕੰਧ, ਉਹ ਜਿਹੜਾ ਨਿੱਕੀਆਂ ਜੰਦਾਂ ਵੱਡੇ ਸਾਕੇ ਹੋਏਗਾ, ਉੱਥੇ ਹੀ ਉਸ ਸਰਸਾ ਦੇ ਕੰਢੇ ਤੋਂ 2 ਪਿਆਰਿਆਂ, ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਔਰ 2 ਵੱਡੇ ਸਾਹਿਬਜ਼ਾਦਿਆਂ ਦੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੇ ਨਾਲ 10ਵੇਂ ਪਾਤਸ਼ਾਹ ਦਾ ਰੋਪੜ ਵੱਲ ਵਧਣਾ, ਰੋਪੜ ਤੋਂ ਚਮਕੌਰ ਦੀ ਉਸ ਗੜੀ ਤੱਕ ਪਹੁੰਚਣਾ। ਸੋ ਇਹ ਸਾਡੇ ਲਈ ਜਦੋਂ ਅਸੀਂ ਸਾਰੇ ਹਫ਼ਤੇ ਨੂੰ ਯਾਦ ਕਰਦੇ ਹਾਂ ਤਾਂ ਇਹ ਯਾਦ ਦਹਾਨੀ ਵੀ ਹੈ, ਸਿਰਫ ਉਸ ਸਦੀ ਦੀ ਨਹੀਂ, ਉਸ ਤੋਂ ਬਾਅਦ ਅਸੀਂ 18ਵੀਂ ਸਦੀ, 19ਵੀਂ ਸਦੀ, 20ਵੀਂ ਸਦੀ, ਅੱਜ ਜਦੋਂ 21ਵੀਂ ਸਦੀ ਦੇ ਵਿੱਚ ਵੀ ਦੇਖ ਰਹੇ ਹਾਂ, ਔਰ ਜੇ ਪਿਛਲੇ ਅਸੀਂ 39 ਸਾਲਾਂ ਵਾਲੀ ਨਜ਼ਰ ਮਾਰੀਏ ਜੂਨ 84 ਤੋਂ ਬਾਅਦ, ਤੇ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਆਪਣੇ ਕੁਛ ਦਰਜਨ ਸਾਥੀ ਸਿੰਘਾਂ ਦੇ ਨਾਲ ਜਿਵੇਂ ਜੂਨ ਦੇ ਪਹਿਲੇ ਹਫ਼ਤੇ ਅਕਾਲ ਤਖਤ ਸਾਹਿਬ ਦੀ ਆਨ ਅਣਖ ਦੇ ਲਈ ਸ਼ਹੀਦੀ ਜਾਮ ਪੀਂਦੇ ਨੇ, ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ, ਜੋ ਸੁਨੇਹਾ ਚਮਕੌਰ ਦੀ ਗੜੀ ਦਾ ਸੀ,
ਉਹੀ ਸਾਡੀ ਜਨਰੇਸ਼ਨ ਨੇ ਬੈਟਲ ਆਫ ਅਕਾਲ ਤਖਤ ਦੇ ਵਿੱਚ ਦੇਖਿਆ। ਜੀ ਤੇ ਜੇ ਬਹਾਦਰੀ ਦੇ ਔਰ ਜਾਂਬਾਜ਼ੀ ਦੇ ਸਾਕਿਆਂ ਵਾਲੇ ਯੋਧਿਆਂ ਦੀ ਗੱਲ ਕਰੀਏ ਤੇ ਕਿੰਨੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ ਦੇ ਨਾਂ ਅਸੀਂ ਲੈ ਸਕਦੇ ਹਾਂ। ਜੀ ਗਿਣਤੀ ਤਾਂ ਲੱਖਾਂ ਦੇ ਵਿੱਚ ਚਲੀ ਜਾਂਦੀ ਹੈ। ਬਿਲਕੁਲ। ਔਰ ਇਹ ਉਹ ਪੂਰਨੇ ਜਿਹੜੇ 10ਵੇਂ ਪਾਤਸ਼ਾਹ ਨੇ ਪਾਏ, ਜਦੋਂ ਮਾਤਾ ਜੀ ਨੇ ਪੁੱਛਿਆ ਸੀ ਕਿ ਕਿੱਥੇ ਨੇ ਮੇਰੇ ਲਾਲ, ਔਰ ਇਹ ਸਾਰਤ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਖਾਲਸਾ ਪੰਥ ਨੇ ਵੀ ਉਸ ਸਬਕ ਨੂੰ ਚੰਗੀ ਤਰ੍ਹਾਂ ਯਾਦ ਕੀਤਾ। ਸਿਰਫ ਪੜ੍ਹਿਆ ਹੀ ਨਹੀਂ, ਖਾਲਸਾ ਫਿਰ ਉਹਨਾਂ ਦੇਗਾਂ ਦੇ ਵਿੱਚ ਹੀ ਕੜਿਆ, ਉਵੇਂ ਹੀ ਬੰਦ ਕਟਾਏ, ਉਵੇਂ ਹੀ ਖੋਪਰੀਆਂ ਲੋਹਾਈਆਂ। ਔਰ ਅੱਜ ਵੀ ਜੇ ਤੁਸੀਂ ਇਹਨਾਂ 4 ਦਹਾਕਿਆਂ ਦੇ ਵਿੱਚ ਕਿਸ ਕਿਸਮ ਦੇ ਟਾਰਚਰ ਚੋਂ, ਇੰਟਰੋਗੇਸ਼ਨ ਸੈਂਟਰਾਂ ਚੋਂ ਗੁਜ਼ਰ ਰਹੇ ਨੇ, ਅੱਜ ਵੀ ਜਿਹੜੀ ਉਹ ਅਨਐਲਾਨੀਆਂ ਜੰਗ, ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਹੋਈ ਹੈ, ਉਸ ਦਾ ਦਾਇਰਾਕਾਰ ਸਿਰਫ ਪੰਜਾਬ ਦਾ ਜਿਹੜਾ ਉਹ ਲੈਂਡਸਕੇਪ ਹੀ ਨਹੀਂ ਹੈ, ਜਾਂ ਪੰਜਾਬ ਤੋਂ ਬਾਹਰ ਭਾਰਤ ਦੇ ਨਕਸ਼ੇ ਦੇ ਵਿੱਚ ਹੀ ਨਹੀਂ। ਅਸੀਂ ਦੇਖ ਰਹੇ ਕਿ ਕਿਵੇਂ ਪਾਕਿਸਤਾਨ ਦੀ ਧਰਤੀ ਤੇ, ਲਾਹੌਰ ਦੇ ਵਿੱਚ, ਫਿਰ ਬਰਮਿੰਗਮ ਦੇ ਵਿੱਚ, ਫਿਰ ਸਰੀ ਦੇ ਵਿੱਚ, ਔਰ ਅਮਰੀਕਾ ਦੇ ਵਿੱਚ ਜਿਹੜਾ ਖੂਨੀ ਵਰਤਾਰਾ ਹੋਣ ਜਾ ਰਿਹਾ ਸੀ, ਜਿਸ ਨੂੰ ਅਮਰੀਕਨ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ ਵਾਪਰਨ ਤੋਂ ਰੋਕਿਆ। ਇਹ ਸਾਨੂੰ ਯਾਦ ਦਹਾਨੀ ਹੈ, ਕਿਉਂਕਿ ਇਹ ਠੀਕ ਹੈ ਬੀਤੇ ਦਾ ਇਤਿਹਾਸ ਜਦੋਂ ਅਸੀਂ ਦੁਹਰਾਉਂਦੇ ਹਾਂ, ਉਸ ਚੋਂ ਫਖਰ ਵੀ ਨਿਕਲਦਾ ਹੈ, ਗੌਰਵ ਨਿਕਲਦਾ ਹੈ, ਪ੍ਰਾਈਡ ਨਿਕਲਦਾ ਹੈ, ਪਰ ਉਹ ਤਾਂ ਉਹਦੇ ਲਈ ਕੋਈ ਸਾਡੇ ਤੇ ਤਾਂ ਭਾਰ ਨਹੀਂ ਬਣਦਾ। ਉਹ ਤਾਂ ਉਹਨਾਂ ਨੇ, ਜਿਨ੍ਹਾਂ ਨੇ ਇਸ ਰਸਤੇ ਨੂੰ ਚੁਣਿਆ, ਉਹਨਾਂ ਨੇ ਗੁਰੂ ਦੀ ਗੋਦ ਲਈ। ਪਰ ਜਦੋਂ ਅਸੀਂ ਵਰਤਮਾਨ ਦੇ ਵਿੱਚ ਖਲੋ ਕੇ ਦੇਖਦੇ ਹਾਂ, ਜਾਂ ਵਰਤਮਾਨ 'ਚ ਆਪਣੇ ਫਰਜ਼ ਅਦਾ ਕਰਨ ਦੀ ਗੱਲ ਕਰਦੇ ਹਾਂ, ਫਿਰ ਇਹ ਜ਼ਿੰਮੇਵਾਰੀ ਸਾਡੇ ਤੇ ਆਇਤ ਹੁੰਦੀ ਹੈ ਕਿ ਭਾਈ ਜੇ ਗੁਰੂ ਕੇ ਪਿਆਰਿਆਂ ਨੇ ਇਸ ਰਸਤੇ ਨੂੰ ਚੁਣਿਆ, ਕਿਉਂਕਿ ਉਹ ਝੂਠ ਬਰਦਾਸ਼ਤ ਨਹੀਂ ਸੀ ਕਰ ਸਕਦੇ, ਉਹ ਜ਼ੁਲਮ ਬਰਦਾਸ਼ਤ ਨਹੀਂ ਸੀ ਕਰ ਸਕਦੇ, ਉਹ ਰਿਆਇਆ ਦੇ ਉੱਤੇ ਹੋ ਰਹੇ ਜ਼ੁਲਮ ਨੂੰ ਖਤਮ ਕਰਨ ਦੇ ਲਈ, ਸੱਚ, ਹੱਕ, ਇਨਸਾਫ ਦਾ ਰਾਜ ਸਿਰਜਣ ਦੇ ਲਈ, ਬੇਗਮਪੁਰੇ ਦੇ ਲਈ ਉਹਨਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਜ਼ਾਲਮ ਸਾਮਰਾਜ ਦੇ ਸਿਰ ਤੇ ਭੰਨੇ ਸਨ। ਤਾਂ ਅੱਜ ਵੀ ਗੁਰੂ ਨਾਨਕ, ਗੁਰੂ ਕਲਗੀਧਰ ਸਾਹਿਬ ਦੀ ਉਮਤ ਦੇ ਸਾਹਮਣੇ ਉਸ ਤੋਂ ਵੀ ਵਰਸ ਚੈਲੰਜਸ ਨੇ, ਕਿਉਂਕਿ ਜਦੋਂ ਅਕਸਰ ਮੈਂ ਇਹ ਕਹਿੰਦਾ ਕਿ ਅੱਜ ਦੇ ਹਾਕਮ ਮੁਗਲਾਂ ਤੋਂ ਵੀ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੀ ਵੱਧ ਸ਼ੈਤਾਨ ਨੇ, ਦੋਨਾਂ ਦਾ ਕੰਬੀਨੇਸ਼ਨ ਹੈ। ਮੁਗਲਾਂ ਵੇਲੇ ਅਸੀਂ ਇਕੱਲੇ ਜ਼ਾਲਮ ਦੇ ਨਾਲ ਨਿਬੜਿਆ, ਅੰਗਰੇਜ਼ਾਂ ਦੇ ਵੇਲੇ ਅਸੀਂ ਇਕੱਲੀ ਸ਼ੈਤਾਨੀਅਤ ਵਾਲਿਆਂ ਦੇ ਨਾਲ ਜਿਹੜਾ ਉਹਨੂੰ ਡੀਲ ਕੀਤਾ। ਪਰ ਇਹ ਤਾਂ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਚਾਣਕਿਆ ਪੁੱਤਰ, ਜਿਨ੍ਹਾਂ ਨੇ ਸਾਮ ਦਾਮ ਦੰਡ ਭੇਦ ਦੇ ਚਾਰੋਂ ਹਥਿਆਰ ਜਿਹੜੇ ਨੇ ਉਹ ਬੜੀ ਬੇਸ਼ਰਮੀ ਦੇ ਨਾਲ ਲਾਗੂ ਕੀਤੇ ਹੋਏ ਨੇ। ਔਰ ਜੇ ਅਸੀਂ ਉਹ 69 ਮਹੀਨੇ ਦੇ ਘੇਰੇ ਦੀ ਗੱਲ ਕਰੀਏ ਔਰ ਫਿਰ ਚਮਕੌਰ ਦੀ ਗੜੀ ਦੀ ਗੱਲ ਕਰੀਏ, ਤੇ ਇਸ ਗੱਲ ਦਾ ਧਿਆਨ ਰਹੇ ਕਿ ਉਹ ਮਹਿਜ਼ ਦਿੱਲੀ ਦੇ ਔਰੰਗਜ਼ੇਬ ਦੀਆਂ ਫੌਜਾਂ ਜਾਂ ਲਾਹੌਰ ਸੂਬਾ ਸਰਹੰਦ ਦੀਆਂ ਫੌਜਾਂ ਹੀ ਨਹੀਂ ਸਨ। 22 ਧਾਰ ਦੇ ਪਹਾੜੀ ਰਾਜੇ, 22 ਪਹਾੜੀ ਰਾਜੇ ਜਿਹੜੇ ਰਾਜਪੂਤ ਨਸਲ ਦੇ, ਅੱਜ ਵੀ ਜਿਨ੍ਹਾਂ ਦੇ ਵੰਸ਼ਜ ਉਹੀ ਜਿਹੜੇ ਨੇ, ਜਦੋਂ ਅਸੀਂ ਇਹਨਾਂ ਦੀ ਵਾਅਦਾ ਖਿਲਾਫੀਆਂ ਦੀ ਔਰ ਇਹਨਾਂ ਦੇ ਝੂਠ ਦੀ ਗੱਲ ਕਰਦੇ ਹਾਂ, ਇਹੀ ਸੀ ਜਿਨ੍ਹਾਂ ਨੇ ਗੀਤਾ ਤੇ ਸਹੁੰ ਖਾਧੀ ਸੀ, ਜਿਨ੍ਹਾਂ ਨੇ ਆਟੇ ਦੀਆਂ ਗਊਆਂ ਬਣਾਈਆਂ ਸੀ। ਉਹ ਜਿਹੜੇ ਆ ਕਹਿਲੂਰ ਹੋਏ, ਬੜੌਲੀ, ਕਸੌਲੀ, ਕਾਂਗੜਾ, ਨਦੌਣ, ਨਾਨ, ਬੁੜੈਲ, ਚੰਬਾ, ਭੰਬੋਰ, ਚੰਬੇਲੀ, ਜੰਮੂ, ਨੂਰਪੁਰ, ਜਸਵਾਲ, ਸ੍ਰੀਨਗਰ, ਗੜਵਾਲ, ਹਿੰਡੌਰ, ਮੰਡੀ, ਔਰ ਇਹ ਸਾਰੀਆਂ ਹੀ 22 ਧਾਰ ਦੇ 22 ਦੇ ਕਰੀਬ ਰਾਜੇ ਜਿਨ੍ਹਾਂ ਦੀਆਂ ਫੌਜਾਂ, ਔਰ ਇਸ ਦੀ ਗਿਣਤੀ ਆਲਮੋਸਟ 10 ਲੱਖ 10ਵੇਂ ਪਾਤਸ਼ਾਹ ਨੇ ਬਿਆਨੀ ਹੈ। ਇਕੱਲੀ ਰੈਗੂਲਰ ਆਰਮੀ ਨਹੀਂ ਹੁੰਦੀ, ਉਸ ਵੇਲੇ ਇਹ ਵੀ ਇੱਕ ਤਰੀਕਾ ਸੀ ਜਿਹਨੂੰ ਮੁਲਖਈਆ ਇਕੱਠਾ ਕਰਨਾ, ਕਿ ਭਾਈ ਆਨੰਦਪੁਰ ਹੈ, ਬਹੁਤ ਖਜ਼ਾਨਾ ਹੈ, ਸੋਨਾ, ਹੀਰੇ, ਚਾਂਦੀ। ਲਟੇਰਿਆਂ ਨੂੰ ਵੀ ਸੱਦਾ ਹੁੰਦਾ ਸੀ ਕਿ ਆਓ ਤੁਸੀਂ, ਧਾੜਾਂ ਦੀ ਧਾੜ ਜਿਹੜੀ ਆ ਲਟੇਰਿਆਂ ਦੀ, ਉਹ ਵੀ ਸ਼ਾਮਲ ਹੁੰਦੀ ਸੀ। ਸੋ ਅਸੀਂ ਇਹ ਸਾਰੇ ਹਫ਼ਤੇ ਨੂੰ ਵੀ ਆਪਣੇ ਉਹਨਾਂ ਬਹਾਦਰ ਯੋਧਿਆਂ, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਗੁਰੂ ਕੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਜਿਨ੍ਹਾਂ ਵਰਗੀ ਮਾਂ ਸ਼ਾਇਦ ਹੀ ਇਤਿਹਾਸ ਨੇ, 3 ਜਨਰੇਸ਼ਨਾਂ, ਪਤੀ ਵੀ ਸ਼ਹੀਦ,
गुरु तेग बहादुर साहब, पुत्र गुरु गोबिंद सिंह साहब भी इस रस्ते ते तुरे, बिल्कुल। और फिर पोते भी भी। और अपनी भी शहादत। और ये है ਜਦੋਂ ਅਸੀਂ ਇਹੀ ਗੱਲ ਜਦੋਂ ਉਸ ਅਖੀਰਲੀ ਰਾਤ ਦੇ ਉੱਤੇ ਠੰਡੇ ਬੁਰਜ ਦੇ ਵਿੱਚ ਮਾਤਾ ਆਪਣੇ ਪੋਤਿਆਂ ਨੂੰ ਇਹ ਯਾਦ ਦਹਾਨੀ ਕਰਾ ਰਹੀ ਸੀ ਕਿ ਹਮਰੇ ਬੰਸ ਰੀਤ ਆਈ ਪ੍ਰਾਣ ਜਾਏ ਪਰ ਧਰਮ ਨਾ ਜਾਈ, ਕਿ ਵੀ ਇਹ ਸਾਡੇ ਖਾਨਦਾਨ ਦੀ ਰੀਤ ਹੈ ਕਿ ਸਰੀਰ ਚਲਾ ਜਾਏ, ਧਰਮ ਨਹੀਂ ਜਾਣਾ ਚਾਹੀਦਾ। देखो अपने पिता वाल, देखो अपने दादे वाल, अब देखो गुरु अर्जन साहब वाल। सो असी इस मुच्चा हफ्ता अपने इन्हां नायकां नूं, शहीदां नूं, योधियां नूं गुरु के सरबंस नूं समर्पित करदे। और गल जदों असी अजोके संदर्भ दे विच कीती है कि भाई उन्हां दी जिहड़ी अज किलिंग मशीनरी है, किवें उसने उस भारत दीयां हद्दां नूं पार करके ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸੱਚ ਹੱਕ ਇਨਸਾਫ ਲਈ ਉਸ ਦੀ ਦੁਹਾਈ ਦੇਣ ਵਾਲੇ ਨੇ, ਜਦੋਂ ਅਸੀਂ ਐਕਟਿਵਿਸਟ ਕਹਿੰਦੇ ਆ, ਐਕਟੀਵਿਟੀ ਤਾਂ ਹੋਰ ਕੀ ਹੈ, ਇੱਥੇ ਕਿਹੜਾ ਕੋਈ ਤੋਪਾਂ ਚਲਾ ਰਹੇ ਨੇ ਕੋਈ ਜਾਂ ਉਸ ਦਾ ਇਹ ਸਿਰਫ ਇਸ ਆਵਾਜ਼ ਨੂੰ ਹੀ ਬੁਲੰਦ ਕਰਨਾ, ਕੂਕ ਕੇ ਦੁਨੀਆ ਨੂੰ ਦੱਸਣਾ ਕਿ ਭਾਈ ਸਾਡੇ ਨਾਲ ਧੱਕਾ ਹੋ ਰਿਹਾ ਔਰ ਸਾਡੇ ਲਈ ਜਿਹੜਾ ਆਜ਼ਾਦ ਮੁਲਕ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ। ਉਹ ਪ੍ਰੋਟੈਸਟ ਰਾਹੀਂ ਹੋਏ, ਰੈਲੀਜ਼ ਰਾਹੀਂ ਹੋਏ, ਸੈਮੀਨਾਰਸ ਰਾਹੀਂ ਹੋਏ, ਖਾਲਿਸਤਾਨ ਰੈਫਰੈਂਡਮ ਰਾਹੀਂ ਹੋਏ, ਅਲਟੀਮੇਟਲੀ ਜਿਹੜਾ ਮਸਲਾ ਤਾਂ ਇਹੀ ਹੈ ਕਿ ਭਾਈ ਸਾਨੂੰ ਆਪਣਾ ਆਜ਼ਾਦ ਮੁਲਕ ਚਾਹੀਦਾ। ਸੋ ਉੱਥੇ ਸਾਨੂੰ ਲਾਅ ਐਂਡ ਆਰਡਰ ਦੇ ਨਾਂ ਥੱਲੇ ਆਤੰਕਵਾਦ ਦਾ ਲੇਬਲ ਲਾ ਕੇ ਮਾਰਿਆ ਗਿਆ, ਤੇ ਇੱਥੇ ਇਹਨਾਂ ਮੁਲਕਾਂ 'ਚ ਜਿੱਥੇ ਆ ਕੇ ਪਨਾਹ ਵੀ ਲਈ, ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਸਿਸਟਮ ਨੇ ਦਿੱਤਾ ਹੋਇਆ, ਉਸ ਦੇ ਉੱਤੇ ਜਿਹੜਾ ਕਿਵੇਂ ਇਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਟੈਰਰਿਜ਼ਮ ਦਾ ਸਹਾਰਾ ਲਿਆ ਹੋਇਆ, ਇਹ ਗੱਲ ਲਗਾਤਾਰਤਾ ਨਾਲ ਚੱਲ ਰਹੀ ਹੈ। 18 ਜੂਨ ਤੋਂ 18 ਸਤੰਬਰ, 29 ਨਵੰਬਰ, ਕੱਲ ਵੀ ਅਸੀਂ ਇਸ ਦੇ ਉੱਤੇ ਲੀਡ ਸੈਗਮੈਂਟ ਕੀਤਾ ਸੀ ਕਿ ਕਿਵੇਂ ਜਿਹੜਾ ਹੁਣ ਭਾਰਤੀ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਇੰਡੀਅਨ ਗਵਰਨਮੈਂਟ ਉਸ ਜਿਹੜਾ ਉਹਨਾਂ ਦਾ ਕੰਟਰੈਕਟ ਸੀਰੀਅਲ ਕਿਲਰ ਜਿਹਨੂੰ ਉਹਨਾਂ ਨੇ ਬਣਾਉਣਾ ਸੀ ਉਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਡਾਇਰੈਕਟਲੀ ਵੀ ਸਰਕਾਰ ਜੰਪ ਕਰੇਗੀ ਸੁਪਰੀਮ ਕੋਰਟ ਦੇ 4 ਜਨਵਰੀ ਤੋਂ ਬਾਅਦ ਦੇ ਉਸ ਵਰਡਿਕਟ ਦਾ ਸਹਾਰਾ ਲੈ ਕੇ ਕਿ ਜੀ ਉਹਨੂੰ ਡਿਫੈਂਡ ਕਰੋ। ਪਰ ਜਦੋਂ ਤੁਸੀਂ ਕਹੇ ਕਿ ਅਮਰੀਕਨ ਦਬਾਅ ਥੱਲੇ ਅਖੀਰ ਮੋਦੀ ਦਾ ਗੰਦਾ ਮੂੰਹ, ਮੈਂ ਤਾਂ ਵੈਸੇ ਜਦੋਂ ਵੀ ਇਹਦੀ ਤਸਵੀਰ ਦੇਖਦਾ ਹਾਂ ਇਹਦੇ ਹੱਥਾਂ ਵੱਲ ਮੇਰੀ ਨਜ਼ਰ ਜੇ ਮੈਨੂੰ ਤਾਂ ਇਹਦੇ ਮੂੰਹ ਤੋਂ ਵੀ ਖੂਨ ਟਪਕਦਾ ਨਜ਼ਰ ਆਉਂਦਾ ਹੈ ਉਹਨਾਂ ਬੇਗੁਨਾਹ ਹਜ਼ਾਰਾਂ ਮੁਸਲਮਾਨਾਂ ਦਾ ਜੋ ਗੁਜਰਾਤ 'ਚ ਇਸਨੇ ਵਹਾਇਆ। ਫਿਰ ਜੇ ਭਾਰਤ ਦੇ ਵਿੱਚ ਕਹਿਣਾ ਹੋਏ ਉਹ ਭਾਵੇਂ ਮਨੀਪੁਰ ਦੇ ਈਸਾਈ ਹੋਣ, ਭਾਰਤ ਦੇ ਦਲਿਤ ਹੋਣ, ਮੁਸਲਮਾਨ ਹੋਣ, ਕਸ਼ਮੀਰ ਦੇ ਬੇਗੁਨਾਹ ਲੋਕ ਹੋਣ, ਤੇ ਇਹ ਸਾਰੇ ਹੀ ਜਿਹੜੇ ਨੇ ਉਹਨਾਂ ਦਾ ਖੂਨ ਬਹਾਉਣ ਲਈ ਇਹ ਜ਼ਿੰਮੇਵਾਰ ਹੈ। ਔਰ ਇਸ ਨੇ ਇੱਕੋ ਹੀ ਜਿਹੜਾ ਮੰਤਰ ਇਸ ਦੇ ਜਿਹੜਾ ਉਹ ਚਾਣਕਿਆ ਪੁੱਤਰਾਂ ਨੇ ਇਹਨੂੰ ਦਿੱਤਾ ਹੋਇਆ ਕਿ ਜਦੋਂ ਐਨ ਕੋਈ ਕ੍ਰਾਈਸਿਸ ਆਏ ਤਾਂ ਮੂੰਹ ਬੰਦ ਰੱਖ ਲੈ, ਮੂੰਹ ਬੋਲ ਹੀ ਨਾ। ਅਸੀਂ ਇਹ ਦੇਖਦੇ ਹਾਂ ਵੀ ਜੇ ਚੀਨ ਨੇ ਜਦੋਂ ਜੂਨ 2020 ਤੋਂ ਫਿਰ ਡੈਪਸੋਂਗ ਔਰ ਡੈਪਚੋਂਗ ਔਰ ਪੈਂਗੋਂਗ ਸੋ ਲੇਕ 4000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਭਾਰਤ ਦੀ ਦੱਬ ਲਈ, ਤਾਂ ਇਹਦਾ ਮੂੰਹ ਚੀਨ ਲਫ਼ਜ਼ ਨਹੀਂ ਨਿਕਲਿਆ। यही कह के उन्हें आज तक कि जी ना कोई घुसा, ना कोई आया, ना कोई गया, जी ना कुछ दिया ना कुछ लिया, और चीन शब्द दे मूँह नहीं निकले। इस तरह असी देखते हैं कि मणिपुर जिथे किस लैवल के उत्ते किलिंग्स हो रही ने, 400 तो ज़्यादा चर्च साड़े गए ने, लेकिन मणिपुर के उत्ते एक भी लफज नहीं, ना ही ये मणिपुर गया। हुण यही हाल असी ईवन भारतीय पार्लीमेंट के उत्ते जो बीजेपी के MP वालों दिते गए पासां वाले 2 नौजवानों ने, भावें अनएम्पलॉयमेंट का मुद्दा उन्होंने हाईलाइट किया, पर इन्नी सीरीयस ब्रीच जिन्हों ये खुद ही जड़ा ने इमैजिन करो भी जे ये 2 जड़े ने इन्हां कोई सिख हुंदा जां कोई मुसलमान हुंदा तो हुण तक इन्होंने की कीता होना सी। सो ना उस बीजेपी के MP की तो की पुछगिछ होनी है अजे तक, इस दे उत्ते भी ना मोदी ना अमित शाह बयान देण नूं तैयार नहीं। जिवें ओपोजिशन के MPs ने मंग की तो 145 तो ज़्यादा
ਜਿਹੜੇ MP ਨੇ ਉਹ ਸਸਪੈਂਡ ਕੀਤੇ ਹੋਏ ਨੇ ਔਰ ਇਸ ਵੇਲੇ ਇੱਕ ਤਰਫਾ ਪਾਰਲੀਮੈਂਟ ਦੀ ਕਾਰਵਾਈ ਚੱਲ ਰਹੀ ਅੱਛਾ ਹੁਣ ਇਸ ਸਭ ਦੇ ਚੱਲਦਿਆਂ ਜਿਹੜਾ ਇਹ ਬਹੁਤ ਵੱਡੀ ਗੱਲ ਹੈ ਕਿ ਉਹ ਮੋਦੀ ਜਿਹੜਾ ਬਿਲਕੁਲ ਉਸਨੇ ਜਿਹੜਾ 18 ਜੂਨ ਤੋਂ ਲੈ ਕੇ ਜੋ ਚੱਲ ਰਿਹਾ ਸੀ ਵਰਤਾਰਾ ਕੈਨੇਡਾ ਅਮਰੀਕਾ ਦੀ ਧਰਤੀ ਤੇ ਮਈ ਦੇ ਮਹੀਨੇ 'ਚ ਜਿਹੜਾ ਉਹ ਲਾਹੌਰ ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਵੀ ਜਨਵਰੀ ਦੇ ਮਹੀਨੇ 'ਚ ਹੀ ਹਰਪ੍ਰੀਤ ਸਿੰਘ ਹੈਪੀ PhD ਦਾ ਮਰਡਰ ਹੋਇਆ ਲੇਕਿਨ ਇਸ ਸਭ ਦੇ ਉੱਤੇ ਜਿਹੜੀ ਇਹਨਾਂ ਦੀ ਚੁੱਪੀ ਚੱਲ ਰਹੀ ਸੀ ਅੱਛਾ ਲੇਕਿਨ 29 ਨਵੰਬਰ ਨੂੰ ਜਦੋਂ ਇਹ ਪਲਾਟ ਅਨਫੋਲਡ ਕਰਦੇ ਆ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਇੰਡਾਇਕਟਮੈਂਟ ਫਾਈਲ ਕੀਤੀ ਜਾਂਦੀ ਹੈ ਤੇ ਪਹਿਲੀ ਸਟੋਰੀ ਇਸ ਦੇ ਉੱਤੇ ਜਿਹੜੀ ਬ੍ਰੇਕ ਕੀਤੀ ਗਈ ਕਿ ਕਿਵੇਂ ਗੁਰਪਤਵੰਤ ਸਿੰਘ ਪੰਨੂ ਦੇ ਮਰਡਰ ਦੇ ਲਈ ਨਿਖੇਸ਼ ਗੁਪਤਾ ਔਰ ਇਹ ਸਾਰਾ ਪਲਾਟ ਕੀ ਸੀ ਕਿਵੇਂ ਐਡਵਾਂਸ $15,000 ਵੀ ਪੇ ਕੀਤੇ ਜਾ ਚੁੱਕੇ ਸੀ ਅੰਡਰ ਕਵਰ ਸੀ ਇਹਨਾਂ ਦਾ ਐਨਫੋਰਸਮੈਂਟ ਦਾ ਜਿਨ੍ਹਾਂ ਨੇ ਜਿਹੜਾ ਉਸ ਨੂੰ ਨਾਕਾਮਯਾਬ ਕੀਤਾ ਤੇ ਫਾਈਨੈਂਸ਼ੀਅਲ ਟਾਈਮਜ਼ ਨੇ ਜਿਹੜਾ ਕਿ UK ਦਾ ਅਖਬਾਰ ਹੈ ਅਮਰੀਕਾ ਦਾ ਨਹੀਂ ਹੈ ਇਸ ਨੇ ਲੀਡ ਲਈ ਸੀ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਲਗਾਤਾਰਤਾ ਨਾਲ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਇਸ ਸਟੋਰੀ ਨੂੰ ਫੋਲੋ ਕਰ ਰਿਹਾ ਕੱਲ ਵੀ ਅਸੀਂ ਵਾਸ਼ਿੰਗਟਨ ਪੋਸਟ ਔਰ ਗਾਰਡੀਅਨ ਉਹਨਾਂ ਦਾ ਜ਼ਿਕਰ ਕੀਤਾ ਸੀ ਔਰ ਉਸ ਤੋਂ ਬਾਅਦ ਫਾਈਨੈਂਸ਼ੀਅਲ ਟਾਈਮਜ਼ ਚੁੱਪ ਸੀ ਕੋਈ ਉਹਨਾਂ ਵੱਲੋਂ ਕੋਈ ਵੀ ਫੋਲੋ ਅਪ ਸਟੋਰੀ ਇਸ ਦੇ ਉੱਤੇ ਨਹੀਂ ਸੀ ਔਰ ਮੈਨੂੰ ਇਹ ਲੱਗਦਾ ਸੀ ਕਿ ਵੀ ਕੋਈ ਨਾ ਕੋਈ ਉਹ ਜਿਹੜਾ ਵੱਡਾ ਕਰਨਗੇ ਜਿਹਨੂੰ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਸਕੂਪ ਕਹਿੰਦੇ ਨੇ ਔਰ ਅਚਾਨਕ ਜਦੋਂ ਕੱਲ ਇਹ ਆਇਆ ਕਿ ਜੀ ਫਾਈਨੈਂਸ਼ੀਅਲ ਟਾਈਮਜ਼ ਨੂੰ ਮੋਦੀ ਨੇ ਇੰਟਰਵਿਊ ਦਿੱਤਾ ਹੈ ਔਰ ਇੰਟਰਵਿਊ ਵੀ ਇਸੇ ਇਸ਼ੂ ਦੇ ਉੱਤੇ ਫੋਕਸਡ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਅਮਰੀਕਨ ਦਬਾਅ ਦੀ ਕਾਮਯਾਬੀ ਹੈ ਕਿ ਇੱਕ ਪਾਸੇ ਤਾਂ ਇਮੀਡੀਏਟਲੀ ਇਹਨਾਂ ਨੇ ਐਲਾਨ ਕੀਤਾ ਸੀ ਜੀ ਅਸੀਂ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਹੈ ਇਨਵੈਸਟੀਗੇਟ ਕਰਨ ਲਈ ਉਹ ਕਮੇਟੀ 'ਚੋਂ ਕੀ ਕੱਢਣਾ ਕੀ ਪਾਉਣਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਇਸ ਮੁੱਦੇ ਦੇ ਉੱਤੇ ਹਾਲਾਂ ਜਦੋਂ ਅਸੀਂ ਉਸ ਦੇ ਇੰਟਰਵਿਊ ਦੀ ਜੋ ਫਾਈਨੈਂਸ਼ੀਅਲ ਟਾਈਮਜ਼ ਦਾ ਔਰ ਉਹਦੇ ਤੇ ਬੇਸਡ ਫਿਰ ਬਾਕੀ ਸਾਰਿਆਂ ਨੇ ਵੀ ਅੱਜ ਗਲੋਬ ਐਂਡ ਮੇਲ ਔਰ ਉਹਨਾਂ ਦੀ ਆਪਣੀਆਂ ਨਿਊਜ਼ ਏਜੰਸੀਜ਼ ਨੇ ਵੀ ਔਰ ਈਵਨ BBC ਨੇ ਵੀ ਸਟੋਰੀ ਕੀਤੀ ਹੈ ਪਰ ਮੈਂ ਉਸ ਤੇ ਬਹੁਤੇ ਵੇਰਵੇ ਜਾਣ ਦੀ ਥਾਂ ਜਿਹੜੇ ਉਸ ਦੇ ਕੁਝ ਜੁਮਲੇ ਨੇ ਇਹਦੇ 'ਚ ਕਿ ਭਾਈ ਉਹ ਜਿਵੇਂ ਕਹਿੰਦੇ ਨੇ ਕਿ ਬਈ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਉਹ ਜਿਹਨੂੰ ਕਹਿੰਦੇ ਨੇ ਹੀ ਸਪੀਕਿੰਗ ਵਿਦ ਬੋਥ ਸਾਈਡਸ ਆਫ ਦਾ ਮਾਊਥ ਇਧਰੋਂ ਵੀ ਬੋਲ ਰਿਹਾ ਉਧਰੋਂ ਵੀ ਬੋਲ ਰਿਹਾ ਨਜ਼ਰ ਆ ਰਹੀ ਹੈ ਉਹਦੇ ਘਬਰਾਹਟ ਵੀ ਔਰ ਇਹਦੇ 'ਚ ਵੀ ਕੋਈ ਨਾ ਸ਼ੱਕ ਨਹੀਂ ਹੈ ਕਿ ਕਿਵੇਂ ਅਮਰੀਕਾ ਨੇ ਬਾਹਾਂ ਦੋਵੇਂ ਮਰੋੜ ਕੇ ਨੂੜ ਕੇ ਪਿੱਛੇ ਪਾ ਕੇ ਧੌਣ ਤੇ ਗੋਡਾ ਰੱਖਿਆ ਹੋਇਆ ਔਰ ਹੁਣ ਜਿਵੇਂ ਉਹ ਸਾਹ ਵੀ ਰੁਕਿਆ ਹੋਏ ਤੇ ਉਸ ਕਿਸਮ ਦਾ ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਜੀ ਮੈਂ ਜਿਹੜਾ if someone gives us any information we would definitely look into it ਉਹਨੂੰ ਕਿਉਂਕਿ ਇੰਟਰਵਿਊ ਇਹ ਗੁਰਪਤਵੰਤ ਸਿੰਘ ਪੰਨੂ ਦੇ ਮਰਡਰ ਦੇ ਪਲਾਟ ਨੂੰ ਸਾਹਮਣੇ ਲੈ ਕੇ ਹੈ ਕਿ ਜੀ ਜੇ ਮੇਰੇ ਤੱਕ ਕੋਈ ਸਾਡੇ ਤੱਕ ਸਬੂਤ ਆਏ ਤੇ ਅਸੀਂ ਇਸ ਦੇ ਉੱਤੇ ਜ਼ਰੂਰ ਕਰਾਂਗੇ ਔਰ ਹੁਣ ਤੁਸੀਂ ਇਸ ਦਾ ਇਹ ਦੋ ਮੂੰਹੇ ਸੱਪ ਨੂੰ ਵੀ ਅਸੀਂ ਦੋ ਮੂੰਹਾਂ ਕਹਿੰਦੇ ਹੁੰਦਾ ਦੋ ਮੂੰਹਾਂ ਵਾਲਾ ਉਹ ਕਹਿੰਦਾ if a citizen of ours has done anything good or bad we are ready to look into it ਹੁਣ ਪਹਿਲਾਂ ਤਾਂ ਇਹ ਸਟੇਟ ਨੂੰ ਹਾਲਾਂ ਜਦੋਂ ਤੁਸੀਂ ਇੰਡਾਇਕਟਮੈਂਟ ਤੋਂ ਦੇਖਦੇ ਹੋ ਤੇ ਕੋ ਕੰਸਪੀਰੇਟਰ CC1 ਜਿਹੜਾ ਰਾਹ ਦਾ ਜਾਂ NSA ਦਾ ਜਾਂ ਉਹਦੇ ਡੋਵਲ ਸਮੇਤ ਕੋਈ ਵੀ ਹੋ ਸਕਦਾ ਉਹ ਹੈ ਲੇਕਿਨ ਇਹ ਪਹਿਲੇ ਝਟਕੇ ਨਾਲ ਹੀ ਜਿਹੜਾ ਉਹਦੇ ਤੋਂ ਆਪਣੇ ਆਪ ਨੂੰ ਸੈਪਰੇਟ ਕਰਦਾ ਹੈ ਕਿ ਜੀ ਇਹ ਜਿਵੇਂ ਸਾਡੀ ਗਵਰਨਮੈਂਟ ਨੇ ਕੋਈ ਨਹੀਂ ਕੀਤਾ ਹਾਂ ਕਿਸੇ ਸਾਡੇ ਸਿਟੀਜ਼ਨ ਕਿਉਂਕਿ ਸਿਟੀਜ਼ਨ ਤਾਂ ਹੈ ਹੀ ਹੈ ਇੰਡੀਆ ਦਾ ਉਹਨੇ ਕੀਤਾ ਹੋ ਹੁਣ ਇਹ ਕਹਿਣ ਦੀ ਬਜਾਏ ਕਿ ਭਾਈ ਜੇ ਮਰਡਰ ਉਹਨੇ ਕੀਤਾ ਤੇ ਅਸੀਂ ਉਹਦੀ ਜ਼ਿੰਮੇਵਾਰੀ ਜਾਂ ਇਨਵੈਸਟੀਗੇਟ ਕਰਾਂਗੇ ਉਹ ਇਹਨੂੰ ਜਨਰਲਾਈਜ਼ ਕਰ ਰਿਹਾ ਕਿ ਜੇ ਕੋਈ ਚੰਗਾ ਕੰਮ ਵੀ ਇਫ ਗੁੱਡ ਔਰ ਬੈਡ ਇਫ ਅ ਸਿਟੀਜ਼ਨ ਆਫ ਆਵਰਸ ਹੈਜ਼ ਡਨ ਐਨੀਥਿੰਗ ਗੁੱਡ ਔਰ ਬੈਡ ਜੇ ਸਾਡੇ ਕਿਸੇ ਵੀ ਸ਼ਹਿਰੀ ਨੇ ਕੋਈ ਚੰਗਾ ਜਾਂ ਮਾੜਾ ਕੀਤਾ ਵੀ ਆਰ ਰੈਡੀ ਟੂ ਲੁੱਕ ਇਨਟੂ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਔਰ ਇਹ ਉਹੀ ਖੂਨੀ ਦਰਿੰਦਾ ਹੈ ਜਿਸ ਨੂੰ ਜਦੋਂ ਇਹ 2014 ਚ ਪ੍ਰਾਈਮ ਮਿਨਿਸਟਰ ਇਸ ਰਨ ਕਰ ਰਿਹਾ ਸੀ ਔਰ ਇੱਕ ਬਾਹਰਲੇ ਰਿਪੋਰਟਰ ਨੇ ਇਹਨੂੰ ਪੁੱਛਿਆ ਸੀ ਕਿ ਵੀ ਚੱਲ ਤੂੰ ਇਹ ਕਹਿੰਦਾ ਹੈ ਕਿ ਵੀ ਤੂੰ ਤੇਰਾ ਕੋਈ 2002 ਦੀ ਮੁਸਲਮਾਨਾਂ ਦੀ ਨਸਲਕੁਸ਼ੀ 'ਚ ਤੇਰਾ ਰੋਲ ਨਹੀਂ ਹੈ ਔਰ ਤੁਹਾਨੂੰ ਇਸ ਲਈ ਅਦਾਲਤ ਨੇ ਬਰੀ ਕਰ ਦਿੱਤਾ ਹੈ ਪਰ ਫਿਰ ਵੀ ਤੂੰ ਗੁਜਰਾਤੀ ਹੈ ਤੇਰੇ ਗੁਜਰਾਤ ਦੇ ਭਾਰਤ ਦੇ ਸ਼ਹਿਰੀ ਮਾਰੇ ਗਏ ਜਿਹੜੇ ਹਜ਼ਾਰਾਂ ਨੇ ਤੈਨੂੰ ਦੁੱਖ ਤਾਂ ਹੋਏਗਾ ਹੀ ਤੇ ਉਹਦਾ ਉਹ ਜਵਾਬ ਦਿੰਦਾ ਸੀ ਅਗਰ ਕੋਈ ਕੁੱਤੇ ਕਾ ਪਿੱਲਾ
कार के टायर के नीचे आ जाए तो दुख तो होता ही है। सो ये इहदी जहनीयत। और हुण भी वो कह रहा है कि इफ ए सिटीजन ऑफ आवर्स हैज डन एनीथिंग गुड और बैड वी आर रेडी टू लुक इनटू इट, कि जी कोई भी चंगा ਜਾਂ ਮਾੜਾ ਕੀਤਾ। फिर उसने ਇਹ ਸਾਰੇ ਦੇ ਉੱਤੇ ਆਪਣਾ फाइनैशियल टाइम्स ਨਾਲੋਂ ਗੱਲ ਕਰਦੇ ਆ, ਕਹਿੰਦਾ ਕਿ ਜੀ ਇਹ New Delhi was deeply concerned about the activities of certain extremist groups based overseas। ਹੁਣ ਉੱਥੇ ਤਾਂ ਗੁੱਡ ਔਰ ਬੈਡ ਕਹਿ ਕੇ ਔਰ ਇੰਡੀਅਨ ਸਿਟੀਜ਼ਨ ਦੇ ਫਿਰ ਉਹ ਆ ਜਾਂਦਾ ਕਿ ਜੀ ਇਹ ਜਿਹੜੇ ਬਾਹਰ ਬੈਠੇ ਐਕਸਟ੍ਰੀਮਿਸਟ ਨੇ ਖਾਲਿਸਤਾਨੀ, ਇਹਨਾਂ ਦੀਆਂ ਐਕਟੀਵਿਟੀਜ਼ ਨੂੰ ਲੈ ਕੇ ਅਸੀਂ ਬੜੇ ਜਿਹੜੇ ਆ ਉਹ ਡਿਸਟਰਬਡ ਹੈ। ਔਰ these elements under the guise of freedom of expression have engaged in intimidation and incited violence, he said। ਕਿ ਜੀ ਇਹ ਜਿਹੜੇ ਨੇ ਫਰੀडम ਆਫ ਐਕਸਪ੍ਰੈਸ਼ਨ ਦਾ ਬਹਾਨਾ ਜਿਹੜਾ ਹੈ ਜਾਂ ਉਸ ਦੇ ਲਬਾਦੇ ਵਿੱਚ ਲੁੱਕ ਕੇ ਜਿਹੜਾ ਹੈ ਇਹ ਇੰਟੀਮੀਡੇਸ਼ਨ ਔਰ ਵਾਇਲੈਂਸ ਕਰ ਰਹੇ ਨੇ। ਫਿਰ ਉਹਨੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਇਹ ਜਿਹੜਾ ਹੈ ਭਾਰਤ ਔਰ ਅਮਰੀਕਾ ਦੇ ਸਬੰਧਾਂ ਨੂੰ ਡੈਮੇਜ ਕਰ ਰਿਹਾ ਹੈ ਇਹ ਜਿਹੜਾ ਸਾਰਾ ਵਾਕਿਆ ਹੋਇਆ, ਉਹਨੇ ਕਿਹਾ ਜੀ देयर वाज स्ट्रॉन्ग बाईपार्टीसन सपोर्ट फॉर स्ट्रेंथनिंग ऑफ दिस रिलेशनशिप which is a clear indicator of a mature and stable partnership। कि साड़ी पार्टनरशिप बड़ी mature है, बड़ी stable है और ये जड़ा माड़ा मोटा हुंदा ही रहता है। Security and counter terrorism cooperation has been a key components of our partnership। I don't think it is appropriate to link a few incidents with diplomatic relations between the two countries। ਕੁਝ ਘਟਨਾਵਾਂ ਨੂੰ ਇਹ ਡਿਪਲੋਮੈਟਿਕ ਜਿਹੜੇ ਸਾਡੇ ਰਿਸ਼ਤੇ ਨੇ ਇਹਨਾਂ ਦੇ ਨਾਲ ਜੋੜ ਕੇ ਦੇਖ, ਬੰਦੇ ਦਾ ਮਾਰਿਆ ਜਾਣਾ ਐਕਸਟਿੰਗੁਇਸ਼ ਕਰੇ ਕੋਈ ਆ ਕੇ ਹਜ਼ਾਰਾਂ ਮੀਲ ਦੂਰ ਕਿਸੇ ਦੀ ਜ਼ਿੰਦਗੀ ਨੂੰ ਔਰ ਬਾਕੀਆਂ ਨੂੰ ਤੁਸੀਂ ਲਾਈਨ 'ਚ ਰੱਖਿਆ ਹੋਇਆ ਤੇ ਉਹ ਕਹਿ ਰਿਹਾ ਫਿਊ ਇਨਸੀਡੈਂਟਸ ਨੇ ਇਹਨਾਂ ਨਾਲ ਕੀ ਫਰਕ ਪੈਂਦਾ। ਇਹ ਤਾਂ ਜਿਹੜਾ ਹੈ ਉਹ ਸਾਡੀ ਰਿਲੇਸ਼ਨਸ਼ਿਪ ਬੜੀ ਮਜ਼ਬੂਤ ਹੈ। ਔਰ ਫਿਰ ਇਸ ਦੇ ਉੱਤੇ ਜਸਟਿਨ ਟਰੂਡੋ ਨੇ ਨਾਲ ਦੀ ਨਾਲ ਉਹਨੇ ਪੂਰਾ ਉਹ ਆਪਣਾ ਬੈਟ ਹੱਥ 'ਚ ਰੱਖਿਆ ਹੋਇਆ। ਉਹਨੇ ਕਿਹਾ ਵੀ ਹੁਣ ਇਹ ਜਿਹੜਾ ਇਹਨੇ ਅੱਜ ਇੰਟਰਵਿਊ ਦੇ ਕੇ ਇਹਨੇ ਆਪਣਾ ਟੋਨ ਬਦਲੀ ਹੈ ਕਿ ਬਈ ਉਹਨਾਂ ਨੇ ਕਿਹਾ ਕਿ ਫਰਦਰ ਅੰਡਰਸਕੋਰਸ what we have been talking about from the very beginning which is that India needs to take this seriously। ਉਹਨੇ ਕਿਹਾ ਜੀ ਜੋ ਅਸੀਂ ਕਹਿ ਰਹੇ ਸੀ ਹੁਣ ਲੱਗਦਾ ਹੈ ਵੀ ਇਹਨਾਂ ਦੀ ਟੋਨ ਜਿਹੜੀ ਆ ਉਹ ਬਦਲੀ ਹੈ, ਇਹਨੂੰ ਇਹ ਗੰਭੀਰਤਾ ਨਾਲ ਲੈਣਾ ਪੈ ਰਿਹਾ। We have been working closely with our American counterparts, with partners around the world on the very serious allegations that we shared in September that we believed India was involved, agents of government of India were involved in the killing of Canadian citizen on Canadian soil, Mr. Trudeau said। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹ ਜਿਹੜਾ ਉਦੋਂ ਤੋਂ ਹੀ ਅਮਰੀਕਾ ਦੇ ਨਾਲ ਰਲ ਕੇ ਇਹਨਾਂ ਨੂੰ ਇਹ ਸਮਝਾ ਰਹੇ ਹਾਂ ਕਿ ਵੀ ਤੁਸੀਂ ਔਰ ਤੁਹਾਡੇ ਏਜੰਟ ਇਨਵੋਲਵ ਨੇ ਇਹਦੇ ਤੇ ਕਰੋ। ਔਰ ਨਾਲ ਦੀ ਨਾਲ ਉਹਨਾਂ ਨੇ CBC ਨੂੰ ਇੰਟਰਵਿਊ 'ਚ ਕਿਹਾ ਕਿ he senses a change in India's tone with Ottawa after the US warned New Delhi about its involvement in the foiled plot to kill Mr. Pannu on US soil। I think there is beginning of an understanding that they can't bluster their way through this and there is an openness to collaborating in a way that perhaps they were less open with Mr. Trudeau। ਅੱਜ ਨਾਲ ਦੇ ਨਾਲ ਹੀ ਉਹਨੇ ਕਿਹਾ ਇਹ ਹੁਣ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ, ਇਹ ਪਹਿਲਾਂ ਭੱਜ ਰਹੇ ਸੀ ਉਸ ਤੋਂ, ਬਿਲਕੁਲ ਉਹਨੂੰ ਛਿਟਕ ਕੇ ਦੌੜਨਾ ਚਾਹੁੰਦੇ ਸੀ। ਹੁਣ ਲੱਗਦਾ ਹੈ ਵੀ ਇਹਨਾਂ ਨੇ ਅਕਲ ਦੇ ਖਾਨੇ ਨੂੰ ਹੱਥ ਮਾਰਿਆ ਔਰ ਇਹ ਜਿਹੜੀ ਉਹਨਾਂ ਦੀ ਟੋਨ 'ਚ ਤਬਦੀਲੀ ਆਈ ਹੈ ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਵੀ ਉਹ ਹੁਣ ਓਪਨਨੈਸ ਦੇ ਨਾਲ ਇਹ ਸਾਰੇ ਦੀ ਜਿਹੜੀ ਹੈ ਤਹਿ ਤੱਕ ਗਹਿਰਾਈ ਤੱਕ ਜਾਣ ਦੇ ਵਿੱਚ ਮਦਦ ਕਰਨਗੇ। ਸੋ ਹਾਲਾਂਕਿ ਪੰਜਾਬੀ ਦਾ ਫਰੇਜ਼ ਇਹ ਵੀ ਹੈ ਕਿ ਭਾਈ ਇਨ ਦਾ ਐਂਡ ਕਈਆਂ ਨੂੰ ਇਹ ਵੀ ਲੱਗੇਗਾ ਕਿ ਜੀ ਇਸ ਸਾਰੇ ਚੋਂ ਕੀ ਹੈ ਵੀ ਖੋਦਿਆ ਪਹਾੜ ਨਿਕਲਿਆ ਚੂਹਾ, ਉਹ ਵੀ ਮਰਿਆ ਹੋਇਆ। ਨਹੀਂ, ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਦੇ ਥੱਲੇ ਇੱਕ ਤਾਂ ਇਹਨਾਂ ਨੇ ਹੁਣ ਅੱਗੇ ਜੈ ਸ਼ੰਕਰ ਨੂੰ ਜਾਂ ਦੂਜਿਆਂ ਨੂੰ ਨਹੀਂ ਕੀਤਾ, ਆ ਕੇ ਵੀ ਉਸੇ ਹੀ ਫਾਈਨੈਂਸ਼ੀਅਲ ਟਾਈਮਸ ਦੇ ਨਾਲ ਇੰਟਰਵਿਊ ਹੈ ਔਰ ਇਸ ਦੇ ਉੱਤੇ ਈਵਨ ਜੇ ਇੱਕ ਜਿਹੜੇ ਲੋਕ ਡਿਪਲੋਮੈਟਿਕਲੀ ਜਾਂ ਜਿਹੜੇ ਲੋਕ ਐਨਾਲਿਸਟ ਹੁੰਦੇ ਨੇ ਉਹ ਇਹ ਨਹੀਂ ਦੇਖਦੇ ਵੀ ਕਿਆ ਕੀ ਹੈ ਕੀ ਨਹੀਂ ਕਿਹਾ, ਬਿਟਵੀਨ ਦਾ ਲਾਈਨਸ ਕੀ ਹੈ। ਸੋ ਮੈਸੇਜ ਬੜਾ ਕਲੀਅਰ ਹੈ ਕਿ ਚੋਰ ਜਿਹੜਾ ਉਹ ਫੜਿਆ ਗਿਆ ਔਰ ਉਹ ਹੁਣ ਉਸ ਚੋਂ ਜਿਹੜਾ ਉਹ
ਜਿਗਲ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਉਸ ਚੋਂ ਕਿਵੇਂ ਨਿਕਲੇ ਤੇ ਨਾਲ ਦੀ ਨਾਲ ਉਹ ਇਹ ਵੀ ਦੁਹਾਈ ਦੇ ਰਿਹਾ ਜੀ ਸਾਡੀ ਬੜੀ ਮਜ਼ਬੂਤ ਪਾਰਟਨਰਸ਼ਿਪ ਹੈ, ਫਿਊ ਇਨਸੀਡੈਂਟਸ ਉਹ ਇਹ ਕਹਿਣਾ ਇਹ ਹੈ ਵੀ ਇਹਨੂੰ ਹੁਣ ਇਗਨੋਰ ਕਰੋ ਔਰ ਇਸ ਸਾਰੇ ਨੂੰ ਜਿਹੜਾ ਹੈ ਉਹ ਵੱਟੇ ਖਾਤੇ ਪਾਓ ਵੀ ਕੋਈ ਗੱਲ ਨਹੀਂ ਹੈ, ਚਲੋ ਮਰਿਆ ਤਾਂ ਨਹੀਂ ਨਾ ਅਮਰੀਕਾ 'ਚ ਕੋਈ, ਕੈਨੇਡਾ ਵਾਲਿਆਂ ਨਾਲ ਅਸੀਂ ਦੇਖ ਲਾਂਗੇ। ਇਸ ਕਿਸਮ ਦਾ ਵਿਹਾਰ ਇਹਨਾਂ ਨੇ ਪਹਿਲਾਂ ਤਾਂ ਇਹੀ ਰੱਖੀ ਸੀ ਨੀਤੀ, ਲੇਕਿਨ ਇਹ ਅਸੀਂ ਸਮਝਦੇ ਹਾਂ ਵੀ ਅਹਿਮੀਅਤ ਵਾਲੀ ਗੱਲ ਹੈ ਕਿ ਅਲਟੀਮੇਟਲੀ ਗਲੋਬਲ ਮੀਡੀਆ ਦੇ ਸਾਹਮਣੇ ਆ ਕੇ ਇਸ ਨੂੰ ਜਵਾਬਦੇਹ ਹੋਣਾ ਪਿਆ। ਇਹ ਆਪਣੀ ਜਿਹੜੀ ਹੈ ਜਸਟੀਫਿਕੇਸ਼ਨ ਜੋ ਮਰਜ਼ੀ ਕਹੇ ਔਰ ਇਸ ਦੇ ਅੰਦਰਲਾ ਜ਼ਹਿਰ ਕਿ ਵੀ ਅੱਜ ਵੀ ਜਦੋਂ ਉਹ ਫਰੀडम ਆਫ ਐਕਸਪ੍ਰੈਸ਼ਨ ਨੂੰ ਗਾਈਜ਼ ਕਹਿ ਰਿਹਾ ਕਿ ਵੀ ਇੱਕ ਲਬਾਦੇ ਥੱਲੇ ਲੁਕਿਆ ਹੋਇਆ, ਸੋ ਇਹਨਾਂ ਦੀ ਨੀਅਤ ਔਰ ਇਹਨਾਂ ਦੀਆਂ ਨੀਤੀਆਂ ਕੀ ਨੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਔਰ ਬਿਲਕੁਲ ਜਿਵੇਂ ਅਸੀਂ US ਸਰਫ ਦੀ ਰਿਪੋਰਟ ਡਿਸਕਸ ਕੀਤੀ ਸੀ ਇੰਡੀਆ ਦੇ ਉੱਤੇ ਕਿ ਭਾਈ ਹੁਣ ਇਹ ਵੇਲਾ ਹੈ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਜਿਹੜਾ US ਸਰਫ 3 ਸਾਲਾਂ ਤੋਂ ਐਲਾਨ ਰਿਹਾ ਉਹ ਐਲਾਨਿਆ ਜਾਏ, ਇਹਨਾਂ ਦੇ ਨਾਲ ਟ੍ਰੇਡ ਐਗਰੀਮੈਂਟ ਫਿਊਚਰ 'ਚ ਕੋਈ ਨਾ ਕੀਤਾ ਜਾਏ, ਪਹਿਲੇ ਜਿਹੜੇ ਕੀਤੇ ਹੋਏ ਨੇ ਉਹਨਾਂ ਨੂੰ ਵੀ ਰਿਵਿਊ ਕੀਤਾ ਜਾਏ ਔਰ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਅਸੀਂ ਫਰਦਰ ਗੱਲ ਕਰਾਂਗੇ ਕਿ ਵੀ ਹੁਣ ਸਿੱਖਾਂ ਦੀ ਮੰਗ ਸਿਰਫ ਇਹੀ ਨਹੀਂ ਹੈ ਕਿ ਉਹਨਾਂ ਨੂੰ ਜਾਂ ਉਹਨਾਂ ਦੇ ਕੰਸਪੀਰੇਟਰ 1 2 3 ਨੂੰ ਜਿਹੜਾ ਉਹ ਜਵਾਬਦੇਹ ਬਣਾਇਆ ਜਾਏ, ਪਰ ਅਸੀਂ ਸਮਝਦੇ ਹਾਂ ਕਿ ਹੁਣ ਘੱਟੋ ਘੱਟ ਵੈਸਟਰਨ ਰਾਡਾਰ ਦੇ ਉੱਤੇ ਸਿੱਖਾਂ ਦੇ ਵਿਕਟਮ ਹੋਣ ਦਾ ਕੱਲਾ ਇੱਥੇ ਹੀ ਨਹੀਂ ਕਿ ਟਰਾਂਸਨੈਸ਼ਨਲ ਟੈਰਰ ਦਾ ਅਸੀਂ ਵਿਕਟਮ ਹੋਏ, ਕੈਨੇਡਾ ਦੇ ਵਿੱਚ ਤਾਂ ਹਰਦੀਪ ਸਿੰਘ ਨਿੱਜਰ ਹੋਇਆ, UK 'ਚ ਅਵਤਾਰ ਸਿੰਘ ਖੰਡਾ ਹੋਇਆ, ਇੱਥੇ ਹੋਣ ਜਾ ਰਹੇ ਸੀ, ਲੇਕਿਨ ਇਸ ਦੇ ਨਾਲ ਨਾਲ ਕਿ ਸਿੱਖ ਇਸ਼ੂ ਦੀ ਇੱਕ ਅਹਿਮੀਅਤ ਹੈ। ਖਾਲਿਸਤਾਨ ਤੋਂ ਬਿਨਾਂ ਜੇ ਇੱਥੇ ਵੀ ਸਿੱਖ ਸੇਫ ਨਹੀਂ ਨੇ, ਉੱਥੇ ਆਲਰੇਡੀ ਉਹਨਾਂ ਦੀ ਪਰਸੀਕਿਊਸ਼ਨ ਹੋਈ, ਫਿਰ ਉਹੀ ਲੌਜਿਕ ਜਿਹੜਾ ਕਦੇ ਇਹਨਾਂ ਨੇ ਕਲੈਕਟਿਵ ਪਰਸੀਕਿਊਸ਼ਨ ਤੋਂ ਬਾਅਦ ਮੁਲਕ ਬਣਾਉਣ ਦਾ ਹੈ, ਜਿਹੜਾ UN ਚਾਰਟਰ ਵੀ ਅਲਾਉ ਕਰਦਾ ਹੈ, ਉਹ ਅਸੀਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਬਿਲਕੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ,
ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਥਿੰਕ ਟੈਂਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਅਮਰੀਕਾ ਸਬੰਧ ਹਿੱਲੇ ਜ਼ਰੂਰ ਨੇ ਪਰ ਟੁੱਟੇ ਨਹੀਂ। ਅਸੀਂ ਸਮਝਦੇ ਹਾਂ ਕਿ ਹੁਣ ਜਦੋਂ ਅਮਰੀਕਾ ਕੈਨੇਡਾ ਸਾਹਮਣੇ ਖਾਲਿਸਤਾਨ ਦੇ ਮੁੱਦੇ ਤੇ ਸਿੱਖਾਂ ਨਾਲ ਹੋ ਰਹੇ ਧੱਕੇ ਦੀ ਕਹਾਣੀ ਉੱਘੜ ਕੇ ਬਾਹਰ ਆਈ ਹੈ ਤਾਂ ਇਹਨਾਂ ਮੁਲਕਾਂ ਨੂੰ ਖਾਲਿਸਤਾਨ ਦੀ ਕਾਇਮੀ ਲਈ ਭਾਰਤ ਤੇ ਦਬਾਅ ਪਾਉਣਾ ਚਾਹੀਦਾ ਹੈ ਔਰ ਐਸਾ ਕਰਨਾ ਮਨੁੱਖੀ ਹੱਕਾਂ ਦੇ ਨੁਕਤਾ ਨਿਗਾਹ ਤੋਂ ਵੀ ਜ਼ਰੂਰੀ ਹੈ ਔਰ ਲੌਂਗ ਟਰਮ ਪੱਛਮੀ ਮੁਲਕਾਂ ਦੇ ਹਿੱਤ ਵਿੱਚ ਵੀ ਇਹ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਪਿਛਲੇ ਆਲਮੋਸਟ 18 ਜੂਨ ਤੋਂ ਇਨ ਜਨਰਲ ਔਰ 18 ਸਤੰਬਰ ਤੋਂ ਬਾਅਦ ਇਨ ਪਰਟੀਕੂਲਰ ਇਹਨਾਂ ਸਾਰੇ 6 ਮਹੀਨਿਆਂ 'ਚ, ਕਿਉਂਕਿ 18 ਦਸੰਬਰ ਨੂੰ 6 ਮਹੀਨੇ ਹੋ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ, ਜਿਹੜੇ ਦੋ ਮੁੱਦੇ ਡਿਸਕਸ਼ਨ ਦਾ ਹਿੱਸਾ ਰਹੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ, ਡਿਫਰੈਂਟ ਟਾਕ ਸ਼ੋਜ਼ 'ਚ ਵੀ ਔਰ ਜ਼ਾਹਰ ਹੈ ਸਾਡੇ ਇਸ TV84 ਦੇ ਫਾਰਮੈਟਸ ਦੇ ਵਿੱਚ ਵੀ, ਸੱਚੋ ਸੱਚ ਪ੍ਰੋਗਰਾਮ 'ਚ ਵੀ, ਉਹ ਸੀ ਇੰਡੀਆ ਦਾ ਰੌਗ ਸਟੇਟ ਦੇ ਤੌਰ ਤੇ ਬਿਹੇਵ, ਕਿ ਇਹ ਜਮਹੂਰੀਅਤ ਨਹੀਂ ਹੈ, ਡੈਮੋਕ੍ਰੇਸੀ ਨਹੀਂ ਹੈ, ਇਹ ਇੱਕ ਰੂਸ ਚੀਨ ਵਾਂਗ ਆਟੋਕ੍ਰੇਸੀ ਔਰ ਕਮਿਊਨਿਜ਼ਮ ਉਹਨਾਂ ਮੁਲਕਾਂ 'ਚ ਇੱਥੇ ਜਮਹੂਰੀਅਤ ਦੇ ਨਾਂ ਥੱਲੇ ਇਹਨਾਂ ਦਾ ਬਿਹੇਵੀਅਰ ਰੋਗ ਸਟੇਟ ਵਾਲਾ ਹੈ ਔਰ ਕਿਵੇਂ ਇਹ ਜਿਹੜੇ ਨੇ ਹਜ਼ਾਰਾਂ ਮੀਲ ਦੂਰ ਵੀ ਇਹਨਾਂ ਨੇ ਆਪਣੀਆਂ ਕਿਲਿੰਗ ਗੈਂਗਸ ਜਿਹੜੀਆਂ ਉਹ ਭੇਜੀਆਂ ਹੋਈਆਂ ਨੇ ਔਰ ਕਿਵੇਂ ਉਹ ਇੰਟਰਨੈਸ਼ਨਲ ਲਾਅ ਨੂੰ ਫਲੋਟ ਕੀਤਾ ਹੈ ਉਸਨੇ ਇਹਨਾਂ ਮੁਲਕਾਂ ਦੀ ਜਿਹੜੀ ਸੋਵਰਨਿਟੀ ਹੈ ਉਹਨੂੰ ਚੈਲੰਜ ਕੀਤਾ ਹੈ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਨੁਕਤਾ ਜਿਹੜਾ ਚੰਗੇ ਢੰਗ ਨਾਲ ਉੱਭਰਿਆ ਔਰ ਇਸ ਦੀ ਚਰਚਾ ਇਹਨਾਂ 6 ਮਹੀਨਿਆਂ ਦੇ ਵਿੱਚ ਜਿਹੜੀ ਹੈ ਇਨ ਜਨਰਲ ਔਰ 3 ਮਹੀਨਿਆਂ 'ਚ ਇਨ ਪਰਟੀਕੂਲਰ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ ਉਦੋਂ ਹੋਈ। ਦੂਸਰਾ ਨੁਕਤਾ ਨਿਗਾਹ ਜਿਹੜਾ ਜ਼ਾਹਰ ਹੈ, ਖਾਲਿਸਤਾਨ ਲਫ਼ਜ਼ ਦੁਨੀਆ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਉਹ ਮਕਬੂਲ ਹੋਇਆ ਔਰ ਇੱਕ ਸਿੰਪੈਥੈਟਿਕ ਐਂਗਲ ਤੋਂ, ਔਰ ਜਿਹੜੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਨੇ ਬਾਹਰਲੇ ਮੁਲਕਾਂ 'ਚ, ਜਿਨ੍ਹਾਂ ਨੂੰ ਭਾਰਤ ਨੇ ਭਾਵੇਂ ਡੈਜ਼ਿਗਨੇਟਿਡ ਟੈਰਰਿਸਟ ਕਿਹਾ ਹੋਇਆ, ਉਹਨਾਂ 'ਚ ਹਰਦੀਪ ਸਿੰਘ ਨਿੱਜਰ ਨੂੰ ਵੀ ਸਿਰ 'ਤੇ ਵੀ ਇਨਾਮ ਰੱਖਿਆ ਹੋਇਆ ਸੀ, ਯੂਆਪਾ ਵੀ ਲਾਇਆ ਹੋਇਆ ਸੀ, ਜਾਂ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਡੈਜ਼ਿਗਨੇਟਿਡ ਟੈਰਰਿਸਟ ਔਰ ਜਿਹੜਾ ਉਹਨਾਂ ਦੀ ਪ੍ਰਾਪਰਟੀ ਵੀ ਕਨਫਿਸਕੇਟ ਕੀਤੀ ਹੋਈ ਹੈ। ਇੰਟਰਪੋਲ ਅਲਰਟ ਵੀ 2-3 ਵਾਰ ਦਿੱਤਾ ਹੈ, ਲੇਕਿਨ ਨਾ ਇੰਟਰਪੋਲ ਨੇ ਮੰਨਿਆ ਨਾ ਇਹਨਾਂ ਮੁਲਕਾਂ ਨੇ ਮੰਨਿਆ ਔਰ ਇਸੇ ਸਾਰੇ ਮੀਡੀਆ ਨੇ ਔਰ ਈਵਨ ਅਮਰੀਕਨ ਬਰੀਫਿੰਗ ਦੇ ਵਿੱਚ ਵੀ, ਉਹ ਭਾਵੇਂ ਉਹਨਾਂ ਦੀਆਂ ਅੱਡ-ਅੱਡ ਬਰੀਫਿੰਗਸ ਨੇ, ਉਹਨਾਂ ਨੂੰ ਇੱਕ ਖਾਲਿਸਤਾਨੀ ਪੋਲੀਟੀਕਲ ਐਕਟਿਵਿਸਟ ਦੇ ਤੌਰ ਤੇ ਕਿਹਾ ਗਿਆ, ਜਾਂ ਬਹੁਤ ਜੇ ਦੂਰ ਵੀ ਗਏ ਤੇ ਸੈਪਰੇਟਿਸਟ ਕਿਹਾ ਗਿਆ। ਸੈਪਰੇਟਿਸਟ ਦਾ ਮਤਲਬ ਜਿਹੜੇ ਵੱਖ ਹੋਣਾ ਚਾਹੁੰਦੇ ਨੇ, ਉਹ ਤਾਂ ਅਸੀਂ ਹਾਂ ਹੀ ਹੈ, ਤਾਂ ਹੋਣਾ ਹੀ ਚਾਹੁੰਦੇ। ਸੋ ਇਹ ਕੋਈ ਟੈਰਰਿਸਟ ਜਾਂ ਵਾਇਲੈਂਸ ਜਾਂ ਦੂਸਰਾ ਹਾਲਾ ਇੰਡੀਆ ਨੇ ਜਿਸ ਲੈਵਲ ਦੇ ਉੱਤੇ ਬਿਆਨਾਂ ਨੂੰ ਕਿ ਜੀ ਉਹਨਾਂ ਨੇ ਇੰਡੀਅਨ 에ਅਰਲਾਈਨ ਦੇ ਜਹਾਜ਼ ਨੂੰ ਉਡਾਉਣ ਦੀ ਗੱਲ ਕੀਤੀ, ਕੈਨੇਡਾ ਦੇ ਹਿੰਦੂਆਂ ਨੂੰ ਕਿਹਾ ਜੀ ਕੈਨੇਡਾ ਛੱਡ ਜਾਓ, ਭਾਰਤੀ ਪਾਰਲੀਮੈਂਟ ਨੂੰ ਉਡਾਉਣ ਦੀ ਧਮਕੀ ਦਿੱਤੀ। ਹਾਲਾਂਕਿ ਇਹ ਵੀ ਝੂਠ ਸੀ ਜੋ ਉਹ ਕਹਿ ਰਹੇ ਸੀ, ਲੇਕਿਨ ਜਿਵੇਂ ਉਹਨਾਂ ਨੇ ਉਸ ਨੂੰ ਐਂਪਲੀਫਾਈ ਕੀਤਾ ਇਸ ਪ੍ਰਚਾਰ ਨੂੰ, ਇਹ ਵੀ ਮੁਕੰਮਲ ਤੌਰ ਤੇ ਰਿਜੈਕਟ ਕਰਦੇ ਆ ਇਹਨਾਂ ਦੇ ਮੀਡੀਆ ਨੇ ਵੀ ਔਰ ਸਟੇਟ ਬਰੀਫਿੰਗਸ ਦੇ ਵਿੱਚ ਵੀ ਇਹਨਾਂ ਦੇ ਲਈ ਲਫ਼ਜ਼ ਸੈਪਰੇਟਿਸਟ ਜਾਂ ਸਿੱਖ ਪੋਲੀਟੀਕਲ ਐਕਟਿਵਿਸਟ ਦਾ ਇਸਤੇਮਾਲ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਹ ਵੀ ਕਿ ਖਾਲਿਸਤਾਨ ਦੀ ਇੱਕ ਸਟਰਗਲ ਹੈ ਜਿਹੜੀ ਇੱਕ ਮਾਈਨੋਰਿਟੀ ਲੀਡ ਕਰ ਰਹੀ ਹੈ ਔਰ ਉਹਨਾਂ ਦੇ ਨਾਲ ਉੱਥੇ ਵੀ, ਕਿਉਂਕਿ ਇਸ ਸਾਰੇ ਦੀ ਫਿਰ ਬੈਕਗਰਾਊਂਡ 'ਚ ਬਹੁਤ ਸਾਰਿਆਂ ਨੇ 80ਵਿਆਂ ਦਾ ਜ਼ਿਕਰ ਕੀਤਾ ਔਰ ਈਵਨ ਟਾਈਮ ਮੈਗਜ਼ੀਨ ਜਿਨ੍ਹਾਂ ਨੇ 2 ਅਮਰੀਕਨ ਡਾਕਟਰ ਸਿਮਰਨਜੀਤ ਔਰ ਗੁਨੀਸ਼ਾ ਕੌਰ, ਉਹਨਾਂ ਦੇ ਆਰਟੀਕਲ ਨੂੰ ਛਾਪ ਕੇ ਜਿਹੜਾ ਉਹ ਬਿਲਕੁਲ ਉਸ ਦੀ ਤਹਿ ਤੱਕ ਜਿਹੜਾ ਉਸ ਨੂੰ ਬਿਆਨਿਆ ਕਿ 47 ਦੇ ਵਿੱਚ ਕਿਵੇਂ ਤੀਸਰੀ ਧਿਰ ਸਨ ਸਿੱਖ ਔਰ ਕਿਵੇਂ ਇਹ ਜਿਹੜੀ ਮੂਵਮੈਂਟ ਹੈ ਸਿੱਖ ਮੂਵਮੈਂਟ, ਇਹਦਾ ਆਧਾਰ ਗੁਰੂ ਨਾਨਕ ਸਾਹਿਬ ਦੀਆਂ ਜਿਹੜੇ ਫਾਊਂਡਰ ਨੇ 555 ਸਾਲ ਪਹਿਲਾਂ ਜਿਹੜੇ ਇਸ ਦੁਨੀਆ ਦੇ ਉੱਤੇ ਆਏ, ਜਿਨ੍ਹਾਂ ਨੇ ਜ਼ੁਲਮ ਨੂੰ ਰੈਜ਼ਿਸਟ ਕਰਨ ਦਾ ਮੈਸੇਜ ਦਿੱਤਾ ਔਰ ਇਹੀ ਜਿਹੜੀ ਰੈਜ਼ਿਸਟੈਂਸ ਹੈ ਇਹ ਹਰ ਇਹਨਾਂ 4 ਸਦੀਆਂ ਦੇ ਵਿੱਚ ਦਿੱਲੀ ਦੇ ਉੱਤੇ ਬੈਠੇ ਹਾਕਮਾਂ ਦੀਆਂ ਅੱਖਾਂ 'ਚ ਰੜਕਦੇ ਰਹੇ ਔਰ ਕਿਵੇਂ ਡਿਫਰੈਂਟ ਰਜੀਮਸ ਦੇ ਵੇਲੇ ਕੌਮ ਇੱਕ ਤੋਂ ਬਾਅਦ
ਇੱਕ ਨਸਲਕੁਸ਼ੀ ਚੋਂ ਗੁਜ਼ਰੀ। ਜੀ। ਸੋ ਜ਼ਾਹਰ ਹੈ ਕਿ ਵੀ ਅਜੇ ਉਹ ਇੱਕ ਇਨਫੋਰਮੇਟਿਵ ਲੈਵਲ ਦੇ ਉੱਤੇ ਹੀ ਇਹ ਸਾਰੀ ਜਾਣਕਾਰੀ ਹੈ, ਔਰ ਇਹ ਜਿਹੜਾ ਸੈਗਮੈਂਟ ਅਸੀਂ ਅੱਜ ਇਸ ਦੇ ਉੱਤੇ ਡਿਸਕਸ ਕਰ ਰਹੇ ਹਾਂ, ਮੇਰੇ ਮਨ 'ਚ ਕੱਲ੍ਹ ਹੀ ਇਹ ਖਿਆਲ ਆ ਰਿਹਾ ਸੀ ਕਿ ਵੀ ਹੁਣ ਬਜਾਏ ਅਸੀਂ ਬੇਸ਼ੱਕ ਅਸੀਂ ਕਾਰਵਾਈ ਇੰਡਾਇਕਟਮੈਂਟ ਜਿਹੜੀ ਹੋਈ ਹੈ ਉਹਦੀ ਨਿਕੇਸ਼ ਗੁਪਤਾ ਦੀ ਔਰ ਟਰਾਇਲ ਚੱਲੇਗਾ, ਜਾਂ ਕੈਨੇਡਾ 'ਚ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕਦੋਂ ਇੰਡਾਇਕਟਮੈਂਟ ਜਾਂ ਚਾਰਜ ਸ਼ੀਟ ਫਾਈਲ ਹੁੰਦੀ ਹੈ। ਇਹ ਕੇਸਿਸ ਆਪਣੇ ਜਿਹੜਾ ਉਹ ਅੰਜਾਮ ਨੂੰ ਪਹੁੰਚਣੇ ਚਾਹੀਦੇ ਨੇ, ਪਹੁੰਚਣਗੇ। ਉਹਦਾ ਮੈਕਸਿਮਮ ਇੰਪ੍ਰਿਜ਼ਨਮੈਂਟ 20 ਸਾਲ ਹੈ, 10-10 ਸਾਲ ਦੋ ਜਿਹੜੇ ਮੇਨ ਜਿਹੜੇ ਚਾਰਜ ਨੇ, ਤੇ ਜੇ ਉਹ ਦੋਨੋਂ ਕਨਕਰੈਂਟ ਰਨ ਕਰਨ ਔਰ ਮੈਕਸਿਮਮ ਪਨਿਸ਼ਮੈਂਟ ਵੀ ਜੱਜ ਦੇ ਤਾਂ ਉਹ 10 ਸਾਲ ਬਣੇਗੀ ਜੇ ਇੱਕੋ ਵੇਲੇ ਦੋਵੇਂ ਸਜ਼ਾਵਾਂ ਰਨ ਕਰਦੀਆਂ। ਸੋ ਉਹ ਆਪਣੇ ਆਪ ਦੇ ਵਿੱਚ, ਜਾਂ ਅਮਰੀਕਾ ਜਿਹੜਾ ਉਹਨਾਂ ਤੋਂ ਡਿਪਲੋਮੈਟਿਕ ਗਰੰਟੀ ਮੰਗ ਰਿਹਾ ਭਾਰਤ ਤੋਂ ਕਿ ਇਟ ਸ਼ੁਡਨਟ ਹੈਪਨ ਅਗੇਨ, ਉਹ ਆਪਣੀ ਥਾਂ ਤੇ ਹੈ, ਉਹ ਠੀਕ ਹੈ। ਪਰ ਅਸੀਂ ਹੁਣ ਇੱਥੇ ਨਹੀਂ ਰੁਕਣਾ ਹੈ, ਜਾਂ ਸਾਡਾ ਸਿਰਫ ਇਸ ਨੂੰ ਹੀ ਟੂ ਐਂਡ ਫਰੋ ਡਿਸਕਸ ਕਰਨਾ ਜੀ ਸੁਪਰੀਮ ਕੋਰਟ ਨੇ, ਇੰਡੀਆ ਨੇ ਕੀ ਕਿਹਾ, ਚੈਕ ਰਿਪਬਲਿਕ ਦੇ ਜਸਟਿਸ ਮਿਨਿਸਟਰ ਨੇ ਕੀ ਕਿਹਾ, ਜਾਂ ਫਾਈਨੈਂਸ਼ੀਅਲ ਟਾਈਮਜ਼ ਨੇ ਕੀ ਕਿਹਾ, ਅਸੀਂ ਇੱਥੋਂ ਤੱਕ ਮਹਿਦੂਦ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਹੁਣ ਸਾਨੂੰ ਬੜੇ ਚੰਗੇ ਢੰਗ ਦੇ ਨਾਲ, ਵਿਉਂਤਬੱਧ ਤਰੀਕੇ ਨਾਲ ਅਮਰੀਕਾ ਔਰ ਕੈਨੇਡਾ ਦੇ ਸਾਹਮਣੇ ਇਨ ਪਾਰਟਿਕੂਲਰ ਔਰ ਵੈਸਟਰਨ ਵਰਲਡ ਦੇ ਸਾਹਮਣੇ ਇਨ ਜਨਰਲ ਖਾਲਿਸਤਾਨ ਦਾ ਕੇਸ ਪਲੀਡ ਕਰਨ ਦੀ ਲੋੜ ਹੈ। ਔਰ ਇਸ ਦੇ ਵਿੱਚ ਜਿੱਥੇ ਇੱਕ ਤਰੀਕਾ ਜੋ ਚੱਲ ਹੀ ਰਿਹਾ, ਅਸੀਂ ਹਮੇਸ਼ਾ ਸਾਡੇ ਹੁਣ ਪ੍ਰੋਪਰ ਇੰਟਰਵਲ ਦੇ ਵਿੱਚ ਇਹ ਅਪੀਲ ਵੀ ਚੱਲਦੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਕਿ 28 ਜਨਵਰੀ ਨੂੰ ਸੈਨ ਫਰਾਂਸਿਸਕੋ 'ਚ ਪੈਣੀਆਂ ਨੇ, ਉਸ ਤੋਂ ਬਾਅਦ ਅਮਰੀਕਾ ਦੇ ਡਿਫਰੈਂਟ ਹੋਰ ਥਾਵਾਂ ਤੇ ਵੀ ਹੋਣਗੀਆਂ, ਉਹਦੇ 'ਚ ਪਾਰਟਿਸਿਪੇਸ਼ਨ ਹੋਏ। ਲੇਕਿਨ ਪੋਲੀਟੀਕਲ ਲੈਵਲ ਦੇ ਉੱਤੇ ਸਾਨੂੰ ਇਹ ਪ੍ਰੀਵੇਲ ਕਰਨ ਦੀ ਲੋੜ ਹੈ ਕਿ ਖਾਲਿਸਤਾਨ ਦੀ ਕਾਇਮੀ ਲਈ ਹੁਣ ਅਮਰੀਕਾ ਕੈਨੇਡਾ ਡਿਪਲੋਮੈਟਿਕ ਪ੍ਰੈਸ਼ਰ ਭਾਰਤ ਦੇ ਉੱਤੇ ਬਿਲਡ ਕਰੇ। ਚੋਰ ਦੇ ਤੌਰ ਤੇ, ਮਰਡਰ ਦੇ ਤੌਰ ਤੇ, ਟਰਾਂਸਨੈਸ਼ਨਲ ਟੈਰਰ ਕਰਨ ਵਾਲੇ ਦੇ ਤੌਰ ਤੇ ਤਾਂ ਕਾਬੂ ਆਇਆ ਹੋਇਆ, ਫੜਿਆ ਹੋਇਆ। ਔਰ ਇਹ ਵੀ ਅਮਰੀਕਾ ਨੇ ਦੇਖ ਲਿਆ ਆਪਣੀਆਂ ਨੀਤੀਆਂ। ਅਫਗਾਨਿਸਤਾਨ 'ਚ ਵੀ ਅਮਰੀਕਾ 20 ਸਾਲ ਰਿਹਾ, ਉਸ ਤੋਂ ਪਹਿਲਾਂ ਜਿਹੜਾ ਉਹ ਭਾਰਤ ਨੂੰ ਵੀ ਬਿਲਟ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕਰਕੇ ਕਿ ਚਾਈਨਾ ਨੂੰ ਐਜ਼ ਏ ਜਿਹੜਾ ਉਹ ਕਾਊਂਟਰ ਬਿਲਟ ਕੀਤਾ ਜਾਏ ਜਾਂ ਦੂਸਰਾ ਹੋਏ। ਹੁਣ ਇਹ ਵੇਲਾ ਹੈ ਕਿ ਵੀ ਜਿੱਥੇ ਇਹਦੇ 'ਚ ਕੋਈ ਹੁਣ ਦੋ ਰਾਵਾਂ ਨਹੀਂ ਨੇ ਕਿ ਸਿੱਖ ਇੱਕ ਪਰਸੀਕਿਊਟਡ ਮਾਈਨੋਰਿਟੀ ਹੈ, ਇਕੱਲੀ ਉਸ ਖਿੱਤੇ ਦੇ ਵਿੱਚ ਨਹੀਂ। ਜਦੋਂ ਵੀ ਇਹ UN ਕਨਵੈਨਸ਼ਨਸ ਬਣੀਆਂ, ਰੈਫਿਊਜ ਲੈਂਡ ਦਾ ਲਾਅ ਬਣਿਆ ਰਿਫਿਊਜੀ ਦਾ, ਤੇ ਸਿੱਖ ਤਾਂ ਅੱਜ ਐਜ਼ ਏ ਰਿਫਿਊਜੀ ਵੀ ਇੱਥੋਂ ਦੇ ਸਿਟੀਜ਼ਨ ਬਣ ਕੇ ਵੀ ਜਿਹੜੇ ਨੇ ਮਹਿਫੂਜ਼ ਨਹੀਂ ਨੇ। ਸੋ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਹੀ ਤਾਂ ਦੁਨੀਆ ਦੇ ਵਿੱਚ ਨਵੇਂ ਨੇਸ਼ਨ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਦਾ ਆਧਾਰ ਬਣਿਆ ਸੀ। ਸੋ ਇਹ ਹੁਣ ਸਮਝ ਲੈਣਾ ਚਾਹੀਦਾ ਹੈ ਇਸ ਵੈਸਟਰਨ ਵਰਲਡ ਨੂੰ ਕਿ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ, ਤਿੰਨੋਂ ਹੀ ਚੀਜ਼ਾਂ ਇਹ ਤਾਂ ਹੀ ਸੰਭਵ ਹੋਣੀਆਂ ਨੇ। ਅਦਰਵਾਈਜ਼ ਇੰਡੀਆ ਔਰ ਪਾਕਿਸਤਾਨ, ਹੁਣ ਅਸੀਂ ਕੱਲ ਵੀ ਇੱਕ ਸੈਗਮੈਂਟ ਕੀਤਾ ਕਿ ਉਹਨਾਂ ਦੇ ਡਿਫੈਂਸ ਮਿਨਿਸਟਰ ਤੋਂ ਲੈ ਕੇ ਇੰਟੀਰੀਅਰ ਮਿਨਿਸਟਰ ਤੱਕ ਔਰ ਨੌਨ ਸਟੇਟ ਐਕਟਰ ਉਹ ਸਾਰੇ ਬੁੜਕ ਰਹੇ ਨੇ ਕਿ ਭਾਈ ਅਸੀਂ ਜਿਹੜਾ ਉਹ ਮਕਬੂਜ਼ਾ ਕਸ਼ਮੀਰ ਜਿਹੜਾ ਪਾਕਿਸਤਾਨ ਦੇ ਕੋਲ ਹੈ, ਆਜ਼ਾਦ ਕਸ਼ਮੀਰ, ਉਹਨੂੰ ਲੈ ਲੈਣਾ। ਅਸੀਂ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਖੁਸ਼ਖਬਰੀ ਸੁਣਾਵਾਂਗੇ। ਇਸ ਕਿਸਮ ਦੀਆਂ ਕਨਸੋਆਂ ਵੀ ਨੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਈ ਚਾਈਨਾ ਨੇ ਕਦੇ ਵੀ ਨਾ ਲੱਦਾਖ ਨੂੰ ਭਾਰਤ ਦਾ ਹਿੱਸਾ ਮੰਨਿਆ ਔਰ ਨਾ ਹੀ ਉਹਨਾਂ ਨੇ ਕਦੇ ਅਰੁਣਾਚਲ ਪ੍ਰਦੇਸ਼ ਨੂੰ ਮੰਨਿਆ, ਜਿਹਨੂੰ ਇਹ ਉਹ ਆਪਣਾ ਨਾਂ ਉਹਨਾਂ ਨੇ ਸਾਊਥ ਤਿੱਬਤ ਦਿੱਤਾ ਹੋਇਆ। ਹੁਣ ਇਹ ਜੇ ਇੰਡੀਆ ਇਸ ਕਿਸਮ ਦੀ ਦਿਲਵਦੀ ਕਸ਼ਮੀਰ 'ਚ ਕਰਨ ਦੀ ਜਾਂ ਦੂਜੀ ਕੋਸ਼ਿਸ਼ ਕਰਦਾ ਹੈ, ਇਸ ਗੱਲ ਦਾ ਧਿਆਨ ਰਹੇ ਚਾਈਨਾ ਔਰ ਪਾਕਿਸਤਾਨ ਟੂ ਪ੍ਰੋਂਗ ਵਾਰ ਔਰ ਤਿੰਨੋਂ ਹੀ ਨਿਊਕਲੀਅਰ ਪਾਵਰ, ਚਾਈਨਾ, ਇੰਡੀਆ, ਪਾਕਿਸਤਾਨ। ਸੋ ਜੇ ਉਸ ਖਿੱਤੇ ਦੇ ਵਿੱਚ ਕੋਈ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੂੰ ਸੈਪਰੇਟ ਰੱਖਦਾ ਹੈ ਬਾਈ ਏਰੀਆ ਵੀ ਔਰ ਬਾਈ ਉਹਨਾਂ ਦੀ ਹੋਂਦ ਵੀ, ਔਰ ਸਾਡੀ ਨਾ ਹੌਸਟਿਲਿਟੀ ਕੋਈ ਪਾਕਿਸਤਾਨ ਨਾਲ ਹੈ ਨਾ ਕੋਈ ਚਾਈਨਾ ਨਾਲ ਹੈ, ਇੰਡੀਆ ਨਾਲ ਅਸੀਂ ਸਾਂਝ 47 ਦੇ ਵਿੱਚ ਸਾਡੀ ਲੀਡਰਸ਼ਿਪ ਨੇ ਪਾਈ। ਹੁਣ ਤਾਂ ਅਸੀਂ ਲਾਈਨ ਡਰਾ ਕੀਤੀ ਹੈ, ਪਰ ਅਸੀਂ ਇੱਕ
ਚੰਗੇ ਨੇਬਰ ਵਾਂਗ ਰਹਿਣਾ ਚਾਹੁੰਦੇ ਆ। ਬਿਲਕੁਲ। ਸੋ ਉਹਦੇ ਚ ਬੇਸਿਕਲੀ ਜਿਹੜੀ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੈ ਉਹ ਉੱਥੇ ਜਿੱਥੇ ਆਲਮੋਸਟ 1/3 ਦੁਨੀਆ ਦੀ ਪੋਪੂਲੇਸ਼ਨ ਹੈ। ਹੁਣ ਜੇ ਇੰਡੀਆ ਔਰ ਚਾਈਨਾ ਦੋਨਾਂ ਦੀ ਆਬਾਦੀ ਤੇ ਨਾਲ ਪਾਕਿਸਤਾਨ ਦੀ ਆਬਾਦੀ ਤੁਸੀਂ ਜੋੜ ਕੇ ਦੇਖੋ, ਆਲਮੋਸਟ ਕਿੱਥੇ ਪਹੁੰਚਦਾ, 8 ਬਿਲੀਅਨ ਦੇ ਵਿੱਚ 3 ਬਿਲੀਅਨ ਦੇ ਨੇੜੇ ਪਹੁੰਚ ਜਾਂਦੇ ਨੇ, ਅੱਧ ਦੇ ਨੇੜੇ ਤੇੜੇ। ਸੋ ਉਹਦੇ ਚ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਇਸਲਾਮਿਕ ਸਿਵਲਾਈਜੇਸ਼ਨ ਮੋਰਾਕੋ ਤੋਂ ਸ਼ੁਰੂ ਹੁੰਦੀ ਹੈ ਔਰ ਉਹ ਸਾਰੇ ਸਥਾਨ ਗੁਜ਼ਰਦੇ ਆ ਪਾਕਿਸਤਾਨ, ਵਾਘਾ ਔਰ ਹੁਸੈਨੀ ਵਾਲਾ ਤੱਕ ਇੱਕ ਕੰਸਿਸਟੈਂਟ ਹੋਂਦ ਹੈ ਇਧਰ, ਕਿਉਂਕਿ ਹਿੰਦੂ ਤਵੀਆਂ ਨੇ। ਔਰ ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਕਿਵੇਂ ਇਜ਼ਰਾਈਲ ਦੇ ਨਾਲ ਸਾਂਝ ਭਿਆਲੀ ਭਾਰਤ ਪਾ ਰਿਹਾ, 1 ਲੱਖ ਵਰਕਰ ਵੀ ਭੇਜਣਾ ਚਾਹੁੰਦਾ ਹੈ, ਏਜੰਡਾ ਵੀ ਜਿਹੜਾ ਉਹਨਾਂ ਦੋਨਾਂ ਦਾ ਉਸ ਪਾਸੇ ਜੋੜਿਆ ਹੋਇਆ, ਲੇਕਿਨ ਰੂਸ ਦੇ ਨਾਲ ਵੀ ਸਾਂਝਾਂ ਪਾਈਆਂ ਹੋਈਆਂ ਨੇ, ਉਹਨਾਂ ਦਾ ਵੀ ਆਇਲ ਵੀ ਖਰੀਦ ਰਹੇ ਨੇ ਔਰ ਅਦਰਵਾਈਜ਼ ਵੀ ਹੈ। ਸੋ ਇਹ ਜਿਹੜਾ ਭਾਰਤ ਦੀ ਨਾ ਲਾਇਲਟੀ ਅਮਰੀਕਾ ਨਾਲ ਹੈ ਨਾ ਰਸ਼ੀਆ ਨਾਲ ਹੈ। ਸੋ ਖਾਲਿਸਤਾਨ ਦੀ ਕਾਇਮੀ ਇੱਕ ਬਫਰ ਸਟੇਟ ਦੇ ਤੌਰ ਤੇ ਨਾ ਤਿੰਨੋਂ ਹੀ ਨਿਊਕਲੀਅਰ ਪਾਵਰਸ ਦੇ ਵਿਚਾਲੇ ਇਹਨਾਂ ਤਿੰਨਾਂ ਨੂੰ ਸੈਪਰੇਟ ਰੱਖੇਗੀ, ਖੁਸ਼ਹਾਲੀ ਦਾ ਰਸਤਾ ਖੁੱਲੇਗਾ ਔਰ ਸਟੇਬਿਲਿਟੀ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਸਾਨੂੰ ਇਸ ਦੇ ਉੱਤੇ ਹੀ ਕਿ ਭਾਈ ਜੇ ਅਸੀਂ ਉਸ ਖਿੱਤੇ ਦੇ ਵਿੱਚ ਜਿੱਥੇ ਇੱਕ ਵੱਡਾ ਹਿੱਸਾ ਲੋਕਾਈ ਦਾ ਵਸਦਾ ਹੈ, ਪਰਮਾਨੈਂਟ ਸਟੇਬਿਲਿਟੀ ਔਰ ਪੀਸ ਔਰ ਪ੍ਰੋਸਪੈਰਿਟੀ ਚਾਹੁੰਦੇ ਹੈ, ਤਾਂ ਫਿਰ ਹੁਣ ਸਿਰਫ ਇਹ ਰੋਗ ਸਟੇਟ ਜਾਂ ਕਨਵਿਕਸ਼ਨ ਤੱਕ ਗੱਲ ਨਾ ਹੋਏ। ਅਮਰੀਕਾ ਦੇ ਹੱਥ 'ਚ ਇਸ ਵੇਲੇ ਇਹ ਮੁੱਦਾ ਹੈ। ਕੈਨੇਡਾ ਜ਼ਾਹਰ ਹੈ ਬੈਕ, ਕਿਉਂਕਿ ਕੈਨੇਡਾ 'ਚ ਤਾਂ ਮਰਡਰ ਹੋਇਆ ਹੈ ਰੀਅਲੀ, ਔਰ ਉੱਥੇ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ ਡਿਸਾਈਸਿਵ ਹੈ ਕਈ ਮਾਮਲਿਆਂ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਕਿ ਹੁਣ ਸਾਨੂੰ ਮੋਰ ਸੀਰੀਅਸ ਗੁਫ਼ਤਗੂ ਵਿਦਨ ਸਿਸਟਮ ਵੀ ਖਾਲਿਸਤਾਨ ਦੀ ਕਾਇਮੀ ਦੀ ਕਰਨੀ ਚਾਹੀਦੀ ਹੈ। ਹਾਲਾਂਕਿ ਇਹਨਾਂ ਦੇ ਥਿੰਕ ਟੈਂਕ ਤਾਂ ਡਿਬੇਟ ਕਰ ਰਹੇ ਨੇ, ਜਿਵੇਂ ਲੋਈ ਇੰਸਟੀਚਿਊਟ ਹੈ, ਉਹਨਾਂ ਦਾ ਇੱਕ ਸਕਾਲਰ ਹੈ ਮਾਈਕਲ ਕੁਗਲਮਨ, ਉਹਦੀ ਪੂਰਾ ਉਹਦਾ ਇਸ ਦੇ ਉੱਤੇ ਐਨਾਲਿਸਿਸ ਹੈ। US ਇੰਡੀਆ ਰਿਲੇਸ਼ਨਸ ਆਰ ਸ਼ੇਕਨ ਬਟ ਨਾਟ ਸ਼ੈਟਰਡ, ਕਿ ਰਿਸ਼ਤੇ ਹਿੱਲੇ ਜ਼ਰੂਰ ਨੇ ਇਸ ਸਾਰੇ ਦੇ ਨਾਲ, ਟੁੱਟੇ ਨਹੀਂ ਨੇ। ਉਹਨੇ ਫਿਰ 4-5 ਰੀਜ਼ਨ ਦਿੱਤੇ ਨੇ ਕਿ ਭਾਈ ਇਹ ਕਿਉਂ ਇਵੇਂ ਹੈ। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਸ਼ੌਕ ਜ਼ਰੂਰ ਲੱਗਾ ਹੈ, ਔਰ ਲੇਕਿਨ ਅਮਰੀਕਾ ਨੇ ਕਾਫੀ ਇਨਵੈਸਟ ਕੀਤਾ ਹੋਇਆ ਇਸ ਰਿਲੇਸ਼ਨਸ਼ਿਪ ਨੂੰ ਡੂੰਘਾ ਖੜਨ ਦੇ ਵਿੱਚ, ਹਾਈ ਲੈਵਲ ਡਾਇਲੋਗ ਹੋਏ, ਗੁੱਡਵਿਲ ਹੈ, ਔਰ ਅਮਰੀਕਾ ਭਾਰਤ ਬਿਜ਼ਨਸ ਰਿਲੇਸ਼ਨਸ ਨੇ, ਰੋਬਸਟ ਐਜੂਕੇਸ਼ਨ ਐਕਸਚੇਂਜ ਹੈ ਪੀਪਲ ਟੂ ਪੀਪਲ ਲੈਵਲ। ਔਰ ਇਸ ਦੇ ਨਾਲ ਨਾਲ ਜਿਹੜਾ ਹੈ ਜਦੋਂ ਇਸ ਕਿਸਮ ਦੀਆਂ ਦੇ ਰਿਲੇਸ਼ਨਸ ਹੁੰਦੇ ਨੇ, ਅਮਰੀਕਾ ਇਹ ਵੀ ਸਮਝਦਾ ਹੈ ਵੀ ਜੇ ਬਿਲਕੁਲ ਪੁਸ਼ ਕੀਤਾ ਤੇ ਉਹ ਰੂਸ ਦੀ ਗੋਦ 'ਚ ਨਾ ਚਲਾ ਜਾਏ। ਫਿਰ ਉਹਨਾਂ ਨੇ ਕਿਹਾ ਜੀ ਸਟ੍ਰੈਟੇਜਿਕ ਰੈਸ਼ਨਲ ਵੀ ਹੈ ਪਾਰਟਨਰਸ਼ਿਪ ਦਾ, ਕਿਉਂਕਿ ਚਾਈਨਾ ਦਾ ਨੂੰ ਵੀ ਜਿਹੜਾ ਹੈ ਉਹ ਕਾਰਨਰ ਰੱਖਣ ਦੀ ਲੌਂਗ ਟਰਮ ਅਮਰੀਕਾ ਦੀ ਨੀਤੀ ਹੈ। ਔਰ ਭਾਰਤ ਜਿਹੜਾ ਹੈ ਇੱਕ ਗਰੋਇੰਗ ਇਕੋਨਮੀ, ਲਾਰਜ ਮਿਲਟਰੀ, ਅਬਵ ਆਲ ਇਟਸ ਓਨ ਲੌਂਗ ਸਟੈਂਡਿੰਗ ਕੰਪੀਟੀਸ਼ਨ ਵਿਦ ਚਾਈਨਾ ਅਮਰੀਕਾ ਦਾ। ਫਿਰ ਉਹਨੇ ਰੀਜ਼ਨ ਇਹ ਦਿੱਤਾ ਹੈ ਕਿ ਵੀ ਇਹ ਜਿਹੜੀਆਂ ਨੇ ਵਾਸ਼ਿੰਗਟਨ ਡਜ਼ ਨਾਟ ਲੈਟ ਮੋਰਲ ਐਂਡ ਵੈਲਿਊਜ਼ ਕੰਸੀਡਰੇਸ਼ਨਸ ਸ਼ੇਪ ਇਟਸ ਚਾਂਸਿਸ ਆਫ ਸਟ੍ਰੈਟੇਜਿਕ ਪਾਰਟਨਰਸ, ਕਿ ਜੀ ਮੋਰੈਲਿਟੀ ਜਾਂ ਦੂਜੀ ਤਾਂ ਕੋਈ ਮੈਟਰ ਨਹੀਂ ਕਰਦੀ ਹੁੰਦੀ ਸਟ੍ਰੈਟੇਜਿਕ ਪਾਰਟਨਰਸ਼ਿਪ 'ਚ। ਅਦਰਵਾਈਜ਼ ਅਸੀਂ ਇਜਿਪਟ ਜਾਂ ਸਾਊਦੀ ਅਰੇਬੀਆ ਨਾਲ ਕੋਲਡ ਵਾਰ ਈਰਾ ਤੋਂ, ਜਿੱਥੇ ਕਿ ਰਾਈਟ ਵਿੰਗ ਡਿਕਟੇਟਰਸ਼ਿਪਸ ਨੇ ਅਸੀਂ ਸਾਂਝਾਂ ਬਣਾਈਆਂ ਹੋਈਆਂ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਠੀਕ ਹੈ ਵੀ ਐਸਾ ਪਹਿਲਾਂ ਨਹੀਂ ਕਦੇ ਹੋਇਆ ਕਿ ਕੋਈ ਫਰੈਂਡਲੀ ਮੁਲਕ ਨੇ ਅਮਰੀਕਾ ਦੀ ਸੋਇਲ ਦੇ ਉੱਤੇ ਇਸ ਕਿਸਮ ਦੀ ਕਿਲਿੰਗ ਸਪਰੀ ਕਰਨੀ ਚਾਹੀ। ਇਸ ਲਈ ਇੰਡੀਆ ਦਾ ਕੇਸ ਇਸ ਮਾਮਲੇ 'ਚ ਯੂਨੀਕ ਹੈ। ਔਰ ਇਹ ਕਿਉਂਕਿ ਅਮਰੀਕਾ ਕੁਆਇਟਲੀ ਦੇਖਦਾ ਰਿਹਾ, ਪਤਾ ਤਾਂ ਇਹਨਾਂ ਨੂੰ ਜੂਨ ਦੇ ਐਂਡ ਤੋਂ ਹੀ ਸੀ ਕਿ ਵੀ ਕੀ ਹੋ ਰਿਹਾ, ਪਰ ਫਿਰ ਵੀ ਉਹਨੇ ਕਿਹਾ ਜੀ 2-to-2 ਡਾਇਲੋਗ ਵੀ ਹੋਇਆ, G20 ਵੀ ਹੋਈ, ਦੂਜਾ ਵੀ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਬਾਵਜੂਦ ਜੇ ਅਮਰੀਕਾ ਨੇ ਫੌਰਨ ਰਿਐਕਟ ਨਹੀਂ ਸੀ ਕੀਤਾ, ਇਹਦਾ ਮਤਲਬ ਹੈ ਕਿ ਇਹਨਾਂ ਨੇ ਉਸ ਸ਼ੌਕ ਨੂੰ ਝੱਲ ਲਿਆ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਬਈ ਇਨ ਦਾ ਐਂਡ ਜਿਹੜੇ ਐਡਮਿਨਿਸਟ੍ਰੇਟਿਵ ਆਫੀਸ਼ੀਅਲਸ ਨੇ ਉਹਨਾਂ ਨੂੰ ਇਹ ਹੈ ਕਿ ਇਹ ਜਿਹੜਾ ਅਲਟੀਮੇਟਲੀ ਐਂਗਜ਼ਾਈਟੀਜ਼ ਨੇ ਰਿਲੇਸ਼ਨਸ਼ਿਪ ਨੂੰ ਲੈ ਕੇ, ਪਰ ਡਾਊਨ ਦਾ ਰੋਡ ਜਦੋਂ ਕਿ ਦੋ ਸਾਈਡ ਆਪਣੀਆਂ ਟੈਕਨੋਲੋਜੀਜ਼ ਔਰ ਦੂਸਰੀਆਂ ਇੰਟੈਲੀਜੈਂਸ ਵੀ ਸ਼ੇਅਰ ਕਰਦੇ ਨੇ, ਔਰ ਇਹਨੇ ਕਨਕਲੂਡ ਕੀਤਾ ਬਟ ਫॉर ਨਾਓ ਬਾਰਿੰਗ ਏ ਵਰਸਟ ਕੇਸ ਸਿਨੈਰੀਓ ਸੱਚ ਐਜ਼ ਅਨਦਰ ਐਕਸਟਰਾ ਜੁਡੀਸ਼ੀਅਲ ਕਿਲਿੰਗ, ਕਿ ਬਈ ਉਹਦਾ ਇਹ ਕਹਿਣਾ ਵੀ ਸ਼ੁਕਰ ਹੈ ਵੀ ਅਮਰੀਕਾ 'ਚ ਹੋਈ ਨਹੀਂ ਕਿਲਿੰਗ। ਹੁਣ ਵਰਸਟ ਤਾਂ ਇਹ ਸੀ ਕਿ ਕੋਈ ਹੋ ਜਾਂਦੀ,
ਹੁਣ ਉਹ ਵਰਸਟ ਸਿਨੈਰੀਓ ਨਹੀਂ ਹੈ। US India relations can bank on their strength and resilience to get them through this rough patch। ਅੱਛਾ। ਇਹ ਇੱਕ ਰਫ ਪੈਚ ਹੈ, ਇਹਦੇ ਚੋਂ ਨਿਕਲ ਜਾਏਗਾ। ਇਹ ਠੀਕ ਹੈ, ਸਕਾਲਰਸ ਦਾ ਆਪੋ ਆਪਣਾ ਵਿਊ ਹੈ। ਉਹਨੇ ਇਹ ਕਿਹਾ ਵੀ ਇੱਕ ਵਾਰ ਤਾਂ ਸ਼ੇਕਨ ਹੋਈ ਹੈ ਪਰ ਸ਼ੈਟਰ ਨਹੀਂ ਹੋਇਆ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਤਾਂ ਐਡਹੌਕਿਜ਼ਮ ਹੀ ਅਮਰੀਕਾ ਨੇ ਲੈਣਾ ਹੈ, ਕੈਨੇਡਾ ਤਾਂ ਉਹੀ ਕੁਝ ਫੋਲੋ ਕਰੇਗਾ ਜੋ ਅਮਰੀਕਾ ਕਰਦਾ ਹੈ। ਅੱਛਾ। ਤੇ ਫਿਰ ਜੋ ਹਾਲ ਅੱਜ ਵਰਲਡ ਪੋਲਿਟਿਕਸ ਦੇ ਹਵਾਲੇ ਨਾਲ ਜੋ ਅਮਰੀਕਾ ਦੀ ਡਿਪਲੋਮੈਟਿਕ ਸਰਦਾਰੀ ਇੱਕ ਪੀਰੀਅਡ 'ਚ ਰਹੀ ਹੈ, ਅੱਜ ਜਿਹੜੀ ਸ਼ੈਟਰ ਹੋ ਰਹੀ ਹੈ, ਉਹ ਫਿਰ ਇਸ ਮਾਮਲੇ ਚ ਵੀ ਜਦੋਂ ਤੁਹਾਨੂੰ ਇੱਕ ਵਾਰ ਇਸ ਲੈਵਲ ਤੱਕ ਅਮਰੀਕਾ ਨੇ ਇੰਡੀਆ ਨੂੰ ਟਰਸਟ ਦਿੱਤਾ ਹੈ, ਉਹਨਾਂ ਦੇ ਨਾਲ ਸਟ੍ਰੈਟੇਜਿਕ ਪਾਰਟਨਰਸ਼ਿਪ, ਉਹਨਾਂ ਦੇ ਨਾਲ ਇੰਡੋ US ਨਿਊਕਲੀਅਰ ਡੀਲ, ਪਰ ਇਹਦੇ ਬਾਵਜੂਦ ਜੇ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਅਮਰੀਕਨ ਸੋਇਲ ਤੇ ਅਮਰੀਕਨ ਸਿਟੀਜ਼ਨਸ ਨੂੰ ਐਲੀਮੀਨੇਟ ਕਰਨ ਤੋਂ ਉਹਨਾਂ ਨੇ ਕੋਈ ਗਰੇਜ਼ ਨਹੀਂ ਕੀਤਾ। ਔਰ ਚਾਈਨਾ ਦੇ ਬਰਾਬਰ ਤਾਂ ਕੀ ਖੜਨਾ ਸੀ, ਉਹ ਯੂਕਰੇਨ ਵਾਰ ਹੋਏ, ਈਰਾਨ ਦੇ ਨਾਲ ਹੋਏ, ਉਹ ਕਿਵੇਂ ਬਿਲਕੁਲ ਦੋਗਲੀ ਨੀਤੀ ਲਈ। ਔਰ ਮੇਰਾ ਖਿਆਲ ਹੈ ਵੀ ਅਮਰੀਕਾ ਵਿਚਲੇ ਜਿਹੜੇ ਸੀਰੀਅਸ ਐਨਾਲਿਸਟ ਨੇ ਉਹ ਦੇਖਣਗੇ ਕਿ ਸਿੱਖ ਕੌਮ ਉਸ ਖਿੱਤੇ ਦੇ ਵਿੱਚ ਇੱਕ ਐਸੀ ਕੌਮ ਹੈ ਜਿਨ੍ਹਾਂ ਦੇ ਨਾਲ ਅਮਰੀਕਾ ਦੇ ਕੋਈ ਇੰਟਰਸਟ ਦਾ ਕਲੈਸ਼ ਨਹੀਂ ਹੈ। ਔਰ ਬਫਰ ਸਟੇਟ ਖਾਲਿਸਤਾਨ ਅਲਟੀਮੇਟਲੀ ਜਿੱਥੇ ਉਸ ਖਿੱਤੇ ਦੇ ਵਿੱਚ ਸਟੇਬਿਲਿਟੀ, ਪ੍ਰੋਸਪੈਰਿਟੀ, ਪੀਸ ਔਰ ਕਿਸੇ ਵੀ ਨਿਊਕਲੀਅਰ ਵਾਰ ਨਾ ਹੋਣ ਦੇਣ ਦੀ ਗਾਰੰਟੀ ਹੋਏਗੀ ਐਜ਼ ਏ ਬਫਰ, ਉੱਥੇ ਅਮਰੀਕਾ ਦੇ ਨਾਲ ਵੀ ਖਾਲਿਸਤਾਨ ਦੇ ਇੰਟਰਸਟ ਜਾਂ ਵੈਸਟਰਨ ਵਰਲਡ ਦੇ ਨਾਲ ਵੀ ਪੈਰਲਲ ਰਨ ਕਰਨਗੇ। ਔਰ ਇਹੀ ਅਲਟੀਮੇਟਲੀ ਸੋਲਿਊਸ਼ਨ ਜਿਹੜਾ ਹੈ ਉਹ ਹਮੇਸ਼ਾ ਜਿਸ ਨੂੰ ਤੁਸੀਂ ਪੱਕਾ ਸੋਲਿਊਸ਼ਨ ਇਸ ਦਾ ਹੋਏਗਾ, ਐਡਹੌਕਿਜ਼ਮ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼ ਸਿਟੀਜ਼ਨ ਜਗਤਾਰ ਸਿੰਘ ਜੋਲ ਨੂੰ ਭਾਰਤੀ ਕੈਦ ਵਿੱਚ 6 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਔਰ UK ਦੇ ਅੱਡ-ਅੱਡ ਪ੍ਰਧਾਨ ਮੰਤਰੀਆਂ ਵੱਲੋਂ ਇਸ ਸੰਬੰਧੀ ਭਾਰਤ ਤੇ ਕੋਈ ਵੀ ਜਿਹੜਾ ਦਬਾਅ ਹੈ ਉਹ ਨਹੀਂ ਬਣਾਇਆ ਗਿਆ ਔਰ UK ਦੀ ਫੋਰਨ ਅਫੇਅਰਸ ਕਮੇਟੀ ਨੇ ਇਸ ਸੰਬੰਧੀ UK ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇੱਕ ਦੋ ਵਾਰ UK ਤੋਂ ਸਾਡੇ ਕੁਝ ਵਿਊਅਰਸ ਜਿਹੜੇ ਰੈਗੂਲਰ ਪ੍ਰੋਗਰਾਮ ਨੂੰ ਵਿਊ ਕਰਦੇ ਨੇ ਜੀ, ਉਹਨਾਂ ਨੇ ਲਿਖਿਆ ਸੀ ਕਿ ਜੀ ਤੁਸੀਂ ਜਿਵੇਂ ਬਾਕੀ ਸਾਰੇ ਇਸ਼ੂਜ਼ ਦੇ ਉੱਤੇ ਬੜੇ ਵੇਰਵੇ ਨਾਲ ਗੱਲ ਕਰਦੇ ਹੋ, ਤੁਸੀਂ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਉਨਾ ਵਕਤ ਨਹੀਂ ਦਿੱਤਾ ਜਾਂ ਨਹੀਂ ਦਿੰਦੇ। ਦੇਖੋ, ਅਸੀਂ ਸ਼ੁਰੂ ਦੇ ਵਿੱਚ ਜਦੋਂ ਇਹ ਕੇਸ ਸਾਹਮਣੇ ਆਇਆ, ਅਮਰੀਕਾ ਦੇ ਵਿੱਚ ਵੀ ਬਰਾਬਰ ਪ੍ਰੋਟੈਸਟ ਵੀ ਹੋਏ, ਅਸੀਂ ਉਹਦਾ ਹਿੱਸਾ ਵੀ ਰਹੇ। ਔਰ ਕਿਉਂਕਿ ਬਹੁਤ ਵਾਰ UK ਦੇ ਵਿੱਚ ਕਿਉਂਕਿ ਆਲਰੇਡੀ 2 ਮੈਂਬਰ ਪਾਰਲੀਮੈਂਟ ਔਰ 100-150 ਤੋਂ ਜ਼ਿਆਦਾ MPs ਜਾਂ ਸਿੱਖ ਫੈਡਰੇਸ਼ਨ UK ਔਰ ਦੂਸਰੇ ਉਹਨਾਂ ਦੇ ਆਪਣੇ ਮੀਡੀਆ ਚੈਨਲ ਵੀ ਨੇ ਔਰ ਸਾਡੇ ਤੱਕ ਜਿਹੜੀ ਖਬਰ ਕਦੇ ਕੋਈ ਪਹੁੰਚਦੀ ਹੈ ਅਸੀਂ ਉਸ ਤੇ ਹੀ ਆਧਾਰਿਤ ਗੱਲ ਕਰਦੇ ਹਾਂ। ਕੋਈ ਹੋਰ ਤਾਂ
ਸਾਡੇ ਸਾਧਨ ਨਹੀਂ ਨੇ। ਜੀ ਲੇਕਿਨ ਇਹ ਨਹੀਂ ਹੈ ਕਿ ਵੀ ਸਾਡੇ ਲਈ ਜੱਗੀ ਜੌਲ ਜਾਂ ਜਗਤਾਰ ਸਿੰਘ ਜੌਲ ਦਾ ਕੇਸ ਕੋਈ ਅਹਿਮੀਅਤ ਵਾਲਾ ਕੇਸ ਨਹੀਂ ਹੈ। ਮੇਰੇ ਲਈ ਤਾਂ ਵੈਸੇ ਹੀ ਮੈਂ ਇੱਕ ਹਾਈਲੀ ਇਮੋਸ਼ਨਲ ਬੀਇੰਗ ਹੈ ਔਰ 6 ਵਰੇ ਪਹਿਲਾਂ ਉਹਨਾਂ ਦਾ ਆਨੰਦ ਕਾਰਜ ਹੋਇਆ ਔਰ ਅਜੇ ਕੁਝ ਦਿਨ ਬੀਤੇ ਸੀ, ਸ਼ਾਪਿੰਗ ਕਰਨ ਗਏ ਮਾਰਕੀਟ ਚੋਂ ਉਹਨਾਂ ਨੂੰ ਚੁੱਕਿਆ 6 ਸਾਲ ਬੀਤ ਗਏ ਨੇ। ਬਿਲਕੁਲ। ਔਰ ਮੇਰੇ ਲਈ ਤਾਂ ਇਹ ਜਦੋਂ ਮੈਂ ਈਵਨ ਇਸ ਬਾਰੇ ਸੋਚਦਾ ਵੀ ਹਾਂ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਜਦੋਂ ਬੀਬੀ UK ਦੀ ਸਿਟੀਜ਼ਨ ਬੀਬੀ ਕਿਵੇਂ ਸਬਰ ਸਿਦਕ ਨਾਲ ਉਹ ਖਲੋਤੀ ਹੈ, ਪਰ ਉਹਨੂੰ ਜਿਹੜਾ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ NSA ਲਾ ਕੇ ਫੜ ਲੈਣਾ ਔਰ ਬੀਬੀ ਨੂੰ ਨਾ ਆਪਣੇ ਪੇਕਿਆਂ ਨੂੰ ਮਿਲਣ ਵੀ ਨਾ ਜਾਣ ਦੇਣਾ, 2-3 ਵਾਰ ਵਾਪਸ 에ਅਰਪੋਰਟ ਤੋਂ ਮੋੜ ਦੇਣਾ। ਸੋ ਇਸ ਮਾਮਲੇ 'ਚ ਤਾਂ ਮੈਂ ਸਮਝਦਾ ਵੀ ਜੱਗੀ ਜੌਲ ਦੀ ਸਿੰਘਣੀ ਕਿੰਨੀ ਸਿਦਕ ਸਬਰ ਵਾਲੀ ਹੋਏਗੀ ਕਿ 6 ਸਾਲ ਤੋਂ ਜਿਹਨਾਂ ਦਾ ਉਹ ਸਾਰੇ ਚੋਂ ਬਹੁਤ ਵਾਰ, ਕਿਉਂਕਿ ਬੰਦੇ ਤਾਂ ਜੋ ਇਸ ਪਾਸੇ ਤੁਰਦੇ ਨੇ ਜੀ ਉਹਨਾਂ ਦੇ ਅੰਦਰ ਆਪਣਾ ਇੱਕ ਇਸ਼ਕ ਵੀ ਹੁੰਦਾ ਹੈ ਉਹ, ਲੇਕਿਨ ਜਿਹੜੀਆਂ ਜੀਵਨ ਸਾਥਣਾਂ ਬਣੀਆਂ ਉਹਨਾਂ ਦੇ ਲਈ ਕਿਹੋ ਜਿਹਾ ਵਕਤ ਹੋਏਗਾ, ਉਹਨਾਂ ਦੇ ਪੇਰੈਂਟਸ ਦੇ ਲਈ, ਉਹਨਾਂ ਦੇ ਅੱਗੋਂ ਰਿਸ਼ਤੇਦਾਰਾਂ ਦੇ ਲਈ। ਅੱਧੇ ਤਾਂ ਸਾਡੇ ਮਿਲਣ ਆਏ ਜਿਹੜੇ ਨੇ ਉਹ ਕਰਮਾਂ ਨੂੰ ਕੋਸਣ ਲੱਗ ਜਾਂਦੇ ਨੇ ਵੀ ਹਾਏ ਹਾਏ ਇਹ ਹੋ ਗਿਆ ਤੇ ਉਹ ਹੋ ਗਿਆ। ਔਰ ਇਸ ਕਿਉਂਕਿ ਅੱਜ 2 ਖਬਰਾਂ ਮੇਰੀਆਂ ਨਜ਼ਰ 'ਚ ਗੁਜ਼ਰੀਆਂ, ਕੱਲੀਆਂ ਖਬਰਾਂ ਨਹੀਂ ਨੇ, ਆਲਮੋਸਟ ਡਿਟੇਲਡ ਰਿਪੋਰਟਸ ਨੇ ਔਰ ਮੈਂ ਇਸ ਕੇਸ ਦੀ ਗੱਲ ਕਰ ਰਿਹਾ। ਔਰ ਪਹਿਲਾਂ ਤਾਂ ਜਿਹੜੀ UK ਦੀ ਫੋਰਨ ਅਫੇਅਰਸ ਕਮੇਟੀ ਹੈ, ਇਹ ਫੋਰਨ ਮਿਨਿਸਟਰੀ ਦੇ ਨਾਲ ਰਿਲੇਟਡ ਹੁੰਦੀ ਹੈ। ਗਵਰਨਮੈਂਟ ਨੂੰ ਉਹਨਾਂ ਨੇ ਵਕਤ ਦਿੱਤਾ ਸ਼ਾਇਦ 4 ਹਫ਼ਤੇ ਦੇ ਵਿੱਚ ਉਹਨਾਂ ਨੇ ਉਸ ਤੇ ਕਮੈਂਟ ਕਰਨਾ ਹੁੰਦਾ ਹੈ। ਫੋਰਨ ਅਫੇਅਰਸ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਕੰਬੈਟਿੰਗ ਸਟੇਟ ਹੌਸਟੇਜ ਡਿਪਲੋਮੇਸੀ, ਇਹ ਉਸ ਰਿਪੋਰਟ ਦਾ ਨਾਂ ਹੈ, ਉਹਦੇ 'ਚ ਉਹਨਾਂ ਨੇ ਸਕੋਲਡ ਕੀਤਾ UK ਦੀ ਗਵਰਨਮੈਂਟ ਨੂੰ ਕਿ ਉਹਨਾਂ ਨੇ ਜਗਤਾਰ ਸਿੰਘ ਜੌਲ ਦੀ ਰਿਹਾਈ ਦੇ ਲਈ ਇੰਡੀਆ ਤੋਂ ਕੋਈ ਐਫਰਟ ਨਹੀਂ ਕੀਤਾ ਜਾਂ ਕੋਈ ਗੰਭੀਰ ਐਫਰਟ ਨਹੀਂ ਕੀਤਾ। ਔਰ ਇਹ ਉਹਦੇ 'ਚ ਉਹਨਾਂ ਦੇ ਲਫ਼ਜ਼ ਨੇ ਕਿ ਵੀ ਇਹ ਜਿਹੜੀ ਰਿਪੋਰਟ ਹੈ, UK ਗਵਰਨਮੈਂਟ ਹੈਜ਼ ਬੀਨ ਈਦਰ ਟੂ ਸਲੋ or entirely unwilling to call out India as well as other countries guilty of arbitrarily detaining people। ਕਿ ਜਾਂ ਤਾਂ ਬਿਲਕੁਲ ਹੀ ਟੂ ਸਲੋ ਉਹਨਾਂ ਦਾ UK ਗਵਰਨਮੈਂਟ ਦਾ, ਤੇ ਜਾਂ ਉਹਨਾਂ ਦੀ ਇੱਛਾ ਹੀ ਨਹੀਂ ਹੈ ਕਰਨ ਦੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਰਿਲਕਟੈਂਸ ਆਫ ਫੋਰਨ ਸੈਕਟਰੀ ਆਫ ਪ੍ਰਾਈਮ ਮਿਨਿਸਟਰ ਟੂ ਈਵਨ ਕਾਲ ਔਨ ਦਾ ਇੰਡੀਅਨ ਗਵਰਨਮੈਂਟ ਟੂ ਰਿਲੀਜ਼ ਜਗਤਾਰ ਫॉर fear the authorities in India will limit consular access despite significant allegations of torture। ਉਹਨਾਂ ਨੇ ਗਵਰਨਮੈਂਟ ਨੂੰ ਸਲੈਮ ਕੀਤਾ ਕਿ ਵੀ ਫੋਰਨ ਸੈਕਟਰੀ ਜਾਂ ਪ੍ਰਾਈਮ ਮਿਨਿਸਟਰ ਨੇ ਇੰਡੀਅਨ ਗਵਰਨਮੈਂਟ ਤੇ ਕੋਈ ਦਬਾਅ ਨਹੀਂ ਬਣਾਇਆ ਔਰ ਇਹਦੇ ਬਾਵਜੂਦ ਕਿ ਵੀ ਈਵਨ ਕੌਂਸਲਰ ਐਕਸੈਸ ਵੀ ਜਿਹੜਾ ਬ੍ਰਿਟਿਸ਼ ਕੌਂਸਲਰ ਹੈ ਉਹ ਬਹੁਤ ਘੱਟ ਉਹਨਾਂ ਨੂੰ ਮਿਲਦਾ ਹੈ। ਇਹਦੇ ਬਾਵਜੂਦ ਕਿ ਜਗਤਾਰ ਸਿੰਘ ਜੌਲ ਨੇ ਚਾਰਜ ਲਾਇਆ ਕਿ ਵੀ ਉਸ ਨੂੰ ਟੌਰਚਰ ਕੀਤਾ ਜਾ ਰਿਹਾ, ਲੇਕਿਨ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਫਿਰ ਉਹਨਾਂ ਨੇ ਐਗਜ਼ਾਮਪਲ ਜਿਹੜੀ ਹੈ ਜ਼ਾਹਰ ਹੈ ਕਿ G20 ਦੇ ਮੌਕੇ ਜਦੋਂ ਰਿਸ਼ੀ ਸੂਨਕ ਗਿਆ ਦਿੱਲੀ 'ਚ ਔਰ MPs ਨੇ ਲਿਖਿਆ ਸੀ ਤੂੰ ਇਸ਼ੂ ਚੁੱਕਣਾ, ਉਹਨੇ ਕਦੇ ਵੀ ਇਹ ਬਰੀਫ ਨਹੀਂ ਕੀਤਾ ਕਿ ਭਾਈ ਉਹਨੇ ਇਸ ਇਸ਼ੂ ਨੂੰ ਚੁੱਕਿਆ ਨਹੀਂ ਚੁੱਕਿਆ, ਜੇ ਚੁੱਕਿਆ ਤਾਂ ਅੱਗੋਂ ਉਹਨੇ ਕੀ ਕਿਹਾ, ਜਦੋਂ ਕਿ ਈਵਨ ਉਹਨਾਂ ਦੀਆਂ ਆਪਣੀਆਂ NGOs ਦੀਆਂ ਰਿਪੋਰਟਸ ਨੇ ਕਿ ਆਰਬਿਟਰੇਰੀ ਡਿਟੈਂਸ਼ਨ ਹੈ। ਔਰ ਇਹਦੇ ਬਾਵਜੂਦ ਜਿਹੜਾ ਇਸ ਇਸ਼ੂ ਨੂੰ Jaggi's case amongst other demonstrates foreign Commonwealth and Development Office inability to ensure that their own guidance to keep UK citizens safe is followed। ਕਿ ਈਵਨ ਜਿਹੜੀਆਂ ਉਹਨਾਂ ਦੀਆਂ ਗਾਈਡੈਂਸ ਨੇ ਉਹਨਾਂ ਦੇ ਉੱਤੇ ਮੁਤਾਬਕ ਵੀ ਉਹ ਸੇਫ ਨਹੀਂ ਨੇ ਜਾਂ ਉਹਨੂੰ ਫੋਲੋ ਨਹੀਂ ਕੀਤਾ। ਔਰ ਇਹ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਪਬਲਿਕ ਟਰਸਟ ਔਰ ਜਿਹੜੀ ਵਿਕਟਮ ਉਹਨਾਂ ਦੀ ਫੈਮਿਲੀ ਇਹ ਸਾਰੇ ਹੋਏ ਨੇ। ਔਰ ਇਸ ਦੇ ਉੱਤੇ ਟਿੱਪਣੀ ਕਰਦੇ ਆ ਰਿਪਰੀਵ ਦੇ ਡਾਇਰੈਕਟਰ ਪਾਲਿਸੀ ਐਂਡ ਐਡਵੋਕੇਸੀ ਡੈਨ ਡੋਲਨ ਨੇ ਕਮੈਂਟ ਕੀਤਾ ਰਿਪੋਰਟ ਦੇ ਉੱਤੇ, ਇਟਸ ਨਾਟ ਨਿਊਜ਼ that the government is failing Jagtar Singh Jol, but it is noteworthy that so many senior MPs from all parties are now calling them out for that failure। उन्होंने कहा जी गवर्नमेंट ने कुछ नहीं किया तो कोई खबर नहीं है, तो पता है 6 साल जो कुछ किया होंदा तो बंदा वापस अपने घर आया होंदा। पर खबर ये है कि हुण दूसरे MP भी बोलने लग पे ने। फिर फॉरेन अफेयर्स कमेटी की रिपोर्ट ये रिवील करती है, ਇਹ ਜਿਹੜੇ ਨੇ ਡਾਇਰੈਕਟਰ ਪਾਲਿਸੀ ਐਂਡ ਐਡਵੋਕੇਸੀ ਰਿਪਰੀਵ ਦੇ ਮਿਸਟਰ ਡੈਨ ਡੋਲਨ ਕਹਿ ਰਹੇ ਨੇ ਕਿ ਵੀ ਇਹ ਰਿਪੋਰਟ ਤੋਂ ਸਾਹਮਣੇ ਆਉਂਦਾ ਹੈ ਹਾਊ ਬੈਡਲੀ
the foreign office is letting people like Jagtar down ਕਿ ਕਿਵੇਂ ਇਹ ਲੈਟ ਡਾਊਨ ਕਰ ਰਹੇ ਨੇ ਅੱਛਾ ਔਰ the language the committee uses could hardly be strong ਵੀ ਇਸ ਤੋਂ strong language ਉਹ ਕੀ ਵਰਤ ਸਕਦੇ ਸੀ ਔਰ ਅਜੇ ਪਿਛਲੇ 18 ਤਰੀਕ ਨੂੰ 6ਵੀਂ ਵੈਡਿੰਗ ਐਨੀਵਰਸਰੀ ਸੀ ਔਰ ਇਸ ਦੇ ਉੱਤੇ ਈਵਨ ਹੋਰਨਾਂ ਦੇ ਵੀ ਟਵੀਟ ਨੇ ਸਾਰਿਆਂ ਦੇ ਜਿਵੇਂ ਗੁਰਪ੍ਰੀਤ ਸਿੰਘ ਜੌਲ ਉਹਨਾਂ ਦੇ ਕਹਿੰਦੇ ਉਹਨਾਂ ਦੇ ਇਹ ਬ੍ਰਦਰ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਮੇਰੇ ਭਰਾ ਔਰ ਸਿਸਟਰ ਇਨ ਲਾ ਦੀ 6ਵੀਂ ਵੈਡਿੰਗ ਐਨੀਵਰਸਰੀ ਹੈ ਅਸੀਂ ਸਾਡੀ ਫੈਮਿਲੀ ਜਿਹੜੀ ਆ ਉਹ ਇਹ ਸੈਲੀਬ੍ਰੇਟ ਕਰਦੀ ਹੋਣੀ ਚਾਹੀਦੀ ਸੀ instead it is a reminder of how long it has been since my brother was snatched away from us ਕਿ 6 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ ਸਾਡਾ ਭਰਾ ਸਾਤੋਂ ਖੋਇਆ ਗਿਆ ਔਰ ਇਸੇ ਤਰ੍ਹਾਂ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਖੁਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ਕੀਤੀ ਔਰ ਬਿਲਕੁਲ ਉਹ ਹੱਡੀਆਂ ਦੇ ਮੁੱਠ ਬਣੇ ਹੋਏ ਨੇ ਉਹਨਾਂ ਨੇ ਕਿਹਾ ਕਿ ਨੈਕਸਟ ਮੰਥ ਵੀਰ ਜਗਤਾਰ ਸਿੰਘ ਜੌਲ will be marking 6 years of arbitrary detention in India. He has spent every wedding anniversary 18th October in prison. We need to keep raising awareness and bring him home. Happy anniversary ਵੀਰੇ, we'll see you soon. ਔਰ ਇਹ ਵੀ ਆਪਣੇ ਆਪ ਦੇ ਵਿੱਚ ਫਿਰ ਸਿੱਖ ਯੂਥ UK ਵੱਲੋਂ ਕਿਹਾ ਗਿਆ ਜੱਗੀ ਅਵੇਅਰਨੈਸ ਵੀਕ ਜਦੋਂ ਉਹਨਾਂ ਨੇ ਕਿਹਾ this is comprehensive list of gurdwaras where volunteers from around the world will support the campaign team during Jaggi Awareness Week. और इसी तरह WSO ने किया join us for critical community dialogues in cities across Canada about India's oppression of Sikh activists, including the unjust detention of Jaggi Jol. और ये सारे नू और एक रिपोर्ट जड़ी कोई पब्लिकेशन है तो अमेरिका दी है कोडा स्टोरी उन्होंने ओवरऑल यूके ने किवें ट्रांसनैशनल रिप्रैशन नू भी बड़े हल्के च लिया कोई कार्रवाई नहीं इस दे उत्ते उन्हां दी ये लंबी चौड़ी रिपोर्ट है जिहदा टाइटल है ऑन ब्रिटिश सॉयल फॉरेन ऑटोक्रेट्स टारगेट देयर क्रिटिक्स विद इंप्यूनिटी कि हम यूके ਦੀ ਧਰਤੀ ਉਹ ਬਣ ਗਈ ਹੈ ਜਿਹਨਾਂ ਮੁਲਕਾਂ ਦੇ ਕ੍ਰਿਟਿਕ ਜਿਹੜੇ ਡਿਸੀਡੈਂਟ ਨੇ ਉਹਨਾਂ ਦੇ ਉੱਤੇ ਖੁੱਲ੍ਹੇਆਮ ਹਮਲੇ ਨੇ ਉਹ ਕਿਹਾ ਕੈਨੇਡਾ ਐਂਡ US have criticized the Modi government in India for pursuing its critics overseas but in the UK where tensions between diaspora communities are rising the government has been silent ਕਿ ਅਮਰੀਕਾ ਕੈਨੇਡਾ ਨੇ ਤਾਂ ਸ਼ੋਰ ਸ਼ਰਾਬਾ ਕੀਤਾ ਜਾਂ ਉਹ ਕਰ ਰਹੇ ਨੇ ਲੇਕਿਨ ਇਹ ਸੁੱਤੇ ਹੋਏ ਨੇ ਮੈਂ ਇਸ ਨੂੰ ਘੜੀ ਵੱਲ ਮੈਂ ਦੇਖ ਰਿਹਾ ਮੈਂ ਇਹਨੂੰ ਵੈਸੇ ਡਿਟੇਲ ਚ ਡਿਸਕਸ ਕਰਾਂਗਾ ਆਉਣ ਵਾਲੇ ਕਿਸੇ ਪ੍ਰੋਗਰਾਮ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਪਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ 150 ਦੇ ਲਗਭਗ ਵਿਰੋਧੀ ਧਿਰ ਦੇ ਜਿਹੜੇ ਐਮਪੀਜ਼ ਨੂੰ ਸਸਪੈਂਡ ਕਰਨ ਤੋਂ ਬਾਅਦ ਪਾਰਲੀਮੈਂਟ ਵਿੱਚ ਬੜੀ ਤੇਜ਼ੀ ਨਾਲ 3 ਕ੍ਰਿਮੀਨਲ ਲਾਅ ਜਿਹੜੇ ਪਾਸ ਕਰਵਾਏ ਗਏ। ਔਰ ਇਸ ਮੌਕੇ ਪਾਰਲੀਮੈਂਟ ਵਿੱਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਵੱਲੋਂ ਮਾਰੇ ਜਾ ਰਹੇ ਸਿੱਖ ਸਿਆਸੀ ਨੇਤਾਵਾਂ ਦਾ ਮੁੱਦਾ ਚੁੱਕਿਆ ਔਰ ਉਹਨਾਂ ਕਿਹਾ ਕਿ IB NSA ਨੂੰ ਪਾਰਲੀਮੈਂਟ ਅਧੀਨ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਸੋ ਇਹ ਕਹਿਣ ਤੇ ਸਰਦਾਰ ਮਾਨ ਸਿੰਘ ਨੂੰ ਬਾਰ-ਬਾਰ ਟੋਕਿਆ ਗਿਆ ਤੇ ਜਿਹੜੇ BJP ਦੇ ਜਿਹੜੇ MPs ਵੱਲੋਂ ਉਹਨਾਂ ਦੇ ਕਮੈਂਟ ਟਰੈਕਰ ਚੋਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਭਾਰਤੀ ਸਿਸਟਮ ਨੂੰ ਅੱਜ ਕੱਲ ਵੈਸਟਰਨ ਮੀਡੀਆ ਨੇ ਇਲੈਕਟਿਡ ਆਟੋਕ੍ਰੇਸੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਈ ਉਹ ਹੈ ਤਾਨਾਸ਼ਾਹੀ ਹੈ। ਸਿਰਫ ਇਹ ਹੈ ਕਿ ਉਹ ਤਾਨਾਸ਼ਾਹ ਵੋਟਾਂ ਦੇ ਸਹਾਰੇ ਬਣਦਾ। ਵੈਸੇ ਤਾਂ ਹਿਟਲਰ ਵੀ ਜਦੋਂ ਹਿਟਲਰ ਦੀ ਪਾਰਟੀ ਜਰਮਨ ਦੇ ਵਿੱਚ ਪਾਵਰ ਦੇ ਵਿੱਚ ਆਈ, ਜਰਮਨ ਦਾ ਨਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਕੋਈ ਹਿਟਲਰ ਨੇ ਫੌਜੀ ਕੂ ਨਹੀਂ ਸੀ ਕੀਤਾ। ਉਹਨੇ ਪਹਿਲਾਂ ਪਾਰਟੀ ਬਣਾਈ ਸੀ, ਨਾਜ਼ੀ ਪਾਰਟੀ ਉਹਦਾ ਨਾਂ ਸੀ, ਔਰ ਉਹ ਵੋਟਾਂ ਲੈ ਕੇ ਹੀ ਪਾਵਰ ਦੇ ਵਿੱਚ ਆਈ ਸੀ। ਇਸੇ ਤਰ੍ਹਾਂ ਨਰਿੰਦਰ ਮੋਦੀ ਜਾਂ ਉਸ ਤੋਂ ਇਹਦਾ 9 ਸਾਲ ਹੋ ਗਏ ਨੇ 2024 ਚ ਫਿਰ ਚੋਣਾਂ ਨੇ। ਸੋ ਉਹ ਬਿਲਕੁਲ ਨਫ਼ਰਤ ਦੀ ਰਾਜਨੀਤੀ, ਪੋਲਰਾਈਜੇਸ਼ਨ ਦੀ ਰਾਜਨੀਤੀ, ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਡੋਲ ਕੇ ਹਿੰਦੂ ਹਿਰਦੇ ਸਮਰਾਟ ਬਣਿਆ ਔਰ ਉਸ ਤੇ ਬੇਸਡ ਫਿਰ ਪੂਰੀ ਨਫ਼ਰਤ ਦੀ ਲਹਿਰ। ਔਰ ਪਿਛਲੀਆਂ ਚੋਣਾਂ ਜਿੱਤਣ 2019 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਜਿਹੜਾ ਉਹ ਪੁਲਵਾਮਾ ਦਾ ਕੀਤਾ ਹੈ ਔਰ ਫਿਰ ਉਹ ਸਾਰੀ ਬਾਲਾਕੋਟ ਔਰ ਦੂਸਰੀ ਡਰਾਮੇਬਾਜ਼ੀ ਦੇ ਥੱਲੇ ਜਿਹੜੀ ਭੇਤ ਸਤਪਾਲ ਮਲਕ ਜਿਹੜਾ ਜੰਮੂ ਕਸ਼ਮੀਰ 'ਚ ਉਸ ਵੇਲੇ ਦਾ ਗਵਰਨਰ ਸੀ ਉਸਨੇ ਖੋਲ੍ਹਿਆ ਕਿ ਭਾਈ ਕਿਵੇਂ ਇਹਦੇ ਬਾਵਜੂਦ ਕਿ ਉਹ ਟਰੱਕ ਬਰੂਦ ਦਾ ਭਰਿਆ ਹੋਇਆ ਘੁੰਮ ਰਿਹਾ ਸੀ ਉਹਨੂੰ ਰੋਕਿਆ ਨਹੀਂ ਗਿਆ ਔਰ ਈਵਨ ਮੈਨੂੰ ਵੀ ਪਹੁੰਚ ਨਹੀਂ ਕੀਤੀ ਗਈ ਕਿ ਉੱਥੇ ਜੇ ਹੈਲੀਕਾਪਟਰ ਚਾਹੀਦੇ ਨੇ ਜਿਹੜੇ ਜਵਾਨਾਂ ਨੂੰ ਕਰਨ ਲਈ ਉਹ ਰਿਕੁਐਸਟ ਕਰ ਰਹੇ ਸੀ ਔਰ ਉਹ ਡੈਲੀਬਰੇਟਲੀ ਉਹਨਾਂ ਨੂੰ ਮਰਵਾਇਆ ਗਿਆ ਔਰ ਉਹਨਾਂ ਦੀਆਂ ਫਿਰ ਤਸਵੀਰਾਂ ਲਾ ਕੇ ਔਰ ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਗਈਆਂ। ਇਹ ਵੱਖਰੀ ਕਹਾਣੀ ਹੈ ਕਿ ਹੁਣ ਜਦੋਂ ਕਿ ਕਈ ਭੇਤ ਖੁੱਲ੍ਹ ਰਹੇ ਨੇ, ਜਿਵੇਂ ਜਿਹੜਾ ਫੌਜੀ ਜਰਨੈਲ ਨਰਵਾਣੇ ਜਿਸ ਨੂੰ ਚੀਫ ਨਹੀਂ ਬਣਾਇਆ ਗਿਆ ਡਿਫੈਂਸ ਸਰਵਿਸਿਜ਼ ਦਾ, ਉਹਨੇ ਇੱਕ ਕਿਤਾਬ ਲਿਖੀ, ਪੈਨਗੁਇਨ ਨੇ ਛਾਪਣੀ ਹੈ, ਸਾਹਮਣੇ ਉਹਦੇ ਰਿਵਿਊ ਆਉਣੇ ਸ਼ੁਰੂ ਹੋਏ ਔਰ ਅਜੇ 2 ਦਿਨ ਪਹਿਲਾਂ ਹੀ ਉਸ ਦੇ ਕੁਝ ਕਾਮੈਂਟ ਆਏ ਜਿਹਦੇ 'ਚ ਉਹਨੇ ਇਹ ਕਿਹਾ ਕਿ ਵੀ ਸਾਡੀਆਂ ਤਾਂ ਤਿੰਨੋਂ ਫੋਰਸਿਸ ਦੇ ਲਈ ਸ਼ੌਕ ਸੀ ਜਿਹੜਾ ਅਗਨੀਵੀਰ ਦੇ ਨਾਂ ਥੱਲੇ ਜਿਹੜੀ ਭਰਤੀ ਸਕੀਮ ਇਹਨਾਂ ਨੇ ਰੱਖੀ ਹੈ ਕਿ ਜੀ ਸਿਰਫ 4 ਸਾਲ ਲਈ ਉਹਨਾਂ ਨੂੰ ਭਰਤੀ ਕੀਤਾ ਜਾਏਗਾ, ਉਹਨਾਂ ਨੂੰ 20,000 ਤਨਖਾਹ ਦਿੱਤੀ ਜਾਣੀ ਸੀ। ਔਰ ਇਹ ਮੋਦੀ ਹੁਣ ਅੱਗੇ ਬਹੁਤ ਵਾਰੀ ਜਦੋਂ ਇਸ ਸਕੀਮ ਦਾ ਕਿ ਵੀ 4 ਸਾਲ ਬਾਅਦ ਉਹ ਆਪੋ ਆਪਣੇ ਘਰ ਹੀ ਉਹਨਾਂ, ਸੋ ਉਦੋਂ ਵੀ ਅਸੀਂ ਇਹ ਕਿਹਾ ਸੀ ਵੀ ਇਹ RSS ਦੇ ਨਾਗਪੁਰ ਚੋਂ ਨਿਕਲੀ ਸਕੀਮ ਹੈ ਜਿਹਦੇ ਥੱਲੇ ਇਹ ਆਪਣੇ RSS ਦੇ ਵਰਕਰਾਂ ਨੂੰ ਸਰਕਾਰੀ ਪੈਸੇ ਦੇ ਉੱਤੇ ਫੌਜੀ ਟ੍ਰੇਨਿੰਗ ਦਿਵਾਉਣਾ ਚਾਹੁੰਦੇ ਨੇ ਔਰ ਅਲਟੀਮੇਟਲੀ ਇਹ ਜਿਹੜੀ ਕਾਲ ਦੇ ਰਹੇ ਨੇ ਕਿ ਹਥਿਆਰ ਚੁੱਕੋ ਔਰ ਨਾਸ਼ ਕਰੋ ਇਹਨਾਂ ਦਾ, ਘੱਟ ਗਿਣਤੀਆਂ ਦਾ, ਮੁਸਲਮਾਨਾਂ, ਈਸਾਈਆਂ, ਸਿੱਖਾਂ ਦਾ, ਉਹਦੇ ਲਈ ਉਹ ਉਹਨਾਂ ਨੇ ਵਲੰਟੀਅਰ ਫੋਰਸ ਤਿਆਰ ਕਰਨੀ। ਹੁਣੇ ਜਦੋਂ ਨਰਵਾਣੇ ਨੇ ਇਹ ਕਿਹਾ ਕਿ ਭਾਈ ਇਹ ਤਾਂ ਉੱਤੋਂ ਸਕੀਮ ਆਈ ਔਰ ਅਜ਼ਮੈਦ ਵੀ ਵਿਰੋਧ ਕੀਤਾ ਕਿ ਵੀ ਇਹ ਤਾਂ ਚਲੋ ਹੁੰਦਾ ਵੀ ਇੱਕ ਸਟੇਜ ਤੇ ਸ਼ਾਰਟ ਸਰਵਿਸ ਕਮਿਸ਼ਨ ਹੁੰਦਾ ਸੀ, ਜੰਗ ਦੇ ਵੇਲੇ ਆਏ ਅਫਸਰ ਤੁਸੀਂ ਭਰਤੀ ਕੀਤੇ ਨੇ, 5 ਸਾਲ ਬਾਅਦ ਉਹਨਾਂ ਨੂੰ ਤੁਸੀਂ ਤੋੜ ਦਿੱਤਾ ਵੀ ਇਹ ਤਾਂ ਇਵੇਂ ਤਾਂ ਫੌਜ ਬਣ ਹੀ ਨਹੀਂ ਸਕਦੀ। ਪਰ ਉਹਨੇ ਕਿਹਾ ਜੀ ਫੋਰਸ ਕਿ ਹਾਂ ਇੰਨਾ ਮੰਨ ਲਿਆ ਵੀ ਜੇ ਉਹਨਾਂ ਨੇ ਤਨਖਾਹ 20,000 ਕਹੀ ਸੀ ਸਾਡੇ ਕਹਿਣ ਤੇ 30,000 ਕਰ ਦਿੱਤੀ। ਹੁਣ ਇਸ ਸਾਰੇ ਤੋਂ ਜਿਉਂ ਹੀ ਇਹ ਖਬਰ ਸਾਹਮਣੇ ਆਈ ਔਰ ਨਾਲ ਦੀ ਨਾਲ ਅੱਜ ਇਹ ਖਬਰ ਪਲਾਂਟ ਹੋਈ ਕਿ ਜੀ ਇਹ ਜਿਹੜਾ ਅਜੇ ਉਹ ਕਿਤਾਬ ਸਾਹਮਣੇ ਸ਼ਾਇਦ ਨਾ ਆਏ ਕਿਉਂਕਿ ਉਹਨੇ ਮਨੋਜ ਨਰਵਾਣੇ ਜਾਂ ਨਰਵਾਣੇ ਲਾਸਟ ਨੇਮ ਹੈ,
ਕਿ ਉਹਨੇ ਪਰਮਿਸ਼ਨ ਨਹੀਂ ਲਈ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਰਨ ਤਾਂ ਫੌਜ ਨੂੰ ਵੀ ਨਾਗਪੁਰ ਹੀ ਕਰ ਰਿਹਾ। ਹੁਣ ਜੋ ਕੁਝ ਪਾਰਲੀਮੈਂਟ ਤੇ 13 ਦਸੰਬਰ ਨੂੰ ਹੁੰਦਾ ਹੈ, ਪਾਰਲੀਮੈਂਟ ਤੇ ਹਮਲੇ ਦੇ ਉਸ ਕਿ ਜੀ 22 ਸਾਲਾ ਅਸੀਂ ਯਾਦ ਮਨਾ ਰਹੇ ਹਾਂ, ਕਿਵੇਂ 2 ਨੌਜਵਾਨ ਅੰਦਰ, ਇੱਕ ਨੌਜਵਾਨ ਔਰ ਇੱਕ ਬੀਬੀ ਬਾਹਰ, ਭਾਵੇਂ ਅਨਪਲੋਇਮੈਂਟ ਦੇ ਉੱਤੇ ਉਹ ਭਗਤ ਸਿੰਘ ਬ੍ਰਿਗੇਡ ਬਣੇ ਹੋਏ ਸੀ ਔਰ ਅੰਦਰ ਉਹਨਾਂ ਨੇ ਰੰਗ ਵੀ ਛੱਡਿਆ ਔਰ ਮੈਸੇਜ ਇਹੀ ਦਿੱਤਾ, ਉਹਨੇ ਦੱਸਦਾ ਵੀ ਤੁਹਾਡੀ ਨਵੀਂ ਪਾਰਲੀਮੈਂਟ ਬਿਲਡਿੰਗ ਸਿਕਿਉਰਿਟੀ ਤੇ ਫਲਾਣਾ ਢਮਕਾ ਕੀ ਹੈ। ਹੁਣ ਜੇ ਇਹਨੂੰ ਲੈ ਕੇ ਮੰਗ ਕੀਤੀ ਐਮਪੀਜ਼ ਨੇ ਆਪੋਜੀਸ਼ਨ ਦੇ ਕਿ ਭਾਈ ਅਮਿਤ ਸ਼ਾਹ ਆ ਕੇ ਬਿਆਨ ਦੇ ਕਿ ਸਿਕਿਉਰਿਟੀ ਬ੍ਰੀਚ, ਔਰ ਉਧਰ ਤੁਸੀਂ ਉਹਨੂੰ ਮਹੂਆ ਮੋਤਰੇ ਨੂੰ ਕੱਢਤਾ ਕਿ ਜੀ ਉਹਨੇ ਐਥਿਕਸ ਨਹੀਂ ਫੋਲੋ ਕੀਤਾ। ਅਜੇ ਤੱਕ ਉਹ ਐਮਪੀ ਜਿਹਦੇ ਰਿਕਮੈਂਡੇਸ਼ਨ ਤੇ ਦੋਨਾਂ ਨੂੰ ਵਿਜ਼ਿਟਰ ਪਾਸ ਦਿੱਤੇ ਗਏ, ਉਹਦੀ ਪੁੱਛਗਿੱਛ ਤੱਕ ਵੀ ਨਹੀਂ ਹੋਈ। ਤੇ 145 ਦੇ ਕਰੀਬ ਜਿਹੜੇ ਨੇ ਐਮਪੀ ਵਿਰੋਧੀ ਤਰ੍ਹਾਂ ਦੇ ਉਹ ਸਸਪੈਂਡ ਕਰ ਦਿੱਤੇ ਨੇ ਕਿ ਰੈਸਟ ਆਫ ਦਾ ਸੈਸ਼ਨ ਜਾ ਹੀ ਨਹੀਂ ਸਕਦੇ। ਉਸ ਤੋਂ ਬਾਅਦ ਤਾਂ ਚੋਣਾਂ ਹੋਣੀਆਂ ਨੇ ਲਾਸਟ। ਹੁਣ ਹਰ ਇੱਕ ਨੂੰ ਲੱਗ ਰਿਹਾ ਸੀ ਕਿ ਵੀ ਇਹ ਜਿਹੜਾ ਥੋਕ ਦੇ ਵਿੱਚ ਇਹਨਾਂ ਨੇ ਬਿਲਕੁਲ ਕੱਢ ਦਿੱਤੇ ਨੇ, ਇਹ ਮਕਸਦ ਕੀ ਹੈ ਇਹਨਾਂ ਦਾ। ਔਰ ਹੁਣ ਇਹਨਾਂ ਪਿਛਲੇ 2-3 ਦਿਨਾਂ 'ਚ ਸਾਹਮਣੇ ਆਇਆ ਕਿ ਕਿਵੇਂ ਬੜੀ ਤੇਜ਼ੀ ਦੇ ਨਾਲ ਇਹਨਾਂ ਨੇ 3 ਕ੍ਰਿਮੀਨਲ ਕੋਡ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਜੀ ਉਹ ਕਲੋਨੀਅਲ ਮਾਈਂਡਸੈਟ ਸੀ, ਬਸਤੀਵਾਦ ਵਾਲਿਆਂ ਨੇ ਬਣਾਇਆ ਸੀ, ਨਿਆਇਕ ਸੰਹਿਤਾ ਬਣਾ ਰਹੇ ਹਾਂ ਭਾਰਤੀ ਮਾਈਂਡਸੈਟ ਦੇ ਥੱਲੇ। ਹਾਲਾਂਕਿ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਹ ਦੱਸਾਂ ਕਿ ਵੀ ਇਹਦੇ ਥੱਲੇ ਕਿਵੇਂ ਪੁਲਿਸ ਕੋਲ ਕਿੰਨੀਆਂ ਪਾਵਰਸ ਦੇ ਦਿੱਤੀਆਂ ਨੇ, ਮੈਜਿਸਟ੍ਰੇਟਸ ਨੂੰ ਕਿਵੇਂ ਵੀਕ ਕੀਤਾ ਜਾ ਰਿਹਾ ਹੈ। ਜਿਹੜਾ ਮਰਜ਼ੀ ਜੇ ਈਵਨ ਕੋਈ ਕਿਸੇ ਬੰਦੇ ਨੂੰ ਫੜਨਾ ਤੇ ਉਹਦੇ ਤੇ ਤੁਸੀਂ ਦੇਸ਼ ਧਰੋਹ ਦਾ ਕੇਸ ਵੀ ਨਾਲ ਹੀ ਬਣਾ ਸਕਦੇ ਹੋ, ਬਿਨਾਂ ਐਨਐਸਏ ਜਾਂ ਯੂਆਪਾ ਲਾਇਆ ਜਾਂ ਕਿਸੇ ਨੂੰ 6 ਮਹੀਨੇ ਰੱਖਣਾ। ਸੋ ਇਹ ਅੱਡ-ਅੱਡ ਜਿਹੜੇ ਨੇ ਐਸੇ ਪ੍ਰੋਵੀਜ਼ਨ ਇਹਨਾਂ ਨੇ ਲਾਏ ਨੇ। ਈਵਨ ਜੇ ਅੱਗੇ ਮੈਡੀਕਲ ਨੈਗਲੀਜੈਂਸ ਲਈ ਕੋਈ ਜ਼ਿੰਮੇਵਾਰ ਸੀ ਕਿ ਕੋਈ ਐਮਰਜੈਂਸੀ ਮਰੀਜ਼ ਆਇਆ, ਡਾਕਟਰ ਉੱਥੇ ਹੈ ਹੀ ਨਹੀਂ, ਜਾਂ ਉਹ ਬ੍ਰਿਟਿਸ਼ ਕ੍ਰਿਮੀਨਲ ਕੋਡ ਦੇ ਵਿੱਚ ਉਹਦਾ ਸੈਕਸ਼ਨ ਸੀ, ਉਹ ਨਵੇਂ ਕਾਨੂੰਨਾਂ 'ਚ ਉਡਾ ਦਿੱਤਾ ਕਿ ਜੀ ਹੈ ਨਹੀਂ, ਹੁਣ ਮਰਦੇ ਰਹਿਣ ਕੋਈ ਵੀ, ਕੋਈ ਉਹਨਾਂ ਦੇ ਉੱਤੇ ਜਵਾਬਦੇਹੀ ਨਹੀਂ ਹੋਏਗਾ ਡਾਕਟਰਾਂ ਨੂੰ। ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ, ਪਰ ਇਸ ਸਾਰੇ ਚੋਂ ਪੁਲਿਸ ਔਰ ਦੂਜੇ ਦੀਆਂ ਨੂੰ ਬਹੁਤ ਪਾਵਰਸ ਦਿੱਤੀਆਂ ਨੇ ਔਰ ਕਿਸੇ ਨੂੰ ਵੀ ਜਿਹੜਾ ਕਿਸੇ ਇਲਜ਼ਾਮ ਥੱਲੇ ਵੀ ਫੜ ਕੇ ਮੁੜ ਕੇ ਭਾਵੇਂ ਉਹ 6 ਮਹੀਨੇ ਉਹਦੀ ਕੋਈ ਸੁਣਵਾਈ ਤੱਕ ਨਹੀਂ ਹੋਏਗੀ। ਲੇਕਿਨ ਇਸ ਮੌਕੇ ਨੂੰ 2 ਸਿੱਖ ਐਮਪੀਜ਼ ਨੇ ਆਪਣੀ ਗੱਲ ਕਹਿਣ ਲਈ ਇਸਤੇਮਾਲ ਕੀਤਾ। ਅਸੀਂ ਸਮਝਦੇ ਹਾਂ ਵੀ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਬਿਲੋਂਗਸ। ਬਿਲਕੁਲ। ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਸਿਟਿੰਗ ਹੈ ਉਹਨੇ ਜਿਹੜਾ ਸਸਪੈਂਡ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਤਾਂ ਮੋਦੀ ਦੇ ਖਿਲਾਫ ਲਾਈਨ ਨਹੀਂ ਲੈਣੀ ਹੈ ਜਾਂ ਕੋਈ ਇਸ ਕਿਸਮ ਦਾ। ਉਹਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਔਰ ਉਸ ਦਾ ਜਿਵੇਂ ਬੋਲਣ ਦਾ ਅੰਦਾਜ਼ ਚਿਲਕਣਾ ਜ਼ਿਆਦਾ ਹੁੰਦਾ, ਪਰ ਉਹਨੇ ਉਹ ਜਿਹੜਾ ਉਹ ਸਾਰਾ ਕੇਸ ਕਿ ਭਾਈ ਕੀ ਦੂਸਰੇ ਕੌਣ ਛੱਡੇ ਗਏ ਨੇ ਔਰ ਜਿਨ੍ਹਾਂ ਦੀਆਂ ਸਾਰੀਆਂ ਜਵਾਨੀਆਂ 25-25 30-30 ਸਾਲ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਛੱਡਿਆ ਜਾਏ। ਪਰ ਮੈਂ ਸਮਝਦਾ ਵੀ ਜੇ ਇਸ ਸਾਰੇ ਜਦੋਂ 145 ਤੋਂ ਜ਼ਿਆਦਾ ਐਮਪੀ ਸਸਪੈਂਡਡ ਨੇ ਔਰ ਗਵਰਨਮੈਂਟ ਹਰੀਡਲੀ ਇਹਨਾਂ ਕਾਨੂੰਨਾਂ ਨੂੰ ਪੁਸ਼ ਕਰ ਰਹੀ ਸੀ, ਜੇ ਕੋਈ ਇਹਨਾਂ ਦੇ ਲਈ ਜਿਸ ਨੂੰ ਕਹੋ ਕਿ ਤਕਲੀਫ ਦੇ ਬਣੇ ਤੇ ਉਹ ਸਰ ਸਿਮਰਨਜੀਤ ਸਿੰਘ ਮਾਨ ਸਨ, ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ, ਕਿਉਂਕਿ ਕਿਆ ਤਾਂ ਇਹੀ ਜਦੋਂ ਕੋਈ ਬਿੱਲ ਪੇਸ਼ ਕੀਤੇ ਜਾਂਦੇ ਨੇ ਤਾਂ ਗੱਲ ਤਾਂ ਤੁਸੀਂ ਬਿੱਲ ਤੇ ਹੀ ਬੋਲਣਾ ਹੁੰਦਾ ਹੈ। ਔਰ ਮਾਨ ਸਾਹਿਬ ਨੇ ਐਸੇ ਇੰਟੈਲੀਜੈਂਟ ਤਰੀਕੇ ਦੇ ਨਾਲ ਉਸ ਦੇ ਲਈ ਆਪਣੀ ਗੱਲ ਕਹਿਣ ਦਾ ਵੀ ਉਹਨਾਂ ਨੇ ਮੌਕਾ ਲੱਭਿਆ ਔਰ ਸਰਕਾਰ ਨੂੰ ਵੀ ਔਨ ਦਾ ਡਿਫੈਂਸਿਵ ਕੀਤਾ ਕਿ ਉਹ ਚੀਕਾਂ ਮਾਰਨ ਲੱਗ ਗਏ ਜਿੰਨੇ ਬੀਜੇਪੀ ਦੇ ਐਮਪੀ ਨੇ। ਈਵਨ ਉਹਨਾਂ ਦਾ ਜਿਹੜਾ ਮਿਨਿਸਟਰ ਆਫ ਸਟੇਟ ਹੈ ਫਾਰ ਹੋਮ ਅਫੇਅਰਸ ਅਜੇ ਕੁਮਾਰ ਮਿਸ਼ਰਾ, ਉਹਨੇ ਇਹ ਕਿਹਾ ਕਿ ਜੀ ਇਹ ਦੇਖੋ ਕੈਨੇਡਾ ਦੇ ਨਿੱਜਰ ਦਾ ਇਸ਼ੂ ਵੀ ਚੁੱਕਤਾ ਹੈ, ਕੈਨੇਡਾ ਗਵਰਨਮੈਂਟ ਨੇ ਤਾਂ ਕੋਈ ਪ੍ਰੂਫ ਹੀ ਨਹੀਂ ਦਿੱਤਾ ਅਜੇ ਤੱਕ, ਇਸ ਲਈ ਅਸੀਂ ਕੀ ਕਰੀਏ। ਪਰ ਮਾਨ ਸਾਹਿਬ ਨੇ ਜਿਹੜਾ ਬੜਾ ਇੰਟੈਲੀਜੈਂਟਲੀ ਕਿਹਾ, ਉਹਨਾਂ ਨੇ ਕਿਹਾ ਜੀ ਠੀਕ ਹੈ ਇਹ ਤੁਸੀਂ ਕ੍ਰਿਮੀਨਲ ਲਾਅ ਤੇ ਨਿਆਇਕ ਸੰਹਿਤਾ ਦੇ ਥੱਲੇ ਲਿਆਂਦਾ ਹੈ, ਪਰ ਇਹ ਜਿਹੜੀਆਂ ਤੁਹਾਡੀਆਂ 3 ਕਿਲਿੰਗ ਏਜੰਸੀਜ਼ ਨੇ ਸੋ ਕਾਲਡ ਇਨਵੈਸਟੀਗੇਟਿਵ, ਜਿਹਦੇ 'ਚ NSA ਹੈ, ਤੁਹਾਡਾ IB ਹੈ ਔਰ ਤੁਹਾਡੀ ਰਾਹ ਹੈ, ਜਿਨ੍ਹਾਂ ਦੇ ਕੋਲ ਅਨਅਕਾਊਂਟਡ ਮਨੀ ਹੈ, ਇਹਨਾਂ ਨੂੰ ਪਾਰਲੀਮੈਂਟ ਦੇ ਪਰਵਿਊ ਦੇ ਥੱਲੇ ਲਿਆਂਦਾ ਜਾਏ ਤਾਂ ਕਿ ਇਹ ਆਨਸਰੇਬਲ ਹੋਣ। ਔਰ ਫਿਰ ਮਾਨ ਸਾਹਿਬ ਨੇ ਕਿ ਭਾਈ ਇਹਨਾਂ ਨੇ ਕਿਵੇਂ ਦੀਪ ਸਿੱਧੂ ਨੂੰ ਮਾਰਿਆ, ਕਿਵੇਂ ਜਿਹੜਾ ਉਹ
ਆਪਣੇ ਜਿਹੜੇ ਦੂਸਰੇ ਮੂਸੇਵਾਲਾ ਉਹਦਾ ਮਰਡਰ ਕੀਤਾ, ਰਿਪਦਮਨ ਸਿੰਘ ਮਲਕ ਦਾ ਕੀਤਾ, ਡਾਕਟਰ ਹਰਪ੍ਰੀਤ ਸਿੰਘ ਹੈਪੀ ਦਾ ਕੀਤਾ, ਅਵਤਾਰ ਸਿੰਘ ਖੰਡੇ ਦਾ, ਪਰਮਜੀਤ ਸਿੰਘ ਪੰਜਵੜ ਦਾ, ਹਰਦੀਪ ਸਿੰਘ ਨਿੱਜਰ ਦਾ, ਔਰ ਅਮਰੀਕਾ 'ਚ ਕਰਨ ਜਾ ਰਹੇ ਸੀ। ਜਿਉਂ ਹੀ ਇਹ ਕੀਤਾ ਉੱਥੇ ਤਾਂ ਖਲਬਲੀ ਮਚ ਗਈ। ਉਹਨਾਂ ਨੇ ਸਾਰੇ ਚੀਕਾਂ ਮਾਰਨ ਲੱਗ ਗਏ ਉੱਠ ਕੇ ਕਿ ਜੀ ਇਹ ਸਪੀਕਰ ਵੀ ਕਹਿ ਰਿਹਾ ਕਿ ਜੀ ਇਹ 3 ਕਾਨੂੰਨਾਂ ਦੀ ਗੱਲ ਹੋ ਰਹੀ ਹੈ, ਸਿਰਫ ਇਸ ਤੇ ਬੋਲੋ। ਕਿਉਂਕਿ ਜੀ ਮੈਂ ਕਾਨੂੰਨਾਂ ਦੀ ਗੱਲ ਕਰ ਰਿਹਾ, ਕਿਉਂਕਿ ਸਾਰੇ ਜਿਹੜੇ ਨੇ ਇਹ ਤੁਹਾਡੀਆਂ ਇਹ ਤਿੰਨੋਂ ਹੀ ਏਜੰਸੀਆਂ ਇਹਦੇ 'ਚ ਇਨਵੋਲਵ ਨੇ, ਔਰ ਇਹਨਾਂ ਨੂੰ ਕੌਣ ਆਨਸਰੇਬਲ ਬਣਾਏਗਾ? ਕਿਉਂਕਿ ਉਹ ਸਿੱਧੀਆਂ ਜਵਾਬਦੇਹ ਨੇ ਪ੍ਰਾਈਮ ਮਿਨਿਸਟਰ ਨੂੰ। ਤੇ ਜੇ ਇਸ ਕਿਸਮ ਦਾ ਹੋ ਰਿਹਾ ਫਿਰ ਪ੍ਰਾਈਮ ਮਿਨਿਸਟਰ ਇਸ ਦੇ ਉੱਤੇ ਗੱਲ ਕਰੇ, ਅਦਰਵਾਈਜ਼ ਉਹਨੂੰ ਜਿਹੜਾ ਉਹ ਪਾਰਲੀਮੈਂਟ ਦੀ ਜੂਰਿਸਡਿਕਸ਼ਨ ਦੇ ਵਿੱਚ ਲਿਆਂਦਾ ਜਾਏ। ਔਰ ਇਹ ਵੱਡੀ ਖਬਰ ਈਵਨ ਪੀਟੀਆਈ ਨੇ ਵੀ ਬਣਾਈ ਹੈ, ਬ੍ਰਿੰਗ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅੰਡਰ ਪਰਵਿਊ ਆਫ ਪਾਰਲੀਮੈਂਟ, MP ਸਿਮਰਨਜੀਤ ਸਿੰਘ ਮਾਨ। MP says 3 criminal bills do not include the national security advisor, RAW director and IB director, ਕਿ ਵੀ ਇਹ ਉਹਦੇ ਥੱਲੇ ਨਹੀਂ ਨੇ। ਔਰ ਉਹਨਾਂ ਨੇ ਕਿਹਾ ਇਹਦੇ ਤੋਂ ਬਿਨਾਂ ਜਦੋਂ ਤੱਕ ਕੋਈ ਇਹ ਇਹਨਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ, ਫਿਰ ਉਹਨਾਂ ਨੇ ਕਿਹਾ ਕਿ ਜੀ ਜਦੋਂ ਇਹ ਸਾਰਾ ਹੋਇਆ, ਪਲੀਜ਼ ਸਪੀਕ ਅਬਾਊਟ ਦਾ ਲਾਅ ਹੀਅਰ, ਮਿਨਿਸਟਰ ਸੈਡ ਡਿਊਰਿੰਗ ਦਾ ਡਿਬੇਟ। ਕਿਹਾ ਜੀ ਲਾਅ ਦੇ ਉੱਤੇ ਬੋਲੋ। ਔਰ ਇਹ ਕ੍ਰਿਮੀਨਲ, ਮਾਨ ਨੇ ਕਿਹਾ these are criminal acts and national security advisor of USA has come here, why are you running away? ਤੁਸੀਂ ਭੱਜ ਕਿਉਂ ਰਹੇ ਹੋ ਉੱਥੋਂ? ਜੇ ਇਸ਼ੂ ਨਹੀਂ ਸੀ ਕਿਉਂ ਆਇਆ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਕਿਉਂ ਆਇਆ FBI ਦਾ ਚੀਫ? ਔਰ ਜਦੋਂ ਮਾਨ ਰਿਟੋਰਟਡ as several members from treasury benches objected and demanded that his remarks be expunged, ਕਿ ਉਹਨਾਂ ਦੇ ਜਿਹੜੇ ਬੋਲੇ ਕੇ ਲਫ਼ਜ਼ ਨੇ ਮਾਨ ਸਾਹਿਬ ਦੇ ਉਹ ਰਿਕਾਰਡ ਚੋਂ ਕੱਢੇ ਜਾਣ। ਸੋ ਅਸੀਂ ਸਮਝਦੇ ਹਾਂ ਬੇਸ਼ੱਕ ਉਹ ਜਿਵੇਂ ਇੱਕ ਅਖਾਣ ਹੈ ਕਿ ਜੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਹੈ। ਬਿਲਕੁਲ। ਔਰ ਵੈਸੇ ਇਹ ਫਰੇਜ਼ ਨੂੰ ਸਮਝਣ ਦੇ ਲਈ ਤੁਹਾਨੂੰ ਨਗਾਰਖਾਨਾ ਜ਼ਰੂਰ ਦੇਖਣਾ ਚਾਹੀਦਾ। ਮੈਂ ਜਲੰਧਰ ਮੈਨੂੰ ਮੌਕਾ ਬਣਿਆ, ਨਗਾਰਖਾਨਾ ਹੁੰਦਾ ਜਿਹਦੇ 'ਚ ਹਰ ਕਿਸਮ ਦਾ ਇੰਸਟਰੂਮੈਂਟ ਪਿਆ ਹੁੰਦਾ, ਔਰ ਉੱਥੇ ਜਿਹੜੇ ਲੋਕ ਕੋਈ ਲੈਣ ਆਉਂਦੇ ਨੇ ਉਹ ਕੋਈ ਆਪਣਾ ਕਰ ਰਿਹਾ, ਇਹ ਤਾਂ ਇੰਨਾ ਕੁ ਸ਼ੋਰ ਸ਼ਰਾਬਾ ਪਿਆ ਹੁੰਦਾ ਹੈ। ਹੁਣ ਉਹ ਜਿਹੜੀ ਤੂਤੀ ਹੈ ਉਹਦੀ ਤਾਂ ਵਿਚਾਰੀ ਪਤਲੀ ਜਿਹੀ ਆਵਾਜ਼ ਹੁੰਦੀ ਵੀ ਜਿੱਥੇ ਇੰਨਾ ਰੌਲਾ ਗੌਲਾ ਪਿਆ ਉਹਦੀ ਕੌਣ ਸੁਣਦਾ? ਭਾਵੇਂ ਕਹਾਵਤ ਇਹੀ ਹੈ, ਲੇਕਿਨ ਘੱਟੋ ਘੱਟ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਖਾਲਸਾ ਗੱਜਦਾ ਹੀ ਹੈ, ਜੇ ਉਹਨਾਂ ਦੀ ਪਾਰਲੀਮੈਂਟ 'ਚ ਖਲੋ ਕੇ ਜਿਸ ਹਿੰਮਤ ਨਾਲ ਸਰ ਸਿਮਰਨਜੀਤ ਸਿੰਘ ਮਾਨ ਗੱਲ ਕਰਦੇ ਨੇ, ਠੀਕ ਹੈ ਕਿਸੇ ਨੂੰ ਉਹਨਾਂ ਦੀਆਂ ਨੀਤੀਆਂ ਨਾਲ ਪ੍ਰੋਬਲਮ ਹੋ ਸਕਦਾ ਹੈ, ਕਿਸੇ ਨੂੰ ਡੂ ਮੋਰ ਹੋ ਸਕਦਾ ਹੈ, ਪਰ ਮੈਂ ਸਮਝਦਾ ਵੀ ਉੱਥੋਂ ਦੇ ਸਰਕਮਸਟੈਂਸਿਸ ਜੋ ਵਿਸ਼ੀਅਸ ਮਾਹੌਲ ਹੈ ਉਸ ਲੈਵਲ ਤੇ ਖਲੋ ਕੇ ਕਿਸੇ ਦਾ ਚੈਲੰਜ ਕਰਨਾ ਹੀ ਆਪਣੇ ਆਪ ਦੇ ਵਿੱਚ ਇਹ ਇੱਕ ਹਿੰਮਤ ਦਾ ਕੰਮ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨਦਰ ਸੈਕਸ਼ਨ ਵਿੱਚ ਜਿਸ ਤਰ੍ਹਾਂ ਕਿ ਆਪਾਂ ਐਵਰੀ ਡੇ ਤੇ ਨਹੀਂ ਪਰ ਵੀਕ ਦੇ ਵਿੱਚ ਆਪਾਂ ਜਿਹੜੇ ਆਪਣੇ ਵਿਊਅਰਸ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਦੇ ਆ। ਸੋ ਅੱਜ ਆਪਾਂ ਜਿਹੜੀ ਲਿਖਤ ਹੈ ਸਾਡੀ ਭੈਣ ਕਿਰਨ ਕੌਰ ਖਾਲਸਾ ਜੀ ਹੋਰਾਂ ਦੀ ਜਿਹੜੀ ਲਿਖਤ ਹੈ ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਔਰ ਇਸ ਲਿਖਤ ਵਿੱਚ ਉਹਨਾਂ ਬਿਆਨਿਆ ਹੈ ਕਿ ਕਿਵੇਂ ਮੋਦੀ ਸਰਕਾਰ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਜਿਹੜੀਆਂ ਝੂਠੀਆਂ ਖਬਰਾਂ ਜਿਹੜੀਆਂ ਪਲਾਂਟ ਕੀਤੀਆਂ ਜਾਂਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਲਾਈਵ ਚੈਟ ਤੇ ਆਉਂਦੇ ਨੇ YouTube ਤੇ Facebook ਤੇ। ਜੀ Facebook ਆਲਮੋਸਟ ਸਾਡੀ ਬਲੌਕ ਵਰਗੀ ਹੈ, ਇਸ ਲਈ ਬਹੁਤ ਥੋੜੇ ਹੀ ਜਿਨ੍ਹਾਂ ਤੱਕ ਪਹੁੰਚਦੀ ਹੈ, ਪਰ ਉੱਥੇ ਤੁਹਾਡੇ ਕੋਲ ਜ਼ਿਆਦਾ ਲੰਮਾ ਮੈਸੇਜ ਲਿਖਣ ਦਾ
ਜਿਹੜਾ ਮੌਕਾ ਹੁੰਦਾ ਹੈ YouTube ਤੇ ਤਾਂ ਬਰੀਫ ਕਮੈਂਟ ਹੀ ਹੁੰਦੇ ਨੇ, ਅੱਛਾ ਬਹੁਤ ਸਾਰੇ ਸਾਡੇ ਹਾਜ਼ਰੀ ਲਵਾਉਣ ਵਾਲਾ ਹੁੰਦਾ ਹੈ, ਜ਼ਿੰਦਾਬਾਦ ਲਿਖਣਾ ਜਾਂ ਬਿਲਕੁਲ ਹਾਂਜੀ ਵਿਸ਼ ਕਰਨਾ। ਹਾਂਜੀ। ਪਰ ਮੈਂ ਸਮਝਦਾ ਵੀ ਜੇ ਈਵਨ YouTube ਦੇ ਉੱਤੇ ਵੀ ਕੋਈ ਕ੍ਰੀਏਟਿਵ ਕਮੈਂਟ ਹੋਏ ਜਾਂ ਸਵਾਲ ਹੋਏ ਤਾਂ ਉਹ ਸਾਡੇ ਇਸ ਟਾਈਮ ਨੂੰ ਹੋਰ ਵੀ ਸਫਲਾ ਕਰੇਗਾ। ਔਰ ਜਿਵੇਂ ਭੈਣ ਜੀ ਕਿਰਨ ਕੌਰ ਖਾਲਸਾ, ਔਰ ਜਿਵੇਂ ਮੈਂ ਅਕਸਰ ਐਪਰੀਸ਼ੀਏਟ ਕਰਦਾ ਕਿ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਦਿਲਚਸਪੀ ਵੀ ਲੈਂਦੀਆਂ ਨੇ, ਪੜ੍ਹਨ ਦਾ ਵੀ ਸ਼ੌਕ ਸ਼ਾਇਦ ਅੱਜ ਦੀ ਜਨਰੇਸ਼ਨ ਦਾ ਜੇ ਦੇਖਣਾ ਹੋਏ ਤਾਂ ਪੜ੍ਹੀਆਂ ਲਿਖੀਆਂ ਹੈ ਹੀ ਸਾਡੀਆਂ ਬੀਬੀਆਂ ਨੇ ਜ਼ਿਆਦਾ, ਮੁੰਡੇ ਤਾਂ ਜ਼ਿਆਦਾ ਜਿਹੜੇ ਨੇ ਉਹ ਉੱਥੋਂ ਵੀ ਔਰ ਇੱਥੇ ਵੀ ਕੋਈ ਬਹੁਤ ਸ਼ੌਕ ਨਹੀਂ ਹੈ। ਲੇਕਿਨ ਉਹਨਾਂ 'ਚੋਂ ਵੀ ਅੱਗੋਂ ਜਿਨ੍ਹਾਂ ਦੀ ਦਿਲਚਸਪੀ ਪੋਲੀਟੀਕਲ ਔਰ ਖ਼ਾਸ ਤੌਰ 'ਤੇ ਖਾਲਿਸਤਾਨ ਦੇ ਮੁੱਦੇ 'ਤੇ ਹੈ, ਫਿਰ ਜਿਹੜੇ ਬਾਹਰ ਹੋਰਨਾਂ ਦੇ ਉੱਤੇ ਵੀ ਅੱਖ ਰੱਖਦੇ ਨੇ। ਬੀਬੀ ਕਰਨ ਕੌਰ ਖਾਲਸਾ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਉਹਨਾਂ ਨੇ ਲਿਖਿਆ, ਕਿਉਂਕਿ ਕੱਲ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਕਿਵੇਂ ਜਿਹੜੇ ਖਾਲਸਾਈ ਬਾਣੇ ਦੇ ਵਿੱਚ ਜਿਹੜਾ ਉਸ ਦੇ ਪਰਮਾਨੰਦ ਦੇ ਨਾਲ ਜਿਹੜਾ ਬਿੰਦਰਾਬਨ 'ਚ ਬੈਠਾ ਹੈ, ਸਿਰ ਦੇ ਉੱਤੇ ਉਹ ਲਾ ਕੇ ਮੱਥੇ ਤੇ ਚੰਦਨ ਦੇ ਟਿੱਕੇ ਔਰ ਖੁੱਲਾ ਸਿਰ, ਔਰ ਦੂਜਾ ਉਸ ਨੂੰ ਕਿਵੇਂ ਉਭਾਰਿਆ ਜਾ ਰਿਹਾ, ਜਿਨ੍ਹਾਂ ਨੂੰ ਮੋਦੀ ਦਾ 2002 ਤੋਂ ਬਾਅਦ ਆਪਣੇ ਆਪ ਨੂੰ ਹਿੰਦੂ ਹਿਰਦੇ ਸਮਰਾਟ ਬਣਾਉਣਾ ਯਾਦ ਹੋਏ, ਉਹਨਾਂ ਨੂੰ ਨਜ਼ਰ ਆਏਗਾ ਕਿ ਕਿਵੇਂ ਮੁਰਾਰੀ ਬਾਬੂ ਤੋਂ ਲੈ ਕੇ ਤੇ ਆ ਪਿਛਲੀਆਂ ਚੋਣਾਂ ਤੱਕ ਜਦੋਂ ਇਹਨਾਂ ਤਿੰਨਾਂ ਸੂਬਿਆਂ 'ਚ ਹੋਈਆਂ, ਜਿਹਦੇ 'ਚ ਕਿ ਬਾਗੇਸ਼ਵਰ ਨਾਂ ਦਾ ਇੱਕ ਯੰਗ ਛੋਕਰਾ ਜਿਹੜਾ ਕਹਿੰਦਾ ਸੀ ਵੀ ਹਿੰਦੂਤਵਾ ਹੀ ਆਈਡੀਓਲੋਜੀ ਹੈ, ਇਹਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਣਾ ਚਾਹੀਦਾ ਹੈ, ਸਿੱਖਾਂ ਦੀਆਂ ਵੀ ਤਾਰੀਫਾਂ ਕਰਦਾ ਸੀ, ਆ ਕੇ ਦਰਬਾਰ ਸਾਹਿਬ ਵੀ ਉਹਨੂੰ ਵੀ ਚੁੱਕੀ ਫਿਰਦੇ ਰਹੇ, ਕਈ ਇੱਕ ਦੋ ਪੰਜਾਬੀ ਸਿੰਗਰ ਵੀ ਜਾ ਕੇ ਉੱਥੇ ਹਾਜ਼ਰੀ ਲਵਾਏ ਉਹ ਬਿਲਕੁਲ ਹੀ। ਪਰ ਉਹ ਕਿਉਂਕਿ ਇਹਨਾਂ ਨੂੰ ਸੀ ਕਿ ਜੀ ਕਾਂਗਰਸ ਜਿਹੜੀ ਹੈ ਮੱਧ ਪ੍ਰਦੇਸ਼ ਜਿੱਤ ਸਕਦੀ ਹੈ, ਉਹਨੂੰ ਕਮਲਨਾਥ ਨੇ ਆਪਣਾ ਪੀਰ ਬਣਾਇਆ ਹੋਇਆ ਸੀ, ਆਪਣਾ ਪੰਡਤ, ਉੱਥੇ ਹਾਰ ਗਏ ਤਾਂ ਉਹਨਾਂ ਨੂੰ ਇਹ ਲੱਗਾ ਕਿ ਵੀ ਅਜੇ ਇਹ ਇਮੈਚੁਰ ਹੈ ਮੁੰਡਾ, ਕਰਾਊਡ ਪੁਲਰ ਤਾਂ ਸੀ, ਬਿਹਾਰ 'ਚ ਵੀ ਉਹਨੂੰ ਵਰਤਣਾ ਚਾਹੁੰਦੇ ਸੀ। ਤਾਂ ਹੁਣ ਇਹ ਜਿਹੜਾ ਉਹਨਾਂ ਨੇ ਪਰਮਾਨੰਦ ਲੱਭਿਆ ਹੋਇਆ, ਜਿਹਨੂੰ ਪੂਰਾ ਜਿਹਦੇ ਸਾਹਮਣੇ ਆ ਕੇ ਜਦੋਂ ਮੋਹਨ ਭਾਗਵਤ ਬਹਿ ਗਿਆ ਕੁਰਸੀ ਢਾਹ ਕੇ, ਦੂਸਰੇ ਆ ਕੇ ਮਿਲੇ, ਇੱਕ ਹੋਰ ਬਲਾਈਂਡ ਹੈ ਬੰਦਾ ਗੁਜਰਾਤ ਦਾ ਇਹਨਾਂ ਦਾ, ਜਿਹੜਾ ਕਹਿੰਦਾ ਜੀ ਮੈਨੂੰ ਇੰਨੇ ਪੁਰਾਣ ਯਾਦ ਨੇ, ਇੰਨਾ ਫਲਾਣਾ, ਮੋਦੀ ਉਹਦੇ ਨਾਲ ਵੀ ਬੈਠਾ ਹੁੰਦਾ। ਸੋ ਇਹ ਸਾਰਿਆਂ ਨੂੰ ਇਹ ਇਸਤੇਮਾਲ ਕਰਦੇ ਨੇ, ਇੱਕ ਪਾਸੇ ਤਾਂ ਆਪਣਾ ਹਿੰਦੂਤਵਾ ਦਾ ਸੌਦਾ ਵੇਚਣ ਲਈ, ਪਰ ਇਹਨਾਂ 'ਚੋਂ ਬਾਗੇਸ਼ਵਰ ਹੋਏ ਜਾਂ ਪਰਮਾਨੰਦ ਹੋਏ, ਸਿੱਖਾਂ ਪ੍ਰਤੀ ਕੂਲੀਆਂ ਮਿੱਠੀਆਂ ਗੱਲਾਂ, ਇੱਧਰ ਉੱਧਰ ਗੁਰਬਾਣੀ ਔਰ ਉਹ सनातनी लाइन दे थल्ले कि जी देखो गुरबानी में भी वही है जो हमारी गीता में है, वही वेदों में है, और इस किस्म का। और उस दे उत्ते उन्होंने कहा कि भी योर सेगमेंट ऑन परमानंद मेड मी थिंक that looks like Baba Bageshwar has been dumped momentarily till he is needed again to create trouble। कि भी तुसी परमानंद ਜਿਹੜਾ ਇਸ ਨੂੰ ਦੇ ਉੱਤੇ ਹੁਣ ਏਜੰਸੀਆਂ ਨੇ ਜਾਂ ਨਾਗਪੁਰ ਵਾਲਿਆਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ ਕਿ ਇਹ ਵੀ ਕਿਉਂਕਿ ਉਹਨਾਂ ਨੇ ਆਰਟ ਆਫ ਪ੍ਰੈਜ਼ੈਂਟਿੰਗ ਕਿ ਕਿਵੇਂ ਕਿਹਨੂੰ ਪ੍ਰੈਜ਼ੈਂਟ ਕਰਨਾ ਹੈ, ਇਹ ਆਰਟ ਹਿੰਦੂਤਵੀਆਂ ਦੇ ਕਿਹਨੂੰ, ਕਦੋਂ ਮੁਰਾਰੀ ਬਾਬੂ ਹੁਣ ਜੇਲ੍ਹ ਦੇ ਵਿੱਚ ਬੈਠਾ ਹੋਇਆ ਕਿਉਂਕਿ ਬਲਾਤਕਾਰੀ ਦੂਜੇ ਪਹਿਲਾਂ ਉਹ ਮੋਦੀ ਦੇ ਨਾਲ ਹੀ ਬੈਠਾ ਹੁੰਦਾ ਸੀ, ਉਹਦਾ ਸੌਦਾ ਸਾਧ ਜਿਹੜਾ ਉਹਨਾਂ ਨੂੰ ਲੱਗਦਾ ਵੀ ਵੋਟ ਕੈਚਰ ਹੈ, ਸਿੱਖਾਂ 'ਚ ਵੀ ਫੁੱਟ ਪਾਉਣ ਲਈ ਹੈ, ਉਹਨੂੰ 6 ਵਾਰੀ ਪੈਰੋਲ ਦੇ ਉੱਤੇ ਛੱਡਿਆ। ਹੁਣ ਵੀ ਜੇ ਰਾਜਸਥਾਨ 'ਚ ਹਨੂਮਾਨਗੜ੍ਹ ਔਰ ਗੰਗਾਨਗਰ ਦੀਆਂ ਸੀਟਾਂ ਇਹਨਾਂ ਨੇ ਗ੍ਰੈਬ ਕੀਤੀਆਂ, ਉਹਦੇ ਇਨਫਲੂਐਂਸ ਨੂੰ ਵਰਤਿਆ। ਸੋ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਇਹ ਖਬਰਾਂ ਜਿਹੜੀਆਂ ਲਵਾਉਂਦੇ ਨੇ ਪਾਰਟਿੰਗ ਨੀਅਰ ਕਰਤਾਰਪੁਰ ਕੋਰੀਡੋਰ, this is because something still in Pakistan is under the control of Hindutvavis. One Pakistan influential mentioned that people in power in Pakistan have been instructed that harkatein karte raho, keep doing cutter things to portray yourself mad with Islam। ਹੁਣ ਉੱਥੇ ਵੀ ਪਾਕਿਸਤਾਨ 'ਚ ਬਹੁਤ ਜ਼ਿਆਦਾ ਇਨਫਲੂਐਂਸ ਹੈ। ਰਾਦਰ ਕੱਲ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਉੱਤੇ ਸੈਗਮੈਂਟ ਕੀਤਾ ਤਾਂ ਸਾਡੇ ਇੱਕ ਵੀਰ ਨੇ ਜਿਹੜੇ ਨੇ ਮੁਸਲਮਾਨ ਵੀਰ, ਉਹਨਾਂ ਨੇ ਲਿਖਿਆ ਕਿ ਜੀ ਦੇਖੋ ਮੱਕੇ ਵੀ ਜਿਹੜੇ ਜਾਂਦੇ ਨੇ ਉੱਥੇ ਕਿਹੜੇ ਲੋਕ ਸੜਕਾਂ ਤੇ ਰਹਿੰਦੇ ਨੇ, ਉੱਥੇ ਵੀ ਹੋਟਲ ਜਾਂ ਦੂਜੇ ਨੇ, ਪਰ ਸਾਡਾ ਮਕਸਦ ਇਹ ਨਹੀਂ ਸੀ ਕਿ ਭਾਈ ਤੁਹਾਡਾ ਹੁਣ ਜੇ ਤੁਸੀਂ ਕਹੋ ਜੀ 50 ਮੀਟਰ ਦੇ ਉੱਤੇ ਤੁਸੀਂ ਇੱਕ ਟੂਰਿਸਟ ਰਿਜ਼ੋਰਟ 500 ਮੀਟਰ ਤੇ ਜਿਹੜਾ ਉਹ 6 ਮੰਜ਼ਿਲਾ ਬਣਾਇਆ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨੂੰ ਪਾਸੇ ਲਿਜਾ ਕੇ ਬਣਾਓ, ਕੋਈ ਉਸ ਦੀ ਜੁਰਿਸਡਿਕਸ਼ਨ 'ਚ ਕਰਤਾਰਪੁਰ ਸਾਹਿਬ ਦੀ ਖੂਬਸੂਰਤੀ, ਉਸ ਦੀ ਜਿਹੜੀ ਹੈ ਉਸ ਜ਼ਮੀਨ ਦੇ ਨਾਲ, ਉਸ
ਮਾਹੌਲ ਦੇ ਨਾਲ, ਉਸ ਫਜ਼ਾ ਦੇ ਨਾਲ ਹੈ ਜਿੱਥੇ 18 ਸਾਲ ਗੁਰੂ ਨਾਨਕ ਸਾਹਿਬ ਨੇ ਗੁਜ਼ਾਰੇ। ਔਰ ਇਵੇਂ ਹੀ ਜਿਹੜਾ ਉਹਨਾਂ ਨੇ, ਇਹਨਾਂ ਦਾ ਭੈਣ ਜੀ ਦਾ ਕਹਿਣਾ, ਕਿਰਨ ਕੌਰ ਖਾਲਸਾ ਜੀ ਦਾ, ਕਿ ਉਹਨਾਂ ਦੇ ਵਿੱਚ ਵੀ ਉਸ ਕਿਸਮ ਦੇ ਹਿੰਦੂ ਤਵੀ ਬੈਠੇ ਹੋਏ ਨੇ ਜਿਹੜੇ ਉਸ ਕਿਸਮ ਦੀਆਂ ਹਰਕਤਾਂ ਕਰਵਾਉਂਦੇ ਰਹਿੰਦੇ ਨੇ ਤਾਂ ਕਿ ਜਿਹੜਾ ਉਹ ਮੁਸਲਮਾਨਾਂ ਦਾ ਨਾਂ ਵੀ ਬਦਨਾਮ ਹੋਏ ਔਰ ਇਹਨਾਂ ਦੋਨਾਂ ਕੌਮਾਂ ਦੀ ਨੇੜਤਾ ਵੀ ਨਾ ਬਣੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕਿਵੇਂ 4 ਨਿਊਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਨਵੰਬਰ 2023 ਚ ਕਿਵੇਂ ਕਿਹੜੀ ਖਬਰ ਕਿਵੇਂ ਪ੍ਰੈਜ਼ੈਂਟ ਕੀਤੀ ਗਈ। After a very long time, Hindu Tavis accused that a Muslim man with Arabi name has attacked Hindu man। ਇਹ ਸੰਜੇ ਦੱਤ ਕੋਈ ਰਿਟਾਇਰਡ ਸੰਜੇ ਦੀਕਸ਼ਤ ਹੈ ਜਿਹਦੇ ਸ਼ੋਅ ਦੇ ਉੱਤੇ ਆਇਆ ਹੋਏਗਾ ਔਰ ਇਹ ਉਹਨੇ ਕਈ ਵਾਰੀ ਕਿਹਾ। ਉਹਨੇ ਕਿਹਾ ਜੀ ਕਿ ਮੈਂ ਤਾਂ ਇਹ ਜਿਹੜੇ ਹਿੰਦੂਆਂ ਤੇ ਅਟੈਕ ਹੁੰਦੇ ਨੇ ਉਹਨਾਂ ਦਾ ਡਾਟਾ ਮੇਨਟੇਨ ਕਰਦਾ। For many months he didn't mention anything. Around the same time we hear the second news, the non-veg party had been held near Kartarpur Sahib corridor. At the same time, Yogi Adityanath banned halal products। ਇਹ ਖਬਰਾਂ ਸਾਈਮਲਟੇਨੀਅਸਲੀ ਲੱਗਦੀਆਂ ਨੇ। ਯੂਪੀ ਦੇ ਵਿੱਚ ਯੋਗੀ ਨੇ ਹਲਾਲ ਦੇ ਉੱਤੇ ਪਾਬੰਦੀ ਲਾਈ ਤਾਂ ਉਧਰ ਹੋਇਆ ਦੇਖੋ ਜੀ ਕਰਤਾਰਪੁਰ ਸਾਹਿਬ 'ਚੋਂ ਜਿਹੜਾ ਨੇ ਉਹ ਮੀਟ ਕੁੱਕ ਹੋ ਰਿਹਾ, ਸ਼ਰਾਬ ਔਰ ਡਾਂਸ ਸਾਲਾਂ ਬਾਅਦ ਦੇ ਵਿੱਚ ਉਹਦੀ ਡਿਨਾਇਲ ਆਈ ਉਹਨਾਂ ਵੱਲੋਂ, ਆਕਾਫ ਬੋਰਡ ਵੱਲੋਂ। Simultaneously, Modi was shown flying Tejas, ਉਹ ਤੇਜਾ ਵਿਮਾਨ ਉਡਾ ਰਿਹਾ ਸੀ। He was shown in the Air Force uniform with a helmet, glasses, etc. to imprint the brains, ਕਿ ਉਹਨੂੰ ਪੂਰਾ ਫੌਜੀ ਸਜਾ ਕੇ ਲਿਆਂਦਾ ਹੋਇਆ ਸੀ ਕਿ ਇੱਧਰ ਇਹ ਇੰਪੈਕਟ ਹੈ, ਉਧਰ ਸਿੱਖਾਂ ਮੁਸਲਮਾਨਾਂ ਨੂੰ ਬੈਡ ਲਾਈਟ ਦੀਆਂ ਖਬਰਾਂ। Too bad news for Muslims to assert that Muslims are lawless and too positive news for Hindus to portray that they themselves are educated and progressive। ਤੁਸੀਂ ਉਹ ਖਬਰਾਂ ਰਾਹੀਂ ਉਹਨਾਂ ਨੂੰ ਪ੍ਰੈਜ਼ੈਂਟ ਕਰ ਰਹੇ ਹੋ। There was an urgent need for this kind of diversion from the Sikhs। US pressure, ਕਿ ਹੁਣ ਜਿੰਨਾ ਪ੍ਰੈਸ਼ਰ ਇਹਨਾਂ ਨੇ ਬਾਂਹ ਮਰੋੜੀ ਹੋਈ ਹੈ, ਤੁਸੀਂ ਸਿੱਖਾਂ ਨੂੰ ਉਧਰ ਪਾਕਿਸਤਾਨ ਦੇ ਗਲ ਪਵਾਓ ਕਿ ਜੀ ਉੱਥੇ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਭੰਗ ਕਰਤੀ, ਸ਼ਰਾਬ ਪਾਰਟੀ ਹੋਈ ਔਰ ਦੂਸਰਾ ਤੀਸਰਾ ਉਹ ਮਨਜਿੰਦਰ ਸਰਸੇ ਵਰਗੇ ਰੱਖੇ ਹੋਏ ਨੇ, ਉਹ ਨਾਲ ਦੀ ਨਾਲ ਆ ਕੇ ਟੀਵੀ ਤੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ। It served them really well because Muslims and Pakistan are portrayed bad. Friction between Sikhs and Muslims get planted and they went one step closer to the Hindu Rashtra through banning halal। ਕਿ ਉਧਰ ਉਹ ਰੌਲਾ ਪਵਾਤਾ, ਇਧਰ ਹਲਾਲ ਤੇ ਬੈਨ ਕਰਕੇ ਜੋ ਇਹਨਾਂ ਦਾ ਨਿਸ਼ਾਨਾ ਹੈ ਕਿ ਅਲਟੀਮੇਟਲੀ ਹਿੰਦੂ ਰਾਸ਼ਟਰ ਬਣਾਉਣਾ ਹੈ, ਇੱਕ ਕਦਮ ਉਹਦੇ ਵੱਲ ਹੋਰ ਵਧੇ ਨੇ। However, international pressure is still there as it is। The same pattern they followed during ਭਾਈ ਅੰਮ੍ਰਿਤਪਾਲ ਸਿੰਘ's arrest, ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਹੀ ਪੈਟਰਨ ਸੀ। As soon as they showed that Bhai Sahib ji is arrested, the very next day Modi was shown in National Park with a hat, glasses, guns and smartly dressed up। ਕਿ ਸਾਰਾ ਜਿਹੜਾ ਉਹਨੂੰ ਫੋਟੋਜੈਨਿਕ ਬਣਾ ਕੇ ਤੇ ਖਬਰਾਂ ਉਧਰ ਲੱਗੀਆਂ ਸੀ। So what are they showing and saying? ਉਹ ਇਹਦੇ ਚੋਂ ਕੀ ਕੱਢਣਾ ਚਾਹੁੰਦੇ ਨੇ? That Sikhs are lawless but Hindus are educated and progressive। ਫਿਰ ਇਸੇ ਤਰ੍ਹਾਂ ਉਹਨਾਂ ਨੇ ਹਿੰਦੂ ਕਾਕਸ ਦਾ ਜ਼ਿਕਰ ਕੀਤਾ ਹੈ। Just wondering if caucus is a replica of Article 25 in the US, then should not there be a call for a ban on it? ਕਿ ਹੁਣ ਹਾਲਾਂਕਿ ਅੱਜ ਕੱਲ੍ਹ ਤਾਂ ਹੁਣੇ ਕਾਬੂ ਆਇਆ ਹੋਇਆ ਸ਼੍ਰੀ ਥਾਣੇਦਾਰ ਜਿਹੜਾ ਮਿਸ਼ੀਗਨ ਤੋਂ ਕਾਂਗਰਸਮੈਨ ਸੀ, ਜਿਹਨੇ ਕਿਹਾ ਜੀ ਮੈਂ ਹਿੰਦੂ ਕਾਕਸ ਬਣਾ ਰਿਹਾ, ਉਹਦੇ 'ਚ ਹਿੰਦੂ, ਸਿੱਖ, ਬੋਧੀ, ਜੈਨੀ 30 ਕਾਂਗਰਸਮੈਨ ਉਹਦੇ 'ਚ ਆਲਰੇਡੀ ਮੰਨ ਗਏ ਨੇ। ਦੂਜਾ ਨਾ ਕੋਈ ਕਾਕਸ ਸੀ, ਨਾ ਹੈ, ਨਾ ਕੋਈ ਕਾਂਗਰਸਮੈਨਾਂ ਦਾ ਨਾਂ ਸੀ। ਹੁਣ ਤਾਂ ਜੋ ਕੁਛ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਸਾਹਮਣੇ ਆਇਆ, ਹੁਣ ਤਾਂ 5 ਉਹ ਕਾਂਗਰਸਮੈਨ ਕਹਿ ਰਹੇ ਨੇ ਉਹਨਾਂ ਨੂੰ ਜੀ ਨਿਬੇੜੋ, ਅਦਰਵਾਈਜ਼ ਇਰਰੈਪਰੇਬਲ ਡੈਮੇਜ ਹੈ। ਸੋ ਇੱਥੇ ਕੋਈ ਇਸ ਕਿਸਮ ਦੀ ਨਾ ਹਿੰਦੂ ਕਾਕਸ ਬਣੀ ਹੈ ਤੇ ਨਾ ਹੀ ਇਹਨਾਂ ਨੂੰ ਕੋਈ ਹੱਕ ਸਿੱਖਾਂ ਨੇ ਕਦੇ ਦਿੱਤਾ ਹੈ ਕਿ ਇਹ ਬਣਾਉਣ, ਸਿੱਖਾਂ ਨੂੰ ਵੀ ਉਹਦਾ ਹਿੱਸਾ। ਆਲਰੇਡੀ ਸਿੱਖ ਕਾਂਗਰੈਸ਼ਨਲ ਕਾਕਸ ਐਗਜ਼ਿਸਟ ਕਰਦੀ ਹੈ ਔਰ 50 ਦੇ ਕਰੀਬ ਕਾਂਗਰਸਮੈਨ ਉਸ ਦੇ ਮੈਂਬਰ ਨੇ। ਭੈਣ ਜੀ ਕਿਰਨ ਕੌਰ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾਣੇ ਆ। ਮੋਸਟਲੀ ਜਿਹੜੇ ਮੈਸੇਜ ਨੇ ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ ਔਰ ਕੁਲਦੀਪ ਕੌਰ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ। ਯਾਨੀ ਕਿਰਪਾਲ ਸਿੰਘ, ਇੱਕ ਗੱਲ ਹੁਣ ਸਾਫ਼ ਹੋ ਗਈ ਹੈ ਕਿ ਸਿੱਖਾਂ ਤੋਂ ਬਿਨਾਂ ਇਹ ਰਾਮ ਮੰਦਿਰ ਨਹੀਂ ਬਣਾ ਸਕਦੇ। ਜੀਤ ਸੂਰਤੀਆ ਜੀ ਕਹਿੰਦੇ ਨੇ ਕੁਝ ਗਦਾਰਾਂ ਤੇ ਕਾਮਰੇਡਾਂ ਨੂੰ ਛੱਡ ਕੇ ਸਾਰਾ ਪੰਜਾਬ ਆਪਣੇ ਨਿਸ਼ਾਨੇ ਖਾਲਿਸਤਾਨ ਨਿਸ਼ਾਨੇ ਤੇ ਕਾਇਮ ਹੈ। ਔਰ ਇਸੇ ਤਰ੍ਹਾਂ ਤਨਰਾਜ
ਜੀ ਕਹਿੰਦੇ ਨੇ ਕਿ ਕਲਮ ਜਾਂ ਕਾਲਮ ਦਾ ਮੁੱਲ ਕੋਈ ਨਹੀਂ ਰਹਿੰਦਾ ਜੋ ਹਥਿਆਰ ਸੁੱਟ ਦਿੰਦੇ ਨੇ, ਜਿਨ੍ਹਾਂ ਨੇ ਪੁਰਾਤਨ ਨਵੀਨਤਮ ਯੋਧਿਆਂ ਦੀ ਕੁਰਬਾਨੀ ਨੂੰ ਬਸ ਲੰਗਰ ਖਾਨ ਤੇ ਫੋਕੀ ਚੌਧਰ ਹੈ ਵਿੱਚ ਹੀ ਲੰਘਾਇਆ ਹੁੰਦਾ ਹੈ ਤਾਂ ਉਹਨਾਂ ਨੂੰ ਰਾਜ ਨਹੀਂ ਮਿਲਦਾ। ਸੋ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਨੇ ਕਿ ਆਸਾਰਾਮ ਹੈ ਇਹਨਾਂ ਦਾ ਬਾਪੂ। ਔਰ ਇਸੇ ਤਰ੍ਹਾਂ ਸਤਿੰਦਰ ਪੌਲ ਜੀ ਐਕਸਪ੍ਰੈਸ ਮਾਈ ਡੀਪ ਕੰਸਰਨ ਐਂਡ ਆਸਾਰਾਮ ਹਾਂਜੀ ਆਸਾਰਾਮ ਹਾਂਜੀ ਸਤਿੰਦਰ ਪੌਲ ਜੀ ਕਹਿੰਦੇ ਨੇ ਕਿ ਐਕਸਪ੍ਰੈਸ ਮਾਈ ਡੀਪ ਕੰਸਰਨ ਐਂਡ dismay over a matter that has come to my attention involving an Indian YouTube channel that appears to be subtly ਹਾਂਜੀ promoting terrorism and justifying the killings of Sikhs। ਦੇਖੋ ਜੀ, ਉਹ ਤਾਂ ਉਹਨਾਂ ਦੇ ਨਾਨ ਸਟੇਟ ਐਕਟਰ, ਉਹ ਗੋਬਰ ਆਰੀਆ ਹੋਏ ਇਸ ਨਸਲ ਦੇ ਇੱਕ ਦੋ ਸਾਬਕਾ ਰਾਜ ਚੀਫ ਨੇ ਬਿਠਾਏ ਹੋਏ ਨੇ। ਉਹ ਤਾਂ ਘੁਸ ਕੇ ਮਾਰਾ ਘਰ ਮੇ ਘੁਸ ਕੇ ਮਾਰਾ ਉਹਨੂੰ ਜਸਟੀਫਾਈ ਕਰਦੇ ਨੇ। ਉਹਨੂੰ ਕਹਿੰਦਾ ਜੀ ਉਹ ਜੇ ਈਰਾਨ ਦਾ ਜਨਰਲ ਸੁਲੇਮਾਨੀ ਉਹਨੂੰ ਅਮਰੀਕਾ ਮਾਰ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਮਾਰ ਸਕਦੇ ਜਿਹੜਾ ਭਾਰਤੀ ਸਟੇਟ ਦਾ ਵਿਰੋਧ ਕਰਦਾ ਹੈ। ਅੱਛਾ, ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਭਾਰਤ ਮਾਤਾ ਨੇ ਪਾਪ ਹੀ ਇੰਨੇ ਕੀਤੇ ਨੇ, ਹੁਣ ਇਸ ਦਾ ਅੰਤ ਆ ਗਿਆ, ਹੁਣ ਇਸ ਨੂੰ ਕੋਈ ਵੀ ਨਹੀਂ ਬਚਾ ਸਕਦਾ। ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਪ੍ਰਸਾਦ ਸਾਹਿਬ, ਸਾਨੂੰ ਕੰਮ ਕਰਨਾ ਪਏਗਾ, ਖੁਦ ਇਸ ਦਾ ਹਿੱਸਾ ਬਣਨਾ ਪਏਗਾ। ਸਰਪੰਚ ਜਸ ਗਿੱਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ ਤੁਹਾਡੀ ਮਿਹਨਤ ਰੰਗ ਲਿਆਏਗੀ, ਲੱਗਦਾ ਸਾਡਾ ਘਰ ਖਾਲਿਸਤਾਨ ਜਲਦੀ ਬਣੇਗਾ ਤੇ ਜ਼ਰੂਰ ਬਣੇਗਾ। ਹਾਂ, ਤੁਹਾਡੇ ਮੂੰਹ 'ਚ ਘਿਓ ਬਲਵਿੰਦਰ ਪਰ ਸਾਨੂੰ ਸਭ ਨੂੰ ਐਫਰਟ ਕਰਨਾ ਪਏਗਾ। ਬਲਵਿੰਦਰ ਚੰਦਰ ਜੀ ਕਹਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਸਟੈਂਡ ਤੇ ਕਾਇਮ ਹੈ। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ, ਕਿਉਂਕਿ ਮੈਂ ਖਾਲਿਸਤਾਨ ਜ਼ਿੰਦਾਬਾਦ ਕਾਫੀ ਸਾਰੇ ਮੈਸੇਜ ਨੇ ਔਰ ਮੈਂ ਵਿੱਚ ਲਵਾਂਗੀ 94 ਮੈਸੇਜ। ਔਰ ਕਰਮ ਸਿੰਘ ਜੀ ਕਹਿੰਦੇ ਰਿਸਪੈਕਟ ਡਾਕਟਰ ਸਾਹਿਬ ਐਂਡ ਦ ਰੈਸਟ ਆਫ ਦ ਟੀਮ, ਏ ਫਿਊ ਵੀਕਸ ਅਗੋ ਆਈ ਹੈਵ ਸਪੋਕਨ ਵਿਦ ਸਰਦਾਰ Himmat Singh, New York. My concern that we should go to the different world parliaments to plead our case. To plea sorry. ਇਹ ਬਿਲਕੁਲ ਠੀਕ ਕਹਿ ਰਹੇ ਹੋ। ਹਾਂਜੀ, ਇਸ ਵੇਲੇ ਸੀਰੀਅਸ ਕੰਮ ਦੀ ਲੋੜ ਹੈ ਇਸ ਜੀ। ਗੁਰਮੇਲ ਸਿੰਘ ਜੀ ਵੀ ਪਲੀਜ਼ ਵੋਟ ਐਂਡ ਸਪੋਰਟ ਰੈਫਰੈਂਡਮ 2024 ਜਨਵਰੀ 28 2024 ਬਲੈਸ ਗੋਡ ਬਲੈਸ ਯੂ ਉਹਨਾਂ ਨੇ ਕਿਹਾ। ਮੇਰਾ ਖਿਆਲ ਹੈ ਮੈਂ ਹੁਣ ਫੇਸਬੁੱਕ ਤੇ ਵੀ ਅੱਜ ਥੋੜੇ ਮੈਸੇਜ ਨੇ। ਜਸਪੀਰ ਸਿੰਘ, ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ, ਓਨਲੀ ਹੱਲ ਆਜ਼ਾਦੀ ਰੈਫਰੈਂਡਮ। ਬੌਬ ਸਿੰਘ, ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਬੁਲਾਈ ਹੈ ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਸਿੱਖ ਸੰਗਤ ਸਾਵਧਾਨ ਰਹੇ, ਆਉਣ ਵਾਲੇ ਦਿਨਾਂ ਵਿੱਚ ਭਾਰਤੀ ਏਜੰਸੀਆਂ ਹੀ ਤੁਹਾਡੇ ਅਗਲੇ ਆਗੂ, ਜਥੇਦਾਰ, ਸੰਤ, ਬਾਬੇ, ਪ੍ਰਚਾਰਕ, ਪ੍ਰਧਾਨ ਤੇ ਨਿਹੰਗ ਬਣਾ ਕੇ ਉਹਨਾਂ ਨੇ ਪੰਥ ਦੇ ਸਿਰ ਥੋਪਣੇ ਨੇ। ਬਹੁਤ ਹੱਦ ਤੱਕ ਨਕਲੀ ਸਿੱਖ RSS ਬ੍ਰਾਹਮਣ ਭਾਰਤ ਦੀਆਂ ਏਜੰਸੀਆਂ ਬਣਾ ਰਹੀਆਂ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਉਹ ਤਾਂ ਨਜ਼ਰ ਆ ਰਿਹਾ ਜਿਸ ਅੰਦਾਜ਼ ਦੇ ਵਿੱਚ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਔਰ ਇਹ ਸਾਰੇ ਪਗੜੀਧਾਰੀ ਹਿੰਦੂ ਜਿਹੜੇ ਨੇ, ਕੇਸਾਧਾਰੀ ਹਿੰਦੂ, ਪਗੜੀਧਾਰੀ, ਕੁਛ ਜਿਹੜੇ ਆਲਰੇਡੀ ਸਿੱਖਾਂ ਦੇ ਘਰਾਂ 'ਚ ਜੰਮੇ ਨੇ ਉਹਨਾਂ ਨੂੰ ਖਰੀਦਿਆ ਹੋਇਆ ਹੈ, ਕੁਛ ਆਪਣੇ ਤਿਆਰ ਕੀਤੇ ਨੇ ਉਹਨਾਂ ਨੇ ਜਿਹਨਾਂ ਨੂੰ ਵਿਚਵਾੜਿਆ ਹੋਇਆ। ਨਿਰੰਜਨ ਸਿੰਘ, ਜਸਪੀਰ ਸਿੰਘ, ਮੁਹੰਮਦ ਅਨਵਰ, ਖਾਲਸਾ ਰਾਜ ਕਰੇਗਾ। ਉਹਨਾਂ ਨੇ ਕਿਹਾ ਕਿ ਇੰਗਲੈਂਡ ਵਾਲੇ ਜੱਗੀ ਜਵਾਲ ਵੱਲੋਂ ਸੂ ਕਰਨ ਤੋਂ ਡਰਦੇ ਨੇ, ਇਹ ਤਾਂ ਨਹੀਂ ਮੈਨੂੰ ਪਤਾ, ਪਰ ਕੁਛ ਨਾ ਕੁਛ ਐਕਟੀਵਿਟੀ ਹੋ ਰਹੀ ਹੈ, ਪਰ ਜਿੰਨੀ ਹੋਣੀ ਚਾਹੀਦੀ ਹੈ ਉਹਨਾਂ ਨਜ਼ਰ ਨਹੀਂ ਆਉਂਦਾ। ਕਿਉਂਕਿ ਮੈਨੂੰ ਤਸੱਲੀ ਨਹੀਂ ਹੋਈ ਭਾਈ ਅਵਤਾਰ ਸਿੰਘ ਖੰਡਾ ਦੇ ਵੇਲੇ ਵੀ ਕਿ ਜਿਸ ਲੈਵਲ ਦੇ ਉੱਤੇ ਉਹਨਾਂ ਦਾ ਮਰਡਰ ਹੋਇਆ ਹੈ ਔਰ ਈਵਨ ਇੱਥੋਂ ਤੱਕ ਵੀ ਉਹਨਾਂ ਦੀ ਆਟੋਪਸੀ ਨਾ ਹੋ ਸਕੇ ਔਰ ਕੁਇਕਲੀ ਜਦੋਂ ਤੱਕ ਆਟੋਪਸੀ ਨਾ ਹੁੰਦੀ ਜਾਂ ਉਹਨਾਂ ਦੀ ਈਵਨ ਨਾ ਮਦਰ ਨਾ ਸਿਸਟਰ ਨੂੰ ਵੀਜ਼ਾ ਦਿੱਤਾ, ਨਾ ਉਹਨਾਂ ਦੀ ਡੈਡ ਬੋਡੀ ਜਾਣ ਦਿੱਤੀ। ਸੋ ਉਸ ਮਾਮਲੇ ਦੇ ਵਿੱਚ ਜੋ ਕਰਨ ਦੀ ਲੋੜ ਸੀ, ਮੈਨੂੰ ਨਹੀਂ ਲੱਗਦਾ ਵੀ UK ਦੀਆਂ ਸਿੱਖ ਜਥੇਬੰਦੀਆਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ। ਔਰ ਦੀਪ ਸਿੰਘ ਕਹਿੰਦੇ ਨੇ ਪੀੜ ਨਹੀਂ, ਹਰ ਸਿੱਖ ਨੂੰ ਪ੍ਰਾਊਡ ਮਹਿਸੂਸ ਕਰਨਾ ਚਾਹੀਦਾ, ਸ਼ਹੀਦੀਆਂ ਤੇ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੁੰਦੀਆਂ ਨੇ। ਦੀਪ ਸਿੰਘ ਜੀ, ਇਹ ਪੀੜ ਜਿਹੜੀ ਹੈ ਪੀੜ ਦੇਣ ਵਾਲੀ ਪੀੜ ਨਹੀਂ ਹੈ, ਇਹ ਵੈਰਾਗ ਦੇ ਵਿੱਚ ਜਦੋਂ ਤੁਸੀਂ ਗੁਰੂ ਪਿਆਰ, ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋ, ਇਹ ਕੋਈ ਦੁਨਿਆਵੀ ਤੌਰ ਤੇ ਚੀਕਾਂ ਮਾਰਨ ਵਾਲੀ ਪੀੜ ਦੀ ਗੱਲ ਨਹੀਂ ਹੈ। ਫਿਰ ਖਾਲਸਾ ਰਾਜ ਕਰੇਗਾ। ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਸੋਹਣ ਸਿੰਘ ਮਾਇਲ, ਦੀਪ ਸਿੰਘ, ਉਹਨਾਂ ਨੇ ਫ੍ਰੀ ਜੱਗੀ ਨੌ ਤੇ ਕਿਰਪਾਲ ਸਿੰਘ ਚੀਮਾ ਜੀ ਦਾ ਲਾਸਟ ਮੈਸੇਜ ਮੈਂ ਪੜ੍ਹ ਰਿਹਾ। ਅੱਛਾ,
ਵੱਡਾ ਸਵਾਲ ਹਿੰਦੂਤਵਾਦੀ ਰਾਸ਼ਟਰੀ ਵਰਣ ਵਿਵਸਥਾ ਦੀ ਵਿਚਾਰਧਾਰਾ ਦੇ ਅਨੁਸਾਰ ਨੂਰ ਮਹਿਲੀਏ, ਰਾਧਾ ਸਵਾਮੀਏ, ਨਿਰਮਲੇ, ਨਾਮਧਾਰੀ ਤੇ ਨਿਰੰਕਾਰੀ ਲਾਣਾ, ਡੇਰੇਦਾਰ ਬਾਬੇ, ਜੱਟ ਜਾਟ, ਭਾਰਤ ਮਾਤਾ ਦੇ ਪੜ੍ਹੇ ਲਿਖੇ ਰਾਸ਼ਟਰੀ ਤੋਤੇ, ਕਾਮਰੇਡੀਆ ਲਾਣਾ, ਘੁਮਿਆਰ, ਗੁੱਜਰ, ਭਾਪੇ, ਤਰਖਾਣ, ਛਿੰਬੇ, ਤੇਲੀ, ਲੋਹਾਰ, ਜੁਲਾਏ ਤੇ ਝੂਰ ਸਮੇਤ ਸਾਰੇ ਪੰਜਾਬੀਆਂ ਨੂੰ ਹਿੰਦੂਤਵਾਦੀ ਜਾਤੀਵਾਦ ਜਾਂ ਵਰਣ ਵਿਵਸਥਾ ਦੀਆਂ ਮਾਨਤਾਵਾਂ ਅਨੁਸਾਰ ਕਿਸ ਜਗ੍ਹਾ ਫਿੱਟ ਕੀਤਾ ਜਾਏਗਾ, ਜ਼ਰੂਰ ਪਤਾ ਕਰ ਲਓ ਕਿਸੇ ਪੰਡਤ ਕੋਲੋਂ। ਪਤਾ ਕਰਨ ਦੀ ਲੋੜ ਹੀ ਨਹੀਂ ਹੈ, ਇਹ ਸਾਰੇ ਹੀ ਸ਼ੂਦਰ ਕਲਾਸ ਦੇ ਵਿੱਚ ਨੇ। ਅੱਛਾ, ਕਿਤੇ ਸ਼ੂਦਰਾਂ ਦੀ ਸ਼੍ਰੇਣੀ ਵਿੱਚ ਨਾ ਗਿਣ ਲੈਣ ਤੁਹਾਨੂੰ, ਫਿਰ ਕਹੋਗੇ ਦੱਸਿਆ ਨਹੀਂ। ਇਹ ਚੀਮਾ ਸਾਹਿਬ ਆਲਰੇਡੀ ਸ਼ੂਦਰ ਹੀ ਨੇ, ਤੁਸੀਂ ਉਹਨਾਂ ਦੀ ਵਰਣ ਵਿਵਸਥਾ 'ਚ ਦੇਖ ਲਓ ਜੋ ਤੁਸੀਂ ਗਿਣਾਏ ਨੇ। ਔਰ ਇਸ ਦੇ ਉੱਤੇ ਈਵਨ ਪੰਥ ਪ੍ਰਕਾਸ਼ ਦੇ ਵਿੱਚ ਪੂਰਾ ਹੋਰ ਵੀ ਸਾਰੀਆਂ ਜ਼ਾਤਾਂ ਦਾ, ਬਹੁਤ ਸਾਰੀਆਂ ਦਾ ਵਰਣਨ ਹੈ ਜਿਨ੍ਹਾਂ ਨੂੰ ਬਿਆਨ ਕੇ, ਕਿਉਂਕਿ ਸ਼ੂਦਰ ਐਲਾਨੇ ਹੋਏ ਸੀ, ਗੁਰੂ ਸਾਹਿਬ ਨੇ ਫਿਰ ਫਰਮਾਇਆ इन गरीब सिखन को देऊं पातशाही, ये याद करें हमारी बुराई। ये गल साडे राष्ट्रीय देश भगत लीडरां नूं भी हुणे सोच लैनी चाहिदी है कि टोपी किहड़े रंग दी ज्यादा मैच करदी है, क्योंकि गुलामां नूं तां गुलामां दी श्रेणी विच ही रखिया जांदा है। फैसला कर लो भाई, आज़ादी जां गुलामी। जी डॉक्टर साहब, तुहाडा बहुत बहुत शुक्रिया। सो थैले ब्रेक व्यूअर इत्थे अपने व्यूअर्स को लेने इजाजत। व्यूअर्स आपां कर लईए एक सैगमेंट होर। ਸੋ ਵੀਅਰਸ, ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ। ਤਾਂ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ TV 84 ਦੇ ਨਾਲ ਜੁੜੇ ਰਹਿਣਾ ਔਰ ਆਪਣੇ ਜਿਹੜੇ ਮੈਸੇਜ ਨੇ, ਜਿਹੜੀਆਂ ਲਿਖਤਾਂ ਨੇ, ਇਸੇ ਤਰ੍ਹਾਂ ਆਪਣੇ ਮਾਣ ਤੇ ਪਿਆਰ ਨਾਲ ਸਾਨੂੰ ਭੇਜਦੇ ਰਹਿਣਾ, ਆਪਾਂ ਸ਼ੇਅਰ ਕਰਦੇ ਰਹਾਂਗੇ। ਸੋ ਇਸ ਦੇ ਨਾਲ ਆਪਣੇ ਡਾਕਟਰ ਸਾਹਿਬ ਨੂੰ ਔਰ ਮੈਨੂੰ ਵੀ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।